ਹਲੇ ਨਹੀਂ ਹੋਏ। ਹਾਲੇ 9 ਹੋਏ ਆ। ਹੋ ਗਏ। ਹਿਲੋ ਨਹੀਂ ਮਾਰ ਰਿਹਾ। ਆ 12 ਸਕਿੰਟਾਂ ਚ ਕਿੰਨਾ ਕੁਝ ਹੋ ਗਿਆ। ਉਹਨੇ ਨਹੀਂ, ਮੈਂ ਤੈਨੂੰ 1000 ਰੁਪਇਆ ਸੈਂਡ ਕਰਦਾ, ਚੱਲ ਜਾ। ਨਹੀਂ ਉਸਤਾਦ ਜੀ ਅੱਜ ਹਲਾ ਨਹੀਂ ਚੱਲੇਗਾ। ਮੇਰੀ ਗੱਲ ਨੂੰ ਹਾਲੇ ਤਾਂ ਮਟ ਲਿਖਣੀ ਕੋਈ ਸਟਕਲੀ ਹੈ, ਮੈਨੂੰ 2000 ਕੀ ਰੁਪਇਆ ਹੋ ਗਿਆ ਵਾ। ਆਟਾ ਮਟਕਲੀ ਸਟਕਲੀ ਹੈ। 2000 ਰੁਪਇਆ ਕਰ। अस्सलाम वालेकुम जी। ਮੈਨੀ ਵਾਰੀ ਕੰਮ ਨੂੰ ਫੜਾ ਦਿਆ ਕਰ। ਤੂੰ ਵੀ ਕਰਨਾ ਵਾ? ਉਹ ਕਿਤੇ ਬੰਦਾ ਰਿਪਲਾਈ ਕਰ ਦਿੰਦਾ। ਨਹੀਂ ਰਿਪਲਾਈ ਕੀ ਤੈਨੂੰ ਬਚਾਉਣਾ ਹੁੰਦਾ। ਲੈ ਕੀ ਕਰੇਗਾ ਤੂੰ? ਚਲੋ ਜੀ, अस्सलाम वालेकुम जी। ਐਨਾ ਹੀ ਹੁੰਦਾ ਵੀ ਮੈਂ ਕਿਹੜਾ ਵੀ ਮੁਸਲਸਲ ਇਹਨੇ ਵਾਸਤੇ ਤੈਨੂੰ ਅਸੀਂ ਚੁੱਕ ਕੇ ਐਡਾ ਵੱਡਾ ਨਹੀਂ ਪੜਾਈ। ਇੱਕ ਦਿਨ ਰੌਂਦ ਮਾਈ ਜੀ ਹੋ ਜਾਂਦੀ ਹੈ ਨਾ। ਨਹੀਂ ਤੇ ਤੂੰ ਇੰਨਾ ਸਿੱਖ ਲੈਣਾ। अस्सलाम वालेकुम जी। ਐਂ ਸਿੱਖ ਲਾ। ਆ ਸਿੱਖ ਗਿਆ, ਦੇਖੋ ਇਹਨੇ ਵੀ ਇਦਾਂ ਵਜੂਗਾ। ਪਹਿਲੇ ਸਿੱਖ ਲਾ। ਦੇਖ ਖਾਲੀ ਜੀ, ਇੱਕ ਖਾਲੀ, ਹਾਂ, ਇੱਕ ਖਾਲੀ, ਨਹੀਂ ਆ ਦੇ ਇੱਕ ਖਾਲੀ। ਖਾਲੀ ਕੀ? ਇਹ ਤੁਸੀਂ ਕਹਿੰਦੇ ਨੇ ਖਾਲੀ ਹੈ। ਆ ਉਹਦਾ ਜੀ ਉਹ ਲੈ ਨੂੰ ਸੁਰ ਨੂੰ ਸਮਝਦਾ ਹੈ। ਆ ਗਿਆ ਉਹਨੂੰ। ਹਾਂਜੀ ਬਿਲਕੁਲ। ਜਦੋਂ ਸ਼ੁਰੂ ਕਰਨਾ ਤਾਂ ਇੱਕ ਵਾਰੀ, ਇੱਕ ਵਾਰੀ ਫਿਰ ਅੱਗੋਂ ਤੋਂ ਬਾਅਦ 2 ਵਾਰੀ। ਆ ਦੇਖ ਹੁਣੇ ਦੇ ਦੇ। माल कौन सा है? देखो है सीखा। ਹਾਏ 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 क्या बात। ਉੱਥੇ ਹੀ ਫੜਿਆ ਨਾ। ਐ ਪਿਕ ਕੀਤਾ। ਐਂ ਸੀ ਨਾ। हाँ इंज बजा ले। आ सही है। ਆਓ ਕਲੈਪ ਤੇ ਆਓ। अस्सलाम वालेकुम नादरीन। ਤੁਸੀਂ ਕਲੈਪ ਤੇਜ਼ ਕੀਤੀ ਹੈ। ਕਲੈਪ ਆਰਾਮ ਨਾਲ ਕਰੋ ਨਾ, ਮੇਰੇ ਨਾਲ ਮੈਨੂੰ ਫੜੋ। ਤਾੜੀ ਵੀ ਖਰਾਬ ਕਰਤੀ। ਨਹੀਂ ਮੈਨੂੰ ਫੜੋ ਰਸਤਾ ਜੀ। ਹੁਣੇ ਸਿੱਖ ਫੜੋ। ਫੜੋ ਜੀ। ਫੜੋ। ਨਹੀਂ ਜਿਹੜੀ ਮੇਰੀ ਤਾੜੀ ਫੜੋ। ਆ ਫੜੋ ਜਰਾ। ਆਓ अस्सलाम वालेकुम जी। कह जाओ उन्होंने कल्लण बजाते तुसी ताड़ी नहीं बजानी। अस्सलाम वालेकुम जी। ਯਾਰ ਇੱਕ ਮਿੰਟ। ਇੱਕ ਘੈਰਵਾ ਕਰ ਦੋ। चलो ਆ ਓਕੇ। ਕੱਲ ਤੋਂ ਤੀਸਰੀ ਇਹਦੇ ਪਲੇਟ ਤਿੰਨ ਆਵਾਂਗੇ ਇਹ ਤੁਸੀਂ ਲੱਤ ਨਹੀਂ ਮਾਰੀ ਉਹਨੂੰ। लो जी नादरीन, ਅੱਜ ਇਹਨਾਂ ਨੂੰ ਮੈਂ ਸੁਖਤੇ ਭਾਲਿਆ ਇੱਥੇ। ਕੋਈ ਰੋਲਾ ਨਹੀਂ ਸਟਾਰਟ। ਸੁਖਤੇ 1:45 ਵਜੇ। ਮੇਰੇ ਲਈ ਸਖਤਾ ਨਹੀਂ। ਮੈਂ ਤਾਂ 6:30 ਵਜੇ ਬੇਟਾ ਤੂੰ 1:15 ਵਜੇ ਆਇਆ। 1 ਵਜੇ ਦਾ ਟਾਈਮ ਸੀ। ਸਰ 12:55 ਤੇ ਮੈਂ ਬੈਲ ਦਿੱਤੀ ਸਰ। 12:55 ਤੇ ਸਰ। ਨਹੀਂ ਸਰ 12 ਤੁਸੀਂ ਸੀਸੀਟੀਵੀ ਕੈਮਰਾ ਕੱਢ ਕੇ ਦੇਖੋ। 12:55 ਤੇ ਬਾਹਰ ਮੈਂ ਕੈਮਰਾ ਦੇਖਿਆ। ਚਲੋ ਠੀਕ ਹੈ, ਚਲੋ ਜੀ ਇੱਥੇ ਹੀ ਹੁਣ ਸੀਸੀਟੀਵੀ ਕੱਢ ਲੈ। ਬਾਹਰ ਦੇਖੋ 12:55 ਤੇ ਮਿੱਠਾ ਕਿੱਥੇ ਖੜਾ। ਅਗਰ ਤੁਸੀਂ 12:55 ਤੇ ਬੈਲ 12:55 ਤੋਂ ਬਾਅਦ ਬੈਲ ਦਿੱਤੀ ਹੋਈ, ਹਾਂ ਤੁਸੀਂ ਹੁਣੇ ਰੁਪਈਆ 2000 ਸਾਰਿਆਂ ਨੂੰ ਦੇਣਾ ਸੀ ਸਮੋਸੇ ਮੰਗਾਉਣੇ। ਸਰ ਮੈਂ 12 ਐਂ ਛੱਡ ਦਿਓ ਨਾ ਸਰ। ਉਹ ਯਾਰ ਛੱਡ ਦੇ ਨਾ। ਮੈਨੂੰ ਤੁਹਾਡਾ- ਅੱਗੋਂ ਯਾਰ ਆ ਪੰਜਾਬੀਆਂ ਵਾਲੇ ਕੰਮ ਨਾ ਕਰ। ਇੱਕ ਮੈਂ ਗੱਲ ਕਰਤੀ, ਇਸ ਤੋਂ ਅੱਗੇ ਗੱਲ ਕਰਨੀ ਬਣਦੀ ਨਹੀਂ। ਮੇਰੀ ਗੱਲ ਸੁਣੋ। ਉਹ ਯਾਰ ਨਹੀਂ ਅੱਗੇ ਨਹੀਂ ਬਣਦੀ। ਬਸ ਛੱਡ ਦੇ ਹੁਣ ਬਹਿਸ ਨਾ। ਗੱਲ ਬਣਦੀ ਨਹੀਂ। ਕਹਿਤਾ ਸਾਰ। ਛੱਡ ਦੇ ਇੱਕ ਗੱਲ ਨੂੰ। 56 ਵੀ ਹੋਏ ਤਾਂ ਫਸ ਮੈਂ ਗਿਆ। ਕਹਿੰਦਾ ਮੈਂ 55 2 ਸਕਿੰਟ ਵੀ ਹੋ ਜਾਏ ਨਹੀਂ ਕਿਉਂ ਫਿਰ ਇਹ ਕਿਹੜੀ ਗੱਲ। ਨਹੀਂ ਫਿਰ ਤੂੰ 56 ਫਿਰ ਤੂੰ ਐਡਾ ਜੱਟਕਾ ਦਾ ਭਾਈ ਆ ਤੂੰ। 12:55 ਤੇ ਤੂੰ ਕਹ ਮੈਂ ਬੈਲ ਦਿੱਤੀ ਹੈ। ਤੁਸੀਂ 57 ਦੇ ਕਰ ਲਓ ਮੈਂ ਭਾਈ। ਕਾ ਤੋਂ 57 ਕਰਾਂ ਮੈਂ? ਆਹੋ ਨਹੀਂ ਹੁਣ ਮੈਂ 1 ਮਿੰਟ ਤੋਂ 2000 ਹੈ ਜੇ ਕਿਹੜੇ ਕੈਮਰੇ ਥਾਣੀ ਆਇਆ ਤੂੰ? ਮੈਂ 1 ਮਿੰਟ ਠਹਿਰੋ ਜਰਾ। ਇਹ ਕਿਹੜੇ ਨਹੀਂ ਆਇਆ। ਇਹ ਰੇਲਵੇ ਜਿੱਧਰੋਂ ਦੀ ਉਹ ਆਇਆ ਸੀ ਚੋਰ। ਨਹੀਂ ਉਹ ਨਹੀਂ। ਉਹ ਚੋਰ ਮੇਰੇ ਹਾਲ ਸ਼ੋਅ ਵੀ ਵੇਖਦਾ ਵਾ। ਹੁਣ ਹਟ ਗਿਆ ਵਾ। ਮੈਂ ਤੇਰੇ ਲਈ ਇੰਨਾ ਇੰਤਜ਼ਾਮ ਕੀਤਾ ਤੂੰ ਆਇਆ ਹੀ ਨਹੀਂ ਮੁੜ ਕੇ। ਮੈਂ ਇੰਨਾ ਉਹ ਆ ਉਹਨੂੰ ਕੀ ਕਹਿੰਦੇ ਨੇ ਐਕਸਾਈਟਿਡ। ਕਦੋਂ ਆਉਣਾ? ਮੈਂ ਇੰਨਾ ਐਕਸਾਈਟਿਡ ਆ ਕਸਮ ਹੈ ਵੀ ਤੂੰ ਆਉਂਦਾ ਹੀ ਤੇਰੇ ਨਹੀਂ। ਲਈ ਚੀਜ਼ਾਂ ਪਕਾ। ਪਤਾ ਮੈਨੂੰ ਉਂਝ ਵੀ ਤੇਰਾ ਲੱਗ ਗਿਆ ਵਾ। ਸ਼ਕਲ ਸ਼ੁਕਲ ਸਾਰੀ ਘਰ-ਬਾਰ ਵੀ। ਲੇਕਿਨ ਮੈਂ ਤੇਰੇ ਨਾਲ ਮਜ਼ਾ ਕਰਨਾ ਬਾ। ਤੂੰ ਆ ਸਹੀ ਕਿਸੇ ਵੀ ਟਾਈਮ ਆ ਹੁਣ ਭਾਵੇਂ। ਹਾਏ ਤੇਰੇ ਲਈ ਕੀ ਮਜ਼ੇ ਨੇ। ਹਾਂ ਤੈਨੂੰ ਪਤਾ ਫਿਰ ਮੇਰਾ ਟੈਕਨੋਲੋਜੀ ਦੇ ਨਾਲ ਮੇਰਾ ਤਲਕ ਆ। ਟੈਕਨੋਲੋਜੀ ਆ। ਹਾਂ ਐਪਾਂ ਦੇ ਜ਼ਰੀਏ ਬੰਦੇ ਬਣ। ਮੈਂ ਕਹਿੰਦਾ ਹੁਣ ਆਵੇ ਤਾਂ ਸਹੀ। ਲੇਕਿਨ ਉਹਦਾ ਸਾਜੀ ਇੱਕ ਫਾਇਦਾ ਇਹਨਾਂ ਨੂੰ। ਮੈਂ ਕਿਹਾ ਜੇ 15 ਘਰਾਂ ਨੂੰ ਨਾ ਪਤਾ ਲੱਗਾ ਵੀ ਤੇਰੇ ਕੋਈ ਚੋਰ ਆਇਆ ਤੇ ਗੱਲ ਕਰੇ। ਜੇ ਇੱਕ ਛੱਤ ਦਾ ਆ ਤੇ ਦਿਖਾ ਹੁਣ ਜਰਾ। ਆਹੋ ਉਹ ਇੱਥੇ ਬਹਿ ਗਿਆ ਉਹਨੇ ਜਾ ਕੇ ਚੈਨਲ ਨਾ ਬਣਾਵੇ ਤੇ ਗੱਲ। ਮੈਂ ਨਾਲ ਭਾ ਕੇ ਸ਼ੋਅ ਕਰਾਉਣਾ ਉਹਨੂੰ। ਬਸ ਦੇਖੋ ਜੀ ਜਿਹੜਾ ਆਇਆ ਬੈਠਾ ਉਹਦਾ ਸੋਚੋ ਕੁਛ। ਅਸੀਂ ਹਰ ਬਾਰਿਸ਼ ਦਾ ਇੰਤਜ਼ਾਰ ਕਰ ਰਹੇ ਕਿਉਂਕਿ ਪਹਿਲੀ ਬਾਰਿਸ਼ ਚ ਆਇਆ ਸੀ 8 ਵਜੇ ਨਾਲ। ਨਹੀਂ ਉਹ ਸੁਹਾਨੇ ਮੌਸਮਾਂ ਦਾ ਚੋਰ ਆ। ਹਾਂ ਬਰਸਾਤੀ ਚੋਰ ਆ। ਨਹੀਂ ਤਾਂ 1:30 ਵਜੇ ਦਾ ਤੁਹਾਨੂੰ ਕਿਹਨੇ ਕਿਹਾ ਮਿੱਠਾ 1:30 ਵਜੇ ਆਇਆ? ਇਹ ਭਾਈ 1:30 ਵਜੇ ਨਹੀਂ ਮੈਂ ਕਿਹਾ। ਤੁਸੀਂ 1:30 ਵਜੇ ਕਿਹਾ ਸਤਾ। ਨਹੀਂ ਯਾਰ, ਸਾਜੀ ਡੇਢ ਇੰਨਾ ਨਹੀਂ ਕਿ ਟਾਈਮ ਸੀ 52 ਜਾਂ 55 ਮਿੰਟ ਤੇ ਅਸੀਂ ਇਕੱਠੇ ਆਏ ਮਿੱਠਾ ਦੋਨੋਂ। ਜੀ ਤੁਸੀਂ ਗਲਤ ਬਿਆਨੀ ਕਰ ਬੈਠੇ ਹੋ। ਨਹੀਂ ਹੋ ਗਈ। ਯਾਰ ਮਿੱਠਾ ਆਪਣੇ ਅਲਫਾਜ਼ ਦੀ ਦਲਾਲ ਦੇਗਾ। ਅਸੀਂ
12:55 ਤੇ ਮੈਂ ਬਾਹਰ ਘੜੀ ਦੇਖੀ ਆ, ਅੰਦਰ ਆ ਕੇ ਛੱਲੀ ਖੋਲੀ ਆ। ਲਓ ਜੀ ਨਾਜ਼ਰੀਨ, ਬਾਦਸ਼ਾਹ ਐਵੇਂ ਐਡੀਟਿੰਗ ਕਰਕੇ ਮਿੰਟਾਂ ਬਣਾ ਲਿਆ। ਐਡੀਟਿੰਗ ਨਹੀਂ, ਮੈਂ ਟਾਈਮ ਤੇ ਲੈ ਆਵਾਂ ਮੈਂ ਆ 12:55 ਤੇ ਤੂੰ ਹੈ ਨਹੀਂ ਗੇਟ ਤੇ, ਹਾਰ ਗਿਆ। ਦਿਖਾਓ ਕਿੱਥੇ ਦਿਖਾਓ ਜਰਾ। ਓਏ ਆ ਦੇਖਣਾ 12:54 ਹੋ ਗਏ ਨਾ, ਆਹੋ ਤੇ 55 ਤੇ ਆਓ ਨਾ। ਅੱਜ 55 ਤੇ ਆ ਜਾਂਦੇ, 55 ਤੇ ਵੀ ਆ ਹੀ ਰਿਹਾ। ਠਹਿਰ ਜਾ, ਇੰਨੀ ਵੱਡੀ ਕਰੋ ਸਾਜੀ ਜਰਾ ਕਿੱਡੀ ਕੁ ਵੱਡੀ ਗੱਲ ਹੀ ਹੈ। ਠਹਿਰ ਜਾਣਾ 1 ਮਿੰਟ। ਅੱਲਾ ਤਾਂ ਹੁਕਮ ਨੇ 12:55 ਤੇ ਠੱਕ ਕਰਕੇ ਹਾਜ਼ਰੀ ਹੋਏਗੀ ਸਾਡੀ। ਤੁਸੀਂ ਆਉਣੀ 12:54 ਆ ਲੋ, 12:55 ਹੋ ਗਏ ਭਾਈ। ਆਓ ਆਇਆ ਜੀ। ਕਿੰਨੇ ਸਕਿੰਟ ਬਾਅਦ? ਕੀ ਕੈਸੀ ਹੈ ਤੁਸੀਂ ਆਉਣੀ ਦੇਖੋ ਨਾ। ਵਾਹ 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 ਜੀ ਮਿੱਟੇ। 1 ਮਿੰਟ ਠਹਿਰ ਜਾ ਭਾਈ, 1 ਮਿੰਟ ਠਹਿਰ ਜਾ। ਮਿੱਠਾ ਸਾਹਿਬ ਤੁਸੀਂ ਆਏ ਆ 12 ਹਾਂਜੀ ਇਹ ਵੀ ਆ ਲੋ ਭਾਈ, ਨਹੀਂ ਕਿਸੇ ਤਰੀਕੇ ਨਾਲ ਨਹੀਂ ਫਸ ਰਿਹਾ ਬੇਟਾ। ਆ ਥੱਲੇ ਟਾਈਮ ਦੇਖਣਾ 12:55 ਕਿੰਨੇ ਸਕਿੰਟ ਨੇ? 0.02 2 ਸਕਿੰਟ। ਮਿੱਠਾ ਸਾਹਿਬ ਨਹੀਂ ਆਏ, ਨਹੀਂ ਆਏ। ਤੂੰ ਆਇਆ ਵਾ ਆ ਹੁਣ ਹੁਣ ਕੀ 3 ਵਜ ਗਏ? ਆ ਦੇਖੋ ਜੀ, ਹੁਣ ਕਿੰਨੇ ਸਕਿੰਟ ਲੇਟ ਆਇਆ? 4 ਓਏ 6। ਇਹਨੇ ਕਿਹਾ ਮੈਂ 12:55 ਤੇ ਇੱਥੇ ਸੀ। 2 ਸਕਿੰਟ ਵੀ ਤੈਨੂੰ ਛੱਡੇ, 12:52 ਤੇ ਵੀ ਹੈ ਨਹੀਂ ਸੀ, 12:53 ਤੇ ਵੀ ਤੂੰ ਹੈ ਨਹੀਂ ਸੀ। ਉਹ ਪਿੱਛੇ ਸੀ ਤੂੰ, ਤੇਰਾ ਟਾਇਰ 2000 ਰੁਪਏ। ਤੁਸੀਂ ਨਾ ਮੇਰੀ ਤੌਲ ਲਾਓ। 2000 ਰੁਪਇਆ ਕਿੰਨੇ ਦਾ ਸਮੋਸਾ ਵਾ? ਸਰ ਜਿੰਨੇ ਦਾ ਵੀ ਇਹ 2000 ਦੀ ਗੱਲ ਸਮੋਸਾ ਕਿੰਨੇ ਦਾ ਵਾ? 100 ਰੁਪਏ ਦਾ 100 ਰੁਪਏ ਦਾ। 100 ਰੁਪਏ ਦਾ। ਲੈ ਫਿਰ ਅੱਜ ਹੀ 2 ਰੇਟ ਵਧਿਆ। 4 6 8 10 12 14 16 18 ਕਾਸ਼ੀ 20 2000 ਰੁਪਇਆ। ਪੂਰਾ 2000 ਰੁਪਇਆ ਮਿੱਠਾ ਜੀ, ਤੇ ਡਰਾਮੇ ਨਹੀਂ ਕਰਨੇ। 2 ਸਕਿੰਟਾਂ ਦੀ ਇੰਨੀ ਪਨਿਸ਼ਮੈਂਟ ਵਾ। ਤੂੰ ਕਿਹਾ 1 ਮਿੰਟ ਹੱਜ ਹੁਣ ਮੈਨੂੰ ਕੀ ਪਤਾ ਤੁਸੀਂ ਯਾਰ ਨਾਜ਼ਰੀਨ ਬਾਦਸ਼ਾਹ ਮੇਰੀ ਗੱਲ ਸੁਣ ਲਾ। ਗੱਲ ਇਹ ਆ, ਜਦੋਂ ਤੁਸੀਂ ਕਿਤੇ ਗੱਲ ਕਰਦੇ ਹੋ ਨਾ, ਉਦੋਂ ਫਿਰ ਇਹ ਨਹੀਂ ਹੁੰਦਾ, ਇਹ ਨਾਰਮਲ ਗੱਲਾਂ ਹੁੰਦੀਆਂ। ਮੇਰਾ ਹਾਲ ਮੈਂ ਇੰਨੇ ਕੁ ਵਜੇ ਨਹੀਂ। ਜਦੋਂ ਇਦਾਂ ਦੀ ਗੱਲ ਤੇ ਤੁਸੀਂ ਗੱਲ ਮੂੰਹੋਂ ਕੱਢਣੀ, ਸੋਚ ਕੇ ਕੱਢੋ। ਹਾਂਜੀ ਤੂੰ ਕਿਹਾ ਮੈਂ 12:55 ਤੇ ਬੈਲ ਦਿੱਤੀ ਆ, ਦਿੱਤੀ। ਨਹੀਂ ਕਿਹਾ ਤੂੰ? ਮੈਂ ਕਹਿੰਦਾ 12:55 ਦੇ ਬਾਹਰ ਸੀ ਮੈਨੂੰ ਐ ਓਕੇ ਓਕੇ ਗੱਲ ਦੇਖ ਮੈਂ ਓਕੇ ਓਕੇ ਓਕੇ। ਤੂੰ 12:55 ਤੇ ਬਾਹਰ ਹੋਵੇ, ਮੈਂ 1 ਹਫ਼ਤਾ ਰੋਜ਼ ਸਮੋਸੇ ਖਵਾਉਂਗਾ। ਉਸਤਾਦ ਜੀ ਮੈਂ ਬੈਲ ਦੇ ਕੇ ਆਪਣਾ ਮੋਬਾਈਲ ਦੇਖਿਆ 12:55 ਸੀਗੇ। ਬੈਲ ਵੀ ਵੱਜ ਗਈ ਨਾਲ। 2000 ਰੁਪਏ ਦੇ ਦੇ। ਤੂੰ 12:55 ਤੇ ਬੈਲ ਨਹੀਂ ਦਿੱਤੀ, 12 ਬੈਲ ਤੂੰ ਦਿੱਤੀ ਆ 12:55 12:14 ਤੇ। 12:55 ਤੇ ਤੂੰ ਹੈ ਨਹੀਂ ਸੀ, 12:54 ਤੇ ਤੇਰਾ ਟਾਇਰ ਨਜ਼ਰ ਆਇਆ, 12:56 ਤੇ ਤੂੰ ਇੰਜ ਕਰਕੇ ਗੱਡੀ ਲਾਈ ਆ, 12:55 6 ਤੇ। ਉਸ ਤੋਂ ਬਾਅਦ ਤੂੰ ਬੈਲ ਦਿੱਤੀ ਆ 12:55 12 ਤੇ। ਇਹ ਤਕਰੀਬਨ ਪੌਣੇ 56 ਤੇ ਪਹੁੰਚੇ। ਉਹ ਭਾਈ ਅੰਦਰ ਹਾਂਜੀ ਆ ਲੋ ਨਾ ਭੈਣ, ਆ ਲੋ 12:55 6 ਤੇ ਤੁਸੀਂ ਹਲੇ ਬਾਹਰ ਉੱਥੇ ਹੀ। ਖੜੇ ਆ। ਇਹ ਤੁਸੀਂ 12 9 10 ਇਹ ਆ ਦੇਖੋ ਮੈਂ ਮੋਬਾਈਲ ਇਹ 12 12 ਤੇ 12:55 12 ਸੈਕਿੰਡ 12 ਸੈਕਿੰਡ ਤੇ ਤੁਸੀਂ ਬੈਲ ਦਿੱਤੀ। ਨਹੀਂ ਐ ਫਿਰ ਤੁਹਾਡੀ ਜ਼ਿਆਦਾ ਤੁਹਾਡੀ ਘੜੀ ਨਹੀਂ ਸਹੀ ਹੈ। ਤੁਸੀਂ ਕਿਹਾ ਮੈਂ 12:55 ਤੇ ਐ ਕਰਕੇ ਬੈਲ ਦਿੱਤੀ ਹੈ, ਹਾਂਜੀ ਦਿੱਤੀ ਹੈ। ਨਹੀਂ ਦਿੱਤੀ। ਦੇ ਦਿਓ। 12:52 ਤੇ ਤੂੰ ਆਇਆ ਵਾ। ਉਹ 12:55 ਮਿੰਟ ਤੇ 12 ਸਕਿੰਟ ਤੇ ਇਹਨੇ ਬੈਲ ਦਿੱਤੀ। ਉਸਤਾਦ ਜੀ ਤੁਸੀਂ ਇਹਨੇ ਕਿਹਾ ਮਾਸ਼ਾਅੱਲਾ 12 ਸਕਿੰਟ ਤੇਰੇ ਕੀ ਮਤਲਬ ਕੋਈ ਗੱਲ ਹੀ ਨਹੀਂ। ਮੇਰੀ ਗੱਲ ਤੁਸੀਂ ਫੋਲੋ ਨਹੀਂ ਕਰ ਰਹੇ, ਤੁਸੀਂ ਦੁਨੀਆ ਫਿਰੀ ਮਾਸ਼ਾਅੱਲਾ ਕਿੱਦਾਂ ਫਿਰਦੇ। ਸਾਡੀ ਗੱਲ ਤੇ ਫੋਲੋ ਕਰੋ। ਕਰੋ। ਇਹ ਦਿਖਾ ਮੋਬਾਈਲ ਕਿੱਥੇ ਕਾਕਾ ਪੁੱਤ। ਉਹ ਯਾਰ ਛੱਡਦੇ ਨਾ। ਮੈਨੂੰ ਮੈਂ ਦਲਾਲ ਦਿਆਂਗਾ, ਅਸੀਂ ਫਸੇ ਹੋਏ ਆ। ਚਲੋ ਭਾਈ। ਇਹ ਵੇਖੋ ਇਹ ਮੋਬਾਈਲ ਮੈਂ ਕੱਢ ਕੇ ਦੇਖਿਆ, ਇਹ 1:52 ਵਾ। ਇੱਥੇ ਹੁਣ ਸਕਿੰਟ ਆਉਂਦਾ ਆ, ਮੈਨੂੰ ਸਕਿੰਟਾਂ ਦਾ ਕੀ ਭਾ। ਨਹੀਂ 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 ਨਹੀਂ। ਇੱਧਰ ਵੀ 1:52। ਅਸੀਂ ਓਏ ਮੇਰੀ ਗੱਲ ਸੁਣ। ਮੇਰੀ ਗੱਲ ਓ ਭਾਈ ਤੂੰ ਇਹਨੂੰ 45 ਮਿੰਟ ਪਿੱਛੇ ਕਰਕੇ ਆ ਕੇ ਨਹੀਂ। ਇਹ ਦੇਖੋ ਜੇ ਮੈਂ ਬੈਠ ਤੇ ਮੈਂ ਇੰਜ ਵਜਾਇਆ। ਅਸੀਂ ਇਹਦੇ ਠੇਕੇਦਾਰ ਨਹੀਂ। ਆ ਜਿਹੜਾ ਸੀਸੀਟੀਵੀ ਟਾਈਮ ਦੱਸ ਰਿਹਾ, ਇਹ ਐਗਜ਼ੈਕਟ ਪੂਰਾ ਟਾਈਮ ਦੱਸ ਰਿਹਾ। ਉਹ ਤੁਸੀਂ ਗੱਲ ਨੂੰ ਤੂੰ 12:55 ਤੇ ਮਿੱਠੇ ਨਹੀਂ ਆਇਆ, 12:55 ਤੇ 12 ਸੈਕਿੰਡ ਤੇ ਤੂੰ ਆਇਆ। 12:55 ਨਹੀਂ ਤੇ 12 ਸਕਿੰਟਾਂ ਨਾਲ ਕੀ ਹੋਗਾ ਅਗਰ ਮੈਂ 12 ਸਕਿੰਟ 12 ਸਕਿੰਟਾਂ ਨਾਲ ਤੂੰ ਹੋ ਸਕਦਾ। ਹਾਂ 12 ਸਕਿੰਟਾਂ ਨਾਲ ਤੂੰ 12 ਸਕਿੰਟਾਂ ਦੀ ਗੇਮ ਆ ਹਾਂ 12 ਸਕਿੰਟ ਜਿਹੜਾ ਤੂੰ ਹੋਇਆ। ਮੈਂ ਤਾਂ ਜਲੀਲ ਹਾਂ ਨਹੀਂ ਜ਼ਲੀਲ ਨਹੀਂ, ਉਹ 12 ਸਕਿੰਟਾਂ ਦੇ ਅੰਦਰ ਅੰਦਰ ਹੀ ਤੂੰ ਆਇਆ। 2000 ਵੀ ਤੈਨੂੰ 12 ਸਕਿੰਟ। ਐਵੇਂ ਹੀ ਬਸ ਗੱਲ ਹੁੰਦੀ ਆ। 12 ਸਕਿੰਟਾਂ 'ਚ ਬੜਾ ਕੁਝ ਹੁੰਦਾ ਵਾ। 12 ਸਕਿੰਟਾਂ 'ਚ 3 ਥੱਪੜ ਵੱਜ ਜਾਂਦੇ ਆ। ਹਾਂਜੀ ਥਾਪੜ ਹਾਂਜੀ 12 ਸਕਿੰਟਾਂ ਜੇ ਮੋਟਰਸਾਈਕਲ ਕਾਲੂ ਸਾਹਿਬ ਤੁਸੀਂ ਬਿਲਕੁਲ ਕਹਿ ਰਹੇ 1 ਮਿੰਟ ਠਹਿਰ ਜਾਓ। ਠੀਕ। ਕਾਲੂ ਸਾਹਿਬ ਇਹਨੂੰ ਜ਼ਰਾ ਦੱਸਣਾ ਤੂੰ ਵੀ 12 ਸਕਿੰਟਾਂ 'ਚ ਕੀ ਹੁੰਦਾ। 12 ਮੈਂ ਟਾਈਮਰ ਲਾਉਣਾ ਵਾ। ਠੀਕ ਹੈ ਸਰ। ਨਹੀਂ ਓਏ ਇਦਾਂ ਨਹੀਂ ਹੁੰਦਾ ਬਾਨੂੰ ਪਤਾ 12 ਸਕਿੰਟਾਂ ਲਾਈਓ ਸਾਜੀ ਇਹ ਤੈਨੂੰ ਪ੍ਰੈਕਟੀਕਲ ਕਰਕੇ ਦਿਖਾਉਣਾ ਪੈਣਾ। ਮਿੱਠੇ ਤੂੰ ਬਹਿਸ ਕਰਨੇ ਆ, ਉਹ ਕਿੰਨਾਂ ਨੇ ਬਹਿਸ ਕਰਨੇ ਆ। ਐਵੇਂ ਨਹੀਂ ਦੁਨੀਆ ਆ ਸਾਥ ਲੈ ਐਵੇਂ ਨਹੀਂ ਦੁਨੀਆ ਸਾਥ ਕਹਿੰਦੀ। ਓਏ ਉਹ ਠੀਕ ਸੀਗਾ ਯਾਰ ਤੂੰ ਵੀ ਚੱਲ
ਓਏ ਉਹ ਕਰਦਾ ਵਾ। ਉਹ ਯਾਰ ਮਿੱਠੇ ਤੂੰ ਵੀ 55 56 ਮਿੰਟ ਕਹਿ ਲੈਂਦਾ, ਤੂੰ ਵੀ ਪਰਫੈਕਟ ਕਿਹਾ ਕਿ ਮੈਂ 55 ਮਿੰਟਾਂ ਦੇ ਬੈਲ ਦਿੱਤੀ ਹੈ। ਦਰਸ਼ਨ 12:55 ਤੇ ਇੰਜ ਕਿਹਾ ਇਹਨੇ ਯਾਰ- ਜਿਵੇਂ ਪਤਾ ਨਹੀਂ ਕਿੰਨਾ ਕਿ ਟਾਈਮ ਦਾ ਉਸਤਾਦ ਜੀ ਨੇ ਮੇਰੀ ਗੱਲ ਨਹੀਂ ਫਾਲੋ ਕੀਤੀ ਯਾਰ। ਭਲਾ ਕੀ ਕਿਹਾ ਵਾ ਮੈਂ ਕਿਹਾ ਮੈਂ ਆਪਣਾ ਮੋਬਾਈਲ ਕੱਢ ਕੇ ਦੇਖਿਆ ਉੱਤੇ ਪੂਰਾ 12 ਤੇਰੇ ਮੋਬਾਈਲ ਦਾ ਅਸੀਂ ਠੇਕਾ ਓ ਯਾਰ ਉਸਤਾਦ ਨਹੀਂ ਜੀ- ਦੁਨੀਆ ਤੇਰੇ ਮੋਬਾਈਲ ਨਾਲ ਨਹੀਂ ਚੱਲਦੀ। ਉਹ ਤੁਸੀਂ ਹਲੇ ਵੀ ਨਹੀਂ ਗੱਲ ਸਮਝਦੇ। ਉਹ ਮੋਬਾਈਲ ਤੇ ਕਿਹੜਾ ਸਕਿੰਟ ਆਉਂਦੇ ਆ। ਤੇ ਫਿਰ ਤੂੰ ਸਕਿੰਟ ਦੇਖ ਕੇ ਆਵਾਜ਼ ਦੇਣੀ ਸੀ 4 ਬੰਦਿਆਂ 'ਚ। ਮੈਨੂੰ ਹੁਣ ਨਾਲੇ ਕੀ ਪਤਾ ਸੀ ਮੈਂ ਸਕਿੰਟ ਆ। ਤੈਨੂੰ ਇਹ ਅੱਗੇ ਤੋਂ ਪਤਾ ਲੱਗੇਗਾ। ਯਾਰ ਮੈਂ ਤੁਹਾਡਾ ਇੱਕ ਸਮੋਸਾ ਮੰਗਾ ਦੇਣਾ ਅਭਿਆਸ ਇੱਕ ਸਮੋਸਾ ਨਹੀਂ ਹੋਏ, ਉਹਨੇ ਜਾਣਾ ਹੀ ਆ। ਇੱਕ ਕੀ ਤੇ 20 ਕੀ। ਫਿਰ ਮੈਂ ਇੱਕ ਦੇ ਪੈਸੇ ਨਾਲ 20 ਲਿਆ। ਕੈਸੀ ਗੱਲ? ਬਾਰਬੀਕਿਊ ਤੇ ਸੋਚਣ ਡਏ। 12 ਸਕਿੰਟਾਂ ਦੇ ਪੈਸੇ ਦੇ ਰਿਹਾ। ਉਸਤਾਦ ਜੀ 1 ਸੈਕਿੰਡ ਘੱਟ ਜਿਵੇਂ ਨਾ 59 ਸੈਕਿੰਡ ਹੋਵੇ, ਮਿੰਟ ਨਹੀਂ ਗਿਣਿਆ ਜਾਂਦਾ। ਲਓ ਜੀ ਕਾਲੂ ਸਾਹਿਬ ਤੁਸੀਂ 12 ਉਹ ਯਾਰ ਹਾਂ ਓਏ ਕਾਲੂ 12 ਸਕਿੰਟ 1 2 3 ਉਹ ਤੂੰ ਕੁੱਟ ਤੂੰ ਕੁੱਟ ਕਟਾ ਲਿਆ ਪਹਿਲਾਂ ਤੂੰ ਕਟਾ 3 ਸਕਿੰਟ ਹੋਏ ਹਲੇ। ਵੀ ਇਹਨੇ ਲਾਗ ਨੂੰ ਕੁੱਟ ਕਟਾ ਪਈ। ਉਹ ਸਿੱਟ ਸਹੀ ਤਰ੍ਹਾਂ ਸਿੱਟ। ਕਰਦਾ ਤੂੰ 12 ਸਕਿੰਟ ਤੇ ਹਲੇ ਨਹੀਂ ਹੋਏ। ਹਾਲੇ 9 ਹੋਏ ਆ। ਹੋ ਗਏ ਕਿੰਨੇ ਹੋ ਗਏ? ਦਿਲੋਂ ਨਹੀਂ ਮਾਰ ਰਿਹਾ। ਆ 12 ਸਕਿੰਟਾਂ 'ਚ ਕਿੰਨਾ ਕੁਝ ਹੋ ਗਿਆ। ਕੁਝ ਵੀ ਨਹੀਂ ਹੋਇਆ ਲੇਕਿਨ 2000 ਦਿਨਾਂ ਤੱਕ ਨਾ ਹੋਇਆ। ਹੱਥ ਚੁੱਕ ਪਿੱਛੋਂ ਫਿਰ ਜੇ ਕੁਛ ਨਹੀਂ ਹੋਇਆ। ਭਾਵੇਂ ਇੱਕ ਵਾਰੀ ਡੈਮੇਜ ਹੋ ਗਿਆ 2000 ਤੋਂ ਬਚ ਗਿਆ। ਉਸਤਾਦ ਜੀ ਬਹੁਤ ਮੈਨੂੰ- ਅੱਛੇ। ਇਹ ਸਾਡੀ ਬੜੀ ਸਕਿੰਟ ਵੀ ਗਿਣੇ ਜਾਂਦੇ। 12 ਸਕਿੰਟਾਂ 'ਚ 1 ਮਿੰਟ ਹੈ ਜਾ ਬੇਟਾ, ਤੈਨੂੰ ਪਤਾ ਹੀ ਨਹੀਂ। ਆ ਦੇਖੀ 1 2 3 ਕਿਸੇ ਘਟਿਆ ਤੇਰੀ ਰਕਾ ਲਾਨਤ ਤੇਰੀ ਜ਼ਿੰਦਗੀ ਤੇ ਬਗੈਰਤ ਹੈ। ਕਿਸੇ ਨਸਲ ਦੇ ਆ ਕਿਸੇ ਤੇਰੇ ਲਾਨਤ ਤੇਰੇ ਜੰਮਣ ਤੇ ਲਾਨਤ। ਆ 12 ਸਕਿੰਟ ਹੋਏ ਕਿੰਨਾ ਕੁਛ ਮੈਨੂੰ ਕਹਿ ਤੂੰ ਕਿੰਨਾ 12 ਸਕਿੰਟਾਂ 'ਚ ਕੁਝ ਹੋ ਨਹੀਂ ਸਕਦਾ। ਹਾਂਜੀ। ਇੰਨੀ ਦੇਰ 'ਚ ਅਗਲਾ ਖੰਜਰ ਮਾਰ ਦੇਵੇ। ਨਹੀਂ ਤੁਸੀਂ ਗਾਲਾਂ ਨਾ ਇਹਨੂੰ ਬਚਾਓ ਮੈਂ ਕਹਿੰਦਾ ਤੂੰ ਕੁਝ ਵੀ ਕਰ ਲੈ 12 ਸਕਿੰਟਾਂ 'ਚ। 12 ਸਕਿੰਟ ਦੀ ਅਹਿਮੀਅਤ ਉਸਤਾਦ ਜੀ ਤੈਨੂੰ ਮੈਂ ਕਿਹਾ ਤੂੰ ਹੋਇਆ 12 ਸਕਿੰਟਾਂ ਦੇ ਅੰਦਰ ਹਾਂ ਮਤਲਬ 12 ਸਕਿੰਟ ਦੇ ਵਿੱਚ ਤੂੰ ਹੋਇਆ ਜਿਹੜਾ ਅੰਦਰ ਆਇਆ ਜਿਹੜਾ ਗੇਟ ਚੋਂ। ਜਿਹੜਾ ਤੂੰ ਅੰਦਰ ਗਿਆ ਨਾ। 2000 ਰੁਪਇਆ ਤੈਨੂੰ। ਹਾਂ ਬਾਕੀ ਨਾ ਉਹ 12 ਸਕਿੰਟ ਦੀ ਗੇਮ ਆ। ਭਾਜੀ ਤੁਹਾਡੀ ਮਿਹਰਬਾਨੀ ਉਸਤਾਦ ਜੀ ਇਸ ਬੰਦੇ ਨੂੰ ਨਾ ਸਾਲ ਕ ਥੀਏਟਰ ਤੇ ਲਵਾਓ। ਉਹ ਮਾਈਂਡ ਸੈਟ ਕੀ ਆ ਉਹ ਕਿ ਕੀ ਤੇਰੀ ਹੈ? ਲਾਨਤ ਹੋਏ ਉਸਤਾਦ ਜੀ ਨੇ ਜਿੱਦਾਂ ਕਹਿ ਤਾ ਮੈਂ ਕਰ ਦਿੰਦਾ। ਯਾਰ ਤੇਰੀ ਮੋਟਰਸਾਈਕਲ ਖੜੀ ਬਾਹਰ ਅੰਦਰ ਖੜੀ ਹੈ। 12 ਸਕਿੰਟਾਂ 'ਚ ਮੈਂ ਇਦਾਂ ਦੀ ਕਰਦੇ ਆ ਵੀ ਅੱਧੀ ਕੀਮਤ ਦੀ ਵਿਕੇ। ਫੇਰ ਕੀ ਗੱਲ ਤੁਸੀਂ ਸ਼ਰਾਬ ਪੀਤੀ? ਨਹੀਂ ਤੁਸੀਂ ਸ਼ਰਾਬ ਪੀਤੀ 2000 ਰੁਪਿਆ ਕੱਢ। ਸਰਾਜ ਨੇ ਸ਼ਰਾਬ ਪੀਤੀ ਨਹੀਂ ਉਹਦੇ ਕੋਲ ਨਹੀਂ ਹੁੰਦੀ ਡੀਸੀ ਦੀ। ਉਹਦੇ ਆਪ ਡੋਲਦਾ ਫਿਰਦਾ ਪਤਾ ਹੀ ਲੱਗਦਾ ਖੜਾਪ ਕਰਦਾ ਰਹੇ। ਮਿੱਠੇ 2000 ਬੰਦਾ ਵਾ। 2000 ਰੁਪਿਆ ਕੱਢਦੇ ਲੇਟ ਆਇਆ। ਮੇਰੀ ਗੱਲ ਸੁਣੋ ਮੈਂ ਤੁਹਾਨੂੰ ਕੱਲਿਆਂ ਨੂੰ ਪਲਾਕ ਲਾ ਦਿੰਦਾ ਓਏ ਮੇਰੀ ਗੱਲ ਸੁਣ 2000 ਤੇ ਕਦੀ ਦਾਦਿਆਂ ਦੀਆਂ ਕਦੀ ਫੇਰ ਵੀ ਦਾਦਿਆਂ ਦੀਆਂ ਹੀ ਰਹਿਣੀਆਂ ਬੰਦੇ। ਨਹੀਂ ਇੱਥੇ ਪੋਤਾ ਵੜਿਆ ਹੀ ਨਹੀਂ। ਪੋਤੇ ਦੀ ਗੱਲ ਹੀ ਨਹੀਂ ਹੋਣ ਡਈ। ਮੇਰੀ ਗੱਲ ਨੂੰ ਯਾਰ ਬੰਦਾ ਮੈਂ ਦੇਖੋ ਮੇਰੀ ਗੱਲ ਸੁਣੋ। ਨਹੀਂ ਉਸੂਲ ਤੁਹਾਡਾ ਠੀਕ ਹੈ। ਗੱਲ ਸੁਣੋ ਮੈਂ ਕਿਹਾ ਮਿੱਠੇ ਤੂੰ 1:15 ਵਜੇ ਆਇਆ। ਤੂੰ ਕਹੇ ਸਾਜ ਜੀ ਮੈਂ 1 ਤੋਂ ਪਹਿਲੇ ਆ ਗਿਆ ਸੀ। ਆ ਗਿਆ ਸੀ। ਚੈੱਕ ਕਰ ਲਓ। ਹਾਂਜੀ ਤੂੰ ਕਹੇ ਸਾਜ ਜੀ ਮੈਂ 1 ਤੋਂ ਪਹਿਲੇ ਆ ਗਿਆ। ਪਹਿਲੇ ਆ ਗਿਆ ਸੀ। ਚੈੱਕ ਕਰ ਲਓ। ਮੈਂ ਚੈੱਕ ਕਰਾਂ ਭਾਵੇਂ 55 ਤੇ ਆਵੇਂ 56 ਤੇ 57 ਤੇ 58 ਤੇ 59 ਤੇ ਤੂੰ ਜਿੱਤਿਆ ਪਿਆ। ਹਾਂਜੀ ਤੂੰ ਉਂਗਲ ਦੇ ਵਿੱਚ ਸਕਿੰਟ ਪਸਾਇਆ। ਸਕਿੰਟ ਫਸਾਏ ਆ। ਲੋਕੀ ਸਕਿੰਟਾਂ 'ਚ ਉਂਗਲ ਫਸਾਉਂਦੇ ਤੂੰ ਉਂਗਲ 'ਚ ਸਕਿੰਟ ਫਸਾਏ ਆ। ਤੂੰ ਕਹੇ ਮੈਂ 12:55 ਤੇ ਬੈਲ ਦਿੱਤੀ। ਸਿੱਧੀ ਹੁਣ 12:55 ਤੇ 12 ਸਕਿੰਟਾਂ ਤੇ ਤੂੰ ਦਿੱਤੀ ਬੈਲ। ਤੂੰ ਜਿਹੜੀ ਗੱਲ ਕੀਤੀ ਉਤੇ ਉਹ 2000 ਰੁਪਇਆ ਕੱਢ ਦੇ ਮਿੱਠੇ। ਤੁਸੀਂ ਨਾ ਮੇਰੀ ਗੱਲ ਨੂੰ ਹਾਲੇ ਆਟਾ ਮਟਕਲੀ ਸਟਕਲੀ ਹੈ ਮੈਨੂੰ 2000 ਕੀ ਰੁਪਇਆ। ਹੋ ਗਿਆ ਵਾ ਆਟਾ ਮਟਕਲੀ ਸਟਕਲੀ ਹੈ 2000 ਰੁਪਇਆ ਕੱਢ। ਪਲਾਕ ਖਾਣਾ ਜੀ ਮਰਹਬਾ 2000 ਰੁਪਇਆ ਕੱਢ ਦੇ। ਮੈਂ ਉਸਤਾਦ ਜੀ ਅਸੀਂ 250 ਪਾ ਕੇ ਬਾਰਬੀਕਿਊ ਕਰਨਾ ਵਾ। ਨਹੀਂ ਕਰਨਾ ਭਾਈ ਨਹੀਂ। ਚੱਲ ਮੈਨੂੰ ਦੱਸ ਮੇਰੇ ਨਾਲ ਮੁੱਕ। ਕੀ ਮੈਨੇ ਕੱਲੇ ਨਾ ਮੁੱਕਣਾ ਕੀ ਕਰਨਾ ਮੈਨੂੰ। ਮਰਹਬਾ ਦਾ ਪਲਾਕ ਖਾ ਲਓ। ਮਰਹਬਾ ਦਾ ਪਲਾਓ ਨਹੀਂ ਉਸਤਾਦ ਜੀ ਉਸਤਾਦ ਡਬਲ ਸ਼ਾਮੀ ਹਾਂਜੀ ਡਬਲ ਸ਼ਾਮੀ ਨਾਲ 1 ਮਿੰਟ ਉਸਤਾਦ ਜੀ ਬਾਅਦ ਸਮੋਸੇ ਮੰਗਾਓ ਬੱਚਿਆਂ ਵਾਸਤੇ ਯਾਰ। ਕੱਢ 2000 ਮੈਂ ਕਿਹਾ ਤੁਸੀਂ ਸਮੋਸੇ ਮੰਗਾਓ ਬੱਚਿਆਂ ਵਾਸਤੇ। ਕੱਢ ਨਾ 2000 ਕੱਢ। ਮੈਂ ਕਹਾਂ ਤੋਂ ਮੰਗਾਵਾ ਜੀ 12 ਸਕਿੰਟਾਂ ਦੀ ਏਡੀ ਵੱਡੀ ਸਜ਼ਾ ਮੇਰੇ ਕੋਲ ਕੋਈ ਸਾਨੂੰ 12 ਸਕਿੰਟਾਂ ਦੀ ਏਡੀ ਵੱਡੀ ਸਜ਼ਾ ਨਹੀਂ ਤੇਰੇ ਮਾਪਿਓ ਨੇ ਦਿੱਤੀ। ਉਰੇ ਦੇ ਕੱਢ। ਇੱਥੋਂ ਕੋਈ ਸਲਾਦ ਸਲੂਤ ਵਾਲਾ ਪੈਕਟ ਮੰਗਵਾ ਲਓ ਰਾਇਤਾ ਰੂਤਾ। ਚਲੋ ਉਹ ਵੀ 2000 ਰੁਪਏ ਦੇਣਾ ਸੀ ਜੋ ਮਰਜ਼ੀ ਮੰਗਾ ਲੈਂਦੇ। 2000 ਕੱਢ ਦੇ। ਚੱਲ ਦੇ ਯਾਰ ਹਾਂ ਮੈਂ ਉਹ ਯਾਰ ਤੂੰ ਯਾਰ ਇਹਨੂੰ ਗੰਦੀ ਹੱਥ ਕਰ ਜੇਬਾ ਤੂੰ ਕਾਤੋਂ ਉਹ ਨਹੀਂ ਹੱਥ ਪਾਇਆ ਮੈਂ ਜੇਬ 'ਚ। ਦੇਖੋ ਤੂੰ ਕਿੰਨੇ ਵਜੇ ਆਇਆ ਉਸਤਾਦ ਜੀ ਮੈਂ 1 ਵਜੇ ਤੋਂ ਪਹਿਲੇ ਆਇਆ। ਟਾਈਮ 12:49 ਮਿੰਟਾਂ ਦੇ 49 ਮਿੰਟ 10 ਸੈਕਿੰਡ ਹੋਣ ਦੇ। ਹਲੋ 12 ਵਜ ਕੇ 49 ਸੈਕਿੰਡ ਉਹ 12:49 ਮਿੰਟ ਤੇ ਕੁਝ ਸੈਕਿੰਡ 12 ਸੈਕਿੰਡ ਤੋਂ ਉੱਤੇ ਹੀ ਹੋਣਗੇ। 12 ਵਜ ਕੇ 49। ਤੁਹਾਡੀ ਮਿਹਰਬਾਨੀ ਇਨਸਾਫ ਨਾਲ ਨਾ ਚੱਲੇ ਇਹਨੂੰ ਕੁਝ ਪਾਉਣਾ ਵਾ। ਲਓ ਜੀ 12:48 ਤੋਂ ਮੈਂ ਸ਼ੁਰੂ ਕਰ ਲਿਆ ਜੀ। 12:48 ਤੇ ਮੈਂ ਸ਼ੁਰੂ ਕੀਤਾ ਜੀ ਕਾਲੂ ਬਾਦਸ਼ਾਹ ਸਾਹਿਬ। ਤੂੰ 12:49 ਗਿਆ। ਹਾਂਜੀ 12 ਜਾ ਗਿਆ ਜੀ। ਪੂਰੇ 12:49 ਦੇ ਵਿੱਚ ਤੂੰ ਐਨੇ ਗਾ। 2000 ਦਿਓ। ਚਲੋ ਨਹੀਂ ਤੂੰ ਪਹਿਲੇ ਆਇਆ ਹੁਣ।
ਇਹ ਫਿਰ ਪਹਿਲੇ ਸੋਚ ਕੇ ਗੱਲ ਕਰਨੀ ਸੀ। ਨਹੀਂ ਮੈਨੂੰ ਕੀ ਪਤਾ ਤੁਸੀਂ ਇਹ ਪੁੱਛਣਾ ਏਦਾਂ ਪੁੱਛਣਾ। ਸਾਨੂੰ 12 ਨਿੰਜਾ ਨਹੀਂ ਨਹੀਂ ਕਿਉਂ? ਮੈਂ ਮੈਨੂੰ ਪਤਾ ਉੱਥੇ ਬਹਿ ਕੇ ਦੇਖਿਆ। ਚਲੋ ਉਹਨੂੰ ਤਾਂ 1000 ਤੂੰ ਪਾ 1000 ਤੂੰ ਪਾ ਚੱਲ ਚਲੋ ਮੈਂ ਦਿੰਦਾ। ਹਾਂ ਜੀ ਇਹ ਕਰ ਤੂੰ ਮੈਂ 2 ਹੀ ਦੇ ਦਿੰਦਾ। 1000 ਕੱਢ ਤੇਰਾ ਮੈਂ 1000 ਬਚਾਇਆ ਹੀ ਸਾਲਿਆ ਆ ਮੈਂ ਯਾਰ ਸਾਜ ਮੈਂ ਆਪ 2 ਦਾ ਅਸੀਂ ਕਿਤੇ ਕੱਢ ਕੇ ਦਿੱਤਾ ਵਾ ਰਾਤ ਦੇ ਉਹਨੂੰ ਪਤਾ ਹੀ 2 ਦੇਣਾ ਪੈਣਾ ਉਹਨੇ ਕੈਸਾ ਕਰ ਕਾਹਨੂੰ 1000 ਕੱਢ ਪਰ ਜੈ ਕੈਸ਼ ਕਰਨ ਲੱਗਾ। ਯਾਰ ਕਾ ਜਿਹਨੂੰ ਮਰਜ਼ੀ ਕਰ ਮੈਨੂੰ ਕੈਸ਼ ਦੇ ਯਾਰ ਮਿੱਠੇ ਮੈਂ ਤੈਨੂੰ ਕਰਦਾ ਮੈਂ ਰਾਤ ਧਰ ਜਿਵੇਂ ਕੋਈ ਟੁੱਟੇ ਪੈਸੇ ਦੇ ਕੇ ਕੈਸ਼ ਜਾਈ ਕੈਸ਼ ਵੇਖ ਯਾਰ ਉਹ ਸਾਈਡ ਏਦਾਂ ਕਰੋ ਇੱਕ ਹੋਰ ਬੰਦਾ ਪਾ ਲਓ 5 ਪੈਸੇ ਕਰ ਲਓ। ਨਹੀਂ ਹਲੇ 500 ਨਹੀਂ ਉਹ ਸਾਈਡ ਲੈਦਾ ਵਾ ਉਹ ਸਾਈਡ ਲੈਦਾ ਵਾ ਉਹ ਵੀ ਨਾਲ ਹੀ ਹੈ ਸਾਡੀ ਗੱਡੀ 'ਚ। 1000 ਤੋਂ ਘੱਟ ਨਹੀਂ ਹੋਣਾ ਸਾਹਿਬ। ਟਾਈਮ ਨਾਲ ਕੰਮ ਤੇ ਆ ਕੇ ਵੀ ਠੁਕਰ ਤੇ ਔਰ ਸਕਿੰਟਾਂ ਦੀ ਪੈਣ ਰਹੀ ਆ ਆ ਵੀ ਲੇਟ ਆਇਆ। ਕੌਣ 700 ਹਾਂ 300 ਤੂੰ ਵੀ ਬਚਾ ਨਾ। ਤੁਸੀਂ ਤੂੰ ਕਿੰਨੇ ਵੇ ਆਇਆ ਤੂੰ ਕਿੰਨੇ ਵੇ ਆਇਆ ਅਸੀਂ ਤਾਂ ਇਕੱਠੇ ਹੀ ਇਕੱਠੇ ਹੀ ਆਏ ਉਸਤਾਦ ਜੀ ਅਸੀਂ। ਇਕੱਠੇ ਆਏ ਦੋਵੇਂ ਹਾਂਜੀ ਇੱਕੋ ਟਾਈਮ ਦਫ਼ਤਰ ਲਿਆਓ ਜੀ ਤੁਸੀਂ 1000 ਰੁਪਏ ਤੁਸੀਂ ਦੇ ਦਿਓ। ਇਕੱਠੇ ਤੁਸੀਂ ਆ ਹੀ ਨਹੀਂ ਸਕਦੇ ਪਹਿਲੇ ਇੱਕ ਵੜਦਾ ਫਿਰ ਦੂਜਾ ਵੜਦਾ ਉਰੇ ਦੇ ਤੁਸੀਂ ਇੰਚ ਆਏ ਇਕੱਠੇ ਇੰਚ ਉਰੇ ਦੇ ਵੱਡਾ ਉਸਤਾਦ ਜੀ ਗੁੱਜਰ ਦੀ ਮੌਤ ਹੋ ਗਈ ਐ ਕੱਢ ਇਕੱਠੇ ਤੁਸੀਂ ਆਏ ਨਹੀਂ ਇਕੱਠੇ ਆਏ ਹੀ ਨਹੀਂ ਖਾ ਆਪਣੀ ਮਾਂ ਦੀ ਕਸਮ ਕਿ ਅਸੀਂ ਇਕੱਠੇ ਦਫ਼ਤਰ ਚ ਆਏ ਆ ਪਹਿਲੇ ਕੌਣ ਆਇਆ ਪਹਿਲੇ ਪਿਆ ਹੈ। ਫਿਰ ਬਾਅਦ ਚ ਹੀ ਆਇਆ ਫਿਰ ਲਿਆ ਕੇ ਝੂਠ ਬੋਲਿਆ 500 ਕੱਢ ਓਏ ਓਏ ਮੈਂ ਤਾਂ ਵੱਡਿਆ ਇਹ ਕੀ ਹੈ ਮੇਰੇ ਅਕਾਊਂਟ 'ਚ ਉਸਤਾਦ ਜੀ ਮਦਦ ਕਰ ਕਾਉਂਟਾ ਨਹੀਂ ਇਹ ਤਾਂ ਕੋਈ 1000 ਲੈ ਕੇ ਮੇਰੇ ਦੇ ਕੋਲ ਨਹੀਂ ਹੈ ਮੈਂ ਸਾਰੇ ਦਫ਼ਤਰ ਕੋਲੋਂ ਪੈਸੇ ਲੈਣੇ ਮੈਨੂੰ ਕੋਈ ਹੁੰਦਾ ਨਹੀਂ ਮੇਰੇ ਕੋਲ ਤੇ ਨਹੀਂ ਨਾ ਲੈਣੇ ਤੋਂ ਨਹੀਂ ਤੁਹਾਡੇ ਤੇ ਦੇਣੇ ਆ। ਆ ਲਿਆ ਉਹਨੇ ਫੜਾ ਦੇ ਫਿਰ ਲਿਆ ਵੀ ਨਹੀਂ 1000 ਰੁਪਇਆ ਦਿਓ ਨਾ ਮੈਂ ਤੁਹਾਡੇ ਅਕਾਊਂਟ 'ਚ ਕਰ ਦੇਣਾ 1000 ਰੁਪਏ ਦਿਓ ਲੋ ਹੁਣ ਤੁਸੀਂ ਇਹਨਾਂ ਕੋ ਵੀ ਲੈਣੇ ਆ ਸਾਰੇ ਦਫ਼ਤਰ ਕੋ ਤਾਂ ਲੈਣੇ ਹੀ ਆ ਪੈਸੇ ਵਾਪਸ ਕਰ ਦਿਓ। ਲਓ ਉਸਤਾਦ ਜੀ ਇਹਦਾ ਮੰਗਾਓ 4-5 ਕਿਲੋ ਚਿਕਨ 300 ਤੁਸੀਂ ਹੋਰ ਦਿਓ ਨਾ ਹਾਂਜੀ ਕਦਾ 300 ਤੁਸੀਂ 700 ਦਿੱਤਾ ਨਾ ਤੁਸੀਂ 700 ਦਿੱਤਾ ਹੈ ਨਾ 1000 ਰੁਪਇਆ ਦੀ ਗੱਲ ਸੀਗੀ। ਭਾਈ ਅਗਲੇ ਪਹਿਲੀ ਬ੍ਰੇਕ 'ਚ ਹੀ ਦਿਹਾੜੀ ਲਾ ਗਈ ਨਹੀਂ 700 ਦਿੱਤਾ ਤੁਹਾਨੂੰ ਮੈਂ। ਹਾਂਜੀ 700 ਦਿੱਤਾ ਉਹਦਾ ਬਾਕੀ ਗੈਸ ਹੀ ਸਾਜ ਮੈਂ ਤੇਲ ਪਵਾਇਆ 1000 ਰੁਪਏ ਦਿੱਤਾ। ਯਾਰ ਉਸਤਾਦ ਜੀ ਅਸੀਂ ਪੈਸੇ ਪੂਰੇ ਦਿੱਤੇ ਪੂਰੇ ਉਸਤਾਦ ਜੀ, ਪੂਰੇ ਪੂਰੇ ਹਾਂ। ਹਾਂਜੀ ਸਾਨੂੰ ਜਿਹੜੇ ਨੇ ਕਿਹਾ ਉਸਤਾਦ ਜੀ ਅਸੀਂ ਉਸੇ ਟਾਈਮ ਦਿੱਤੇ ਨੇ। ਮਿੱਠੇ ਤੋਂ 300 ਰੁਪਏ। ਨਹੀਂ ਉਹਨੇ ਮਿੱਟੇ ਮੁੱਟੇ ਨਹੀਂ ਚੈਂਚੂ ਨਹੀਂ ਰਾਤ ਨੂੰ ਕਹਿਣਾ ਮੈਂ ਮਿੱਠੇ ਸਾਨੂੰ ਰਾਤ ਯਾਦ ਕਰਦਾ ਵਾ ਇੱਧਰ ਕੋਈ ਨਹੀਂ ਹੁਣ ਹੋਏਗੀ ਇੱਥੇ ਇਨਸਾਫ ਦੀ ਗੱਲ ਰਾਤੀ ਉਸਤਾਦ ਜੀ ਨੇ ਕਿਹਾ ਸੀ ਕਿ 1 ਵਜੇ ਸ਼ੋਅ ਕਰਨਾ ਵਾ ਹਾਂਜੀ ਆਣਾ ਨਹੀਂ 1 ਵਜੇ ਸ਼ੋਅ ਕਰਨਾ ਵਾ ਯੈਸ ਅਸੀਂ 1 ਵਜੇ ਸਾਰੇ ਸੈੱਟ ਤੇ ਸੀ ਉਸਤਾਦ ਜੀ ਤੁਸੀਂ 1:38 ਤੇ ਆਏ 30 ਮਿੰਟ ਤੇ ਹਾਂ ਸੱਚ ਯਾਰ ਕੈਮਰੇ ਕੱਢੋ ਹੁਣ ਕੈਮਰੇ ਕੱਢੋ। 30 ਮਿੰਟ ਇੱਥੇ ਇਹਦਾ ਕੈਮਰਾ ਜੁਰਮਾਨਾ 5000 ਬਣਦਾ ਮੈਂ ਕਿੰਨੇ ਵੇ ਆਇਆ ਇੱਕ ਠੱਤ ਗਿਆ 38 ਨਹੀਂ ਪਤਾ ਨਹੀਂ ਰਾਉਂਡ ਕਿੰਨੇ ਅਬਾਊਟ date ਆਏ 1:38 ਦੇ ਲੱਗੇ ਸ਼ਾਇਦ ਓਕੇ ਮੈਂ ਗਿਆ ਹੀ ਨਹੀਂ ਸੀ ਮੈਂ ਰਾਤ ਇੱਥੇ ਹੀ ਸੀ ਸੈੱਟ ਤੇ Set ਸਾਡੀ ਦੀ ਗੱਲ ਸੈੱਟ ਦੀ ਸਾਈਡ ਤੇ ਕੋਈ ਸ਼ਰਤ ਦੀ ਗੱਲ ਹੋਈ ਹੈ ਨਹੀਂ ਨਹੀਂ ਸੈੱਟ ਤੇ ਹੀ ਸ਼ੋਅ ਹੁੰਦਾ ਵਾ ਮੈਂ ਕਲੇਮ ਕੀਤਾ ਵਾ ਕਿ ਮੈਂ ਇੰਨੇ ਵਜੇ ਆਇਆ ਨਹੀਂ ਨਹੀਂ ਇਹਨਾਂ ਨੇ ਤੁਸੀਂ ਕਿਹਾ ਪਾਏ ਨੇ ਇੱਕ ਮਿੰਟ ਤੁਹਾਨੂੰ ਜੁਰਮਾਨਾ ਕਾਹਦਾ ਪਿਆ ਕਲੇਮ ਕਰਨ ਦਾ ਉਹਨੇ ਕਿਹਾ ਮੈਂ 55 ਤੇ ਆਇਆ ਤਦ ਫਸਿਆ ਤੂੰ ਕਹਾਂ ਅਸੀਂ ਇਕੱਠੇ ਆਏ ਤਦ ਫਸੇ ਉਹਨੇ ਕਿਹਾ ਮੈਂ ਕਿੰਨੇ ਤੇ ਆਇਆ ਮੈਂ ਤਾਂ ਕਲੇਮ ਹੀ ਕੋਈ ਨਹੀਂ ਕੀਤਾ ਤੁਸੀਂ claim ਤੁਸੀਂ ਕੀਤਾ ਮੈਨੂੰ ਤੁਸੀਂ ਮੈਨੂੰ ਕਹੋ 138 ਤੇ ਮੈਂ ਕਹਾਂ ਹਾਂਜੀ ਮੈਂ ਨਹੀਂ 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 ਇਹ ਨਹੀਂ ਗੱਲ ਤੁਸੀਂ ਕਿਹਾ ਕਿ ਸ਼ੋਅ ਕਰਨਾ ਨਹੀਂ ਜਦੋਂ ਰਾਤੀ ਗੱਲ ਹੋਈ ਕਿ 1 ਵਜੇ ਸਾਰਿਆਂ ਨੇ ਸ਼ੋਅ ਕਰਨਾ ਹਾਂਜੀ। ਇਹ ਉਦੋਂ ਸ਼ਰਤ ਬਣਦੀ ਜੇ ਤੁਸੀਂ ਕਿਹਾ ਹੁੰਦਾ ਕਿ ਜੇ 1 ਵਜੇ ਉਸਤਾਦ ਜੀ ਤੁਸੀਂ ਨਾ ਆਏ ਫਿਰ ਤੁਹਾਨੂੰ ਇੰਨੇ ਪੈਣੇ ਫਿਰ ਬਣਦੀ ਨਹੀਂ ਇਹ ਤਾਂ ਮਿੱਠੇ ਨੇ ਵੀ ਨਹੀਂ ਸੀ ਕਿਹਾ ਆਹੋ। ਮਿੱਠੇ ਨੇ ਕਿਹਾ ਮੈਂ 155 ਤੇ ਆਇਆ ਉਹ ਗਲਤ ਸਾਬਤ ਹੋਇਆ ਨਹੀਂ 55 ਤਾਂ ਮੈਂ ਕਿਹੜਾ ਕਿਹਾ ਸੀਗਾ ਕਿ ਲੇਟ ਹੋ ਜਾ ਗਲਤ ਸਾਬਤ ਹੋ ਤੁਸੀਂ ਮੇਰੇ ਕੋਲ ਪੈਸੇ ਲੈਣਾ ਤੁਸੀਂ ਤਾਂ ਐਵੇਂ ਲੁੱਟਣੇ ਬੱਚੇ ਉਹ ਇੱਕ ਬੱਚੇ- ਮਾਲਕੀ ਦਾ ਨਾ ਨਜਾਇਜ਼ ਫਾਇਦਾ ਨਾ ਚੁੱਕੋ ਤੁਸੀਂ ਝੂਠ ਬੋਲਣ ਦੇ 155 ਨਹੀਂ 1255 ਕਹਿੰਦੇ 1255 ਦਾ ਹਾਂਜੀ ਹਾਂਜੀ। ਹਾਂਜੀ ਲੇਕਿਨ ਤੁਸੀਂ ਰਾਤੀ ਜਾਣ ਲੱਗਾ ਗੇਟ 'ਚ ਬਾਰ-ਬਾਰ ਕਹਿੰਦੇ 1 ਵਜੇ ਸੈੱਟ ਸ਼ੁਰੂ ਹੋ ਜਾਣਾ 1 ਵਜੇ ਸੈੱਟ ਤੇ ਬਹਿ ਜਾਣਾ ਮੈਂ ਕਿਉਂ ਹੋ ਜਾਣਾ? ਹਾਂ ਬਲਕਿ ਠੀਕ ਆ ਗੱਡੀ ਠੀਕ ਆ ਮੈਂ ਲੇਟ ਹੋ ਗਿਆ ਮੈਂ ਨਹੀਂ ਬੈਠਾ ਤੇ ਦਿਓ ਨਹੀਂ, ਇਹ ਮੈਂ ਕਲੇਮ ਤੇ ਨਹੀਂ ਕਰ ਰਿਹਾ ਕਿ ਮੈਂ 1 ਵਜੇ ਇੱਥੇ ਬੈਠਾ ਸੀ ਭਾਜੀ ਜਿਹੜੇ 38.5 ਮਿੰਟ ਜ਼ਾਇਆ ਹੋਏ ਕੀਮਤੀ ਉਹਦਾ ਕੋਲ ਸੁਣੋ ਨਾ ਉਸਤਾਦ ਜੀ ਤੁਸੀਂ ਜਦੋਂ ਗੱਡੀ ਗੱਡੀ ਦੁਬਾਰਾ ਰਾਜਾ ਤੂੰ ਤੇ ਹਲੇ ਦਿੱਤਾ ਵੀ ਕੁਛ ਨਹੀਂ ਨਹੀਂ ਮੇਰੇ 500 ਆ ਗਿਆ ਵਿੱਚ ਦਲੀਲਾਂ ਉਸਤਾਦ ਦੇਣ ਲੱਗ ਪਿਆ ਪੈਸੇ ਦੇ ਕੇ ਦਲੀਲ ਦੇ ਜੀ। ਨਹੀਂ ਇੱਧਰ ਚੱਲ ਗਿਆ ਨਾ ਅਕਾਊਂਟ 'ਚ ਉਸਤਾਦ ਜੀ ਮੇਰੀ ਗੱਲ ਸੁਣ ਮੈਂ ਅਗਰ ਕਹਾਂ ਨਾ ਤੁਸੀਂ ਮੈਨੂੰ ਪੁੱਛੋ ਸਾਜ ਤੁਸੀਂ ਕਿੰਨੇ ਵਜੇ ਸੈੱਟ ਤੇ ਆਏ ਮੈਂ ਕਹਾਂ ਜੀ ਮੈਂ 1 ਵਜੇ ਪੂਰੇ ਇੱਥੇ ਸੀ ਤੁਸੀਂ ਫਿਰ ਕੈਮਰਾ ਦੇਖੋ ਤੇ ਮੈਂ 1 ਵਜੇ ਤੇ ਨਾ ਆਵਾਂ ਫੇਰ ਬਣਦਾ ਮੇਰਾ ਨਹੀਂ ਬਣਦਾ ਇਹ ਸੁਣ ਲਓ ਇਹ ਦੂਸਰੀ ਗੱਲ ਆ। 300 ਰੁਪਇਆ ਦੇ ਦੇ ਜਦੋਂ ਤੁਸੀਂ ਸਾਡੀ ਆਪਣਾ ਦਲੀਲ ਕਰੀਏ ਤਾਂ ਆਉਂਦੀ ਦੱਸੋ ਨਾ ਉਦੋਂ ਪਹਿਲੇ ਭਾਈ ਇਹਨੂੰ ਰਹਿਣ ਦਿਓ ਆ 700 ਮੇਰੇ ਵੱਲੋਂ ਪੈ ਗਏ ਹੈ ਹਾਂ। ਇੱਕ ਮਿੰਟ ਓਏ ਇੱਕ ਮਿੰਟ ਆ 700 ਮੇਰੇ ਵੱਲੋਂ ਪੈ ਗਏ ਇਹਨੂੰ ਲਾਣਤ ਭੇਜੋ ਨਹੀਂ, ਤੁਹਾਡਾ 700 ਨਹੀਂ। ਚੱਲ ਓਏ ਤੁਸੀਂ ਵੱਡੇ ਆਦਮੀ ਹੋ ਤੁਹਾਡਾ 700 800 ਤੁਸੀਂ ਚਲੋ ਜੀ ਮਿੱਠੇ ਦਾ ਵੀ 1000 ਲਾਣਤ ਭੇਜੋ ਰਹਿਣ ਦਿਓ ਆ 1000 ਤੇ 700 ਮੈਂ ਪਾਲ 1700 ਮੇਰਾ ਪੈ ਗਿਆ ਤੂੰ ਵੀ ਰਹਿਣ ਦੇ ਲਾਣਤ ਭੇਜੋ ਮੈਂ ਤੁਹਾਡੇ ਕੋਲ ਲੈਣਾ ਕੀ ਅੱਲਾ ਮਾਫੀ ਦੇਵੇ ਆ ਤੇਰਾ 1000 ਵੀ ਆ ਮੇਰਾ ਹੀ ਆ ਗਿਆ ਚਲੋ 2700 ਮੇਰਾ ਹੀ ਪਾ ਲਓ ਤੁਸੀਂ ਇਹ ਵੇਖ ਲਓ ਜੀ ਤੁਹਾਡੇ ਤੋਂ ਅੱਲਾ ਮਾਫੀ ਦੇਵੇ ਤੁਹਾਡੇ ਤੋਂ ਮੈਨੂੰ ਕਦੀ ਜ਼ਿੰਦਗੀ 'ਚ ਕੁਝ ਬਚਣਾ ਵਾ ਠੀਕ ਆ ਜਾਓ ਤੁਸੀਂ ਇਸ ਸ਼ਰਤ 'ਚ ਨਹੀਂ ਹੈਗੇ ਆ 2700 ਮੇਰਾ ਹੀ ਪੈ ਗਿਆ ਵਿੱਚ ਚਲੋ 2700 ਨਹੀਂ 2700 ਹੀ ਆ 3700 ਆ 26 ਆ 1000 ਤੇਰਾ 1000 ਉਹਦਾ 700 ਇਹਦਾ
ਸਰਕਾਰ 2700 ਤੁਹਾਡਾ ਨਹੀਂ, ਤੁਹਾਨੂੰ ਮੈਂ ਖਤਮ ਕਰਤਾ, ਕੈਨਸਲ ਕਰਤਾ, ਇਹ ਮੇਰੇ ਹੀ ਆ ਹੁਣ, ਮੈਂ ਇਕੱਲਾ ਹੀ ਖਵਾ ਨਹੀਂ ਦਿੰਦਾ, ਹੱਥ ਤੁਸੀਂ ਰੱਜ ਜੋ। ਹੱਥਾਂ ਦੇ ਵਿੱਚ ਹੀ 1000 ਕੈਪ ਕਰ ਜੁਰਮਾਨਾ ਵੀ ਕਰਤਾ, ਜੁਰਮਾਨਾ ਵੀ ਕਰਤਾ ਤੇ 1000 ਜੇਬ ਚ ਵੀ ਕਰ ਲਿਆ ਯਾਰ। ਇਹ ਕਿਹੜੀ ਅੱਛਾ ਭਾਜੀ ਚਲੋ ਦੱਸ ਦਿਓ ਜੀ ਕਿਹੜਾ 1000 ਹੈ? 1000 ਤੋਂ ਦਿੱਤਾ, 1000 ਮੈਂ ਦਿੱਤਾ, 1000 ਇਹਨੇ ਦਿੱਤਾ, 500 ਭਾਈ ਨੇ ਦਿੱਤਾ। 500 ਤੁਹਾਡਾ ਦਿੱਤਾ ਤੁਸੀਂ। ਜਿਹੜਾ ਦੁਬਾਰਾ ਤੁਸੀਂ ਕਿਹਾ ਹਾਂਜੀ ਉਹ 1000 ਜਿਹੜਾ ਇਹਨੇ ਦਿੱਤਾ ਉਹ ਚ 500 ਹੀ ਸੀ ਤੁਹਾਡਾ। ਤੇ ਉਸਤਾਦ ਜੀ ਨੇ 500 ਮੋੜਿਆ। ਤੁਸੀਂ ਕੈਸ਼ ਤੇ ਨਹੀਂ ਨਾ ਦਿੱਤਾ ਕੋਈ ਮੈਨੂੰ? ਨਹੀਂ। ਹਾਂ ਬਸ ਠੀਕ ਆ। ਤੇ 1000 ਇਹਨੇ ਤਾਂ 700 ਇਹਨੇ ਦਿੱਤਾ, ਤੇ ਉਹ ਤੁਹਾਡਾ ਮੈਂ ਖਤਮ ਕਰਤਾ, ਕੈਨਸਲ ਕਰਤਾ, ਮੁੱਕ ਗਿਆ। ਹੁਣ 2700 ਮੇਰਾ ਹੀ ਹੈ। ਨਹੀਂ ਸਤਾਈ ਤੁਹਾਡਾ ਸਤਾਜ ਜੋ ਸਤਾਜੀ ਮੈਂ ਹੀ ਪਾ ਲੈਣਾ ਨਾ, ਜਦੋਂ ਮੈਂ ਹੀ 1 ਵਜੇ ਨਹੀਂ ਆਇਆ ਤੇ ਮੇਰੇ ਪੱਲੇ ਹੀ ਖਾ ਲਓ ਚਲੋ। ਤੇ ਫਿਰ ਉਹਨਾਂ ਦੇ ਤਾਂ ਮੋੜੋ। ਉਹਨਾਂ ਨੇ ਕੈਨਸਲ ਕਰਤਾ, ਖਤਮ ਕਰਤਾ, ਉਹ ਸ਼ਰਤ 'ਚ ਨਹੀਂ ਹੈਗੇ, ਉਹਨਾਂ ਦੀ ਸ਼ਰਤ ਕੈਨਸਲ, ਮੈਂ ਖਵਾ ਦਿੰਦਾ। ਤੇ ਜੋ ਸ਼ਰਤ ਕੈਂਸਲ ਹੈ ਤੇ ਪੈਸੇ ਉਹਨਾਂ ਦੇ ਉਸਤਾਦ ਜੀ ਵਾਪਸ ਕਰੋ ਫਿਰ। ਕਿੰਨਾ ਦੇ? ਇਹ ਜਿਹੜੇ ਤੁਸੀਂ 1000 ਰੁਪਏ ਮਿੱਠੇ ਭਾਈ ਦਾ 1000 ਰੁਪਏ ਇਧਰੋਂ 700 ਉਧਰੋਂ, ਆਹੋ ਇਸ 2700 ਤੁਹਾਡਾ ਕਿੱਦਾਂ ਆਹੋ ਹੋ ਗਿਆ? ਸੱਚੇ ਸੰਤ ਤੁਸੀਂ ਲੁੱਟਣ ਦੇ ਤੁਸੀਂ ਤਾਂ ਜਾਣ ਕੇ ਉਹ ਫਟੀਕ ਪਾਉਂਦੇ ਆਪਣੇ ਆਪ ਨੂੰ। ਸਾਡਾ ਹੀ 2700 ਸਾਡਾ ਹੀ ਆ। ਤੇ ਦਲੀਲ ਨਾਲ ਸਾਬਤ ਕਰੋ ਨਾ, ਦਲੀਲ ਤੁਹਾਡਾ ਵਾ 2700? ਹਾਂਜੀ। ਚਲੋ ਤੁਹਾਡੇ ਪੱਲੇ ਖਾ ਲੈਣੇ। ਨਹੀਂ ਫਿਰ ਤੁਸੀਂ ਕੀ ਪਾਇਆ? ਮੈਂ ਕੁਝ ਵੀ ਨਹੀਂ, ਜੇ ਮੇਰੇ ਪੱਲੇ ਖਾਣੇ ਤੇ ਤੁਸੀਂ ਸ਼ਰਤ 'ਚੋਂ ਬਾਹਰ ਨਿਕਲ ਜਾਓ। ਯਾਨੀ ਕਿ ਅਸੀਂ ਦੋਨੋਂ ਸੂਰਤਾਂ 'ਚ ਅਸੀਂ ਮਰਨੇ ਆ। ਨਹੀਂ ਮਰਨ ਨਹੀਂ ਦੇ ਤੁਸੀਂ। ਉਰੇ ਆਏ ਕਾਸ਼ੀ ਓਏ, ਨਾ ਹੀ ਉਹ ਕਾਸ਼ੀ ਓਏ, ਆਪਣੇ ਪਾਉਂਦੇ ਇਹਨਾਂ ਨੂੰ ਪਹਿਲੇ ਆ ਤੁਸੀਂ ਕੋਲੋਂ ਤੁਸੀਂ ਵੈਸੇ 300 ਤੂੰ ਤੇ 300 ਤੁਸੀਂ ਪਾ ਲਓ ਨਾ। ਤੂੰ ਤਾਂ 300 ਤੇ ਯਾਰ ਤੂੰ ਜੇ ਭਾਈ ਤਾਂ ਮੇਰੇ ਹੱਥ ਇਦਾਂ ਮਾਰਨਾ ਸੀ, ਤੂੰ ਤਾਂ 300 ਕੇ ਤੂੰ 300 ਦੇ ਦੇ, ਤੈਨੂੰ ਮੈਂ ਜੈ ਕੈਸ਼ ਕਰ ਦਿੰਦਾ। ਕਿਉਂ ਦੇ ਦਵਾ? ਉਹ ਤੂੰ ਯਾਰ ਗੁੱਜਰ ਤੂੰ ਓ ਹੀ ਦੇ ਯਾਰ ਦੇ। ਮੈਨੂੰ ਨਾ ਬੁਲਾਇਆ, ਸੈਡ ਸਮਝ ਮਰ ਗਈ 1000 ਰੁਪਏ ਦੇ ਕੇ। ਅੱਛਾ ਮੇਰੀ ਗੱਲ ਸੁਣੋ, ਪਲਾਓ ਪਲੂਲਾ ਮੰਗਾਇਓ, ਐਵੇਂ ਕੋਈ ਨਵਾਂ ਡਰਾਮਾ ਲਾਇਓ ਜਿੱਥੇ ਸਾਰੇ ਮਰੀਜ਼ ਹੀ ਹੈਗੇ ਆ। ਮੈਂ ਕੁਝ ਵੀ ਨਹੀਂ ਖਾਣਾ ਯਾਰ। ਕੀ ਮੰਗਾਣਾ ਦੱਸੋ? ਇਹਦਾ ਦੇਸੀ ਮੁਰਗਾ ਯਖਨੀ ਟੈਪ ਦਾ ਇਧਰੋਂ 3000 ਦਾ 12 ਬੰਦਿਆਂ ਦਾ। 12 ਬੰਦੇ ਦਾ ਕਾ ਦੋ, ਸੈੱਟ ਵਾਲੇ ਬੰਦੇ 2 ਕੈਮਰਾਮੈਨ ਤੇ ਬਸ 8-10 ਨਹੀਂ ਬੰਦੇ। ਨਹੀਂ ਨਹੀਂ, ਸਾਰਿਆਂ ਨੇ ਹੀ ਖਾਣਾ ਹੁੰਦਾ। ਚਲੋ ਸਮੋਸੇ ਸਾਰੇ ਮੰਗਾਓ ਮੰਗਾਓ ਨਾ ਫਿਰ ਤੁਸੀਂ, ਇੱਕ ਸਰਪ੍ਰਸਤ ਤੋਂ ਤੁਸੀਂ ਕੀ ਵਿੱਚ ਪਾਓ 12-13,000 ਰੁਪਏ। ਇੱਥੇ ਮਟਨ ਦੀ ਆਹੋ। ਬਿਰਿਆਨੀ ਚੱਲੇ, ਕੁੰਨਾ ਚੱਲੇ, ਅਸੀਂ ਦੇਸੀ ਮੁਰਗਾ ਅੱਛਾ ਚੱਲੇ। ਤੁਸੀਂ 15-20 ਮਿੰਟ ਅੱਧਾ ਘੰਟਾ ਲੇਟ ਆਓ ਤੇ ਤੁਸੀਂ 500 700 ਦੇ ਰਹੇ, ਮੈਂ 14000, ਮੈਂ ਹਫਤੇ ਬਾਅਦ ਆਇਆ ਹਾਂ। ਸਾਡੀ ਔਕਾਤ ਕੀ ਹੈ ਤੁਹਾਡੇ ਅੱਗੇ? ਤੁਸੀਂ ਬਾਦਸ਼ਾਹ ਹੋ। ਅਸੀਂ ਹੁਣੇ ਆਏ ਹਾਂ। ਘੰਟੇ ਬਾਅਦ ਪੱਠੀ ਪਕਾਉਣੀ ਸੀ, ਬਾਹਰ ਵੀ ਕਿਉਂ ਕਰਨਾ ਸੀ ਉਹਦੇ ਭਾਣ ਆ ਪੈਸਿਆਂ ਦਾ। ਹਾਂਜੀ। ਅੰਮੀ ਕੋ ਲੈ ਕੇ ਆਇਆ ਸੀ। ਕੱਲ ਦਾ ਸਾਰਾ ਜੀਨ ਸਾਨੂੰ ਕੀ ਪਤਾ ਸੀ ਵੀ ਇਹ ਤਾਂ ਸਕਿੰਟਾਂ ਦਾ ਵੀ ਹਿਸਾਬ ਹੋਣੇ, ਮਾਲ ਕੀ ਚੜੀ ਪਈ ਆ। ਵੈਸੇ ਜਾਤੀ ਆ ਸਾਰੀ। ਮੇਰੇ ਆਲੇ ਦੁਆਲੇ ਬਹਿ ਕੇ ਨਾ ਸੋਚ ਸਮਝ ਕੇ ਗੱਲ ਕਰਿਆ ਕਰੋ। ਸਮਝ ਨਹੀਂ ਆਉਂਦੇ ਭਾਈ। ਉਹ ਚਲੋ ਯਾਰ ਚਲੀ ਭੱਜੋ ਚਲੋ। ਇਹ ਤੇ ਆਲੇ ਦੁਆਲੇ ਵੀ ਉਠਾਉਣ ਵਾਲਾ ਹੀ ਹਿਸਾਬ ਆ। ਨਹੀਂ ਹੁਣ ਤੁਸੀਂ ਤਾਂ ਕੁਝ ਪਾਓ ਨਾ, ਤੁਸੀਂ ਕੁਝ ਐਡ ਕਰੋ। ਕਮ ਸੇ ਮੈਂ ਬਰਕਤ ਪਾਉਣੀ ਇਨਸ਼ਾਅੱਲਾ ਤਾਲਾ, ਅੱਛਾ। ਦੁਆ ਕਰਾਂਗਾ ਮੈਂ ਤੁਹਾਡੇ ਰਿਜ਼ਕ 'ਚ ਰੱਬ ਬਰਕਤ ਅਤਾ ਫਰਮਾਏ। ਨਹੀਂ ਜਦੋਂ ਐ ਇਹ ਜਿਹੜੇ ਤੁਸੀਂ ਸਾਡੇ ਲਈ ਦੁਆ ਕਰ ਓਏ ਐ ਸਮੋਸਾ ਲਿਆ ਓਏ, ਲਓ ਸਮੋਸੇ ਲਿਆ ਓਏ। ਸਮੋਸੇ ਮਨਾ ਮਾਂ ਫਿਰ ਕੀ ਖਾਣਾ? ਤਾਂ ਜੀ ਕੋਲੋਂ ਪੈਸੇ ਪਾ ਕੇ ਮੰਦੀ ਖਾਓ, ਨਿਆਣਿਆਂ ਨੂੰ ਪੁਰ ਕਰਾਓ। ਉਹ ਪਲਾਓ ਜਿਹੜਾ ਇਹ ਲਿਆਉਂਦਾ ਹੁੰਦਾ, ਹਾਂ ਹਾਂ ਜਿਹੜਾ ਇਹ ਲਿਆਉਂਦਾ ਹੁੰਦਾ, ਉਹ ਕਿੱਥੋਂ ਲਿਆਉਣਾ ਨਾ? ਇੱਥੋਂ ਲੱਗ ਗਈ ਸਾਰੀ। ਕਿੰਨੇ ਦਾ ਉਹ? ਉਹ 380 ਰੁਪਏ ਦੀ ਪਲੇਟ। ਮੇਰੇ 380 ਦੇ ਦਿਓ, ਮੈਂ ਨਹੀਂ ਖਾਣਾ। 380 ਰੁਪਏ ਦੀ ਪਲੇਟ? ਹਾਂਜੀ। ਡਬਲ ਸ਼ਾਮੀ ਪਾ ਕੇ? ਨਹੀਂ ਨਹੀਂ, ਸ਼ਾਮੀ ਤੋਂ ਬਗੈਰ ਵੀ ਦੌੜ ਸ਼ਾਮੀ। ਤੋ ਸ਼ਾਮੀ ਨਹੀਂ ਹੈ ਹੀ ਨਹੀਂ ਕੋਈ ਨਹੀਂ ਸ਼ਾਮੀ? ਉਹਦੇ ਵਿੱਚ ਸਾਰਾ ਚਿਕਨ ਹੁੰਦਾ ਵਾ। ਸ਼ਾਮੀ ਨਹੀਂ ਹੁੰਦੀ? ਨਹੀਂ ਹੁੰਦੀ, ਉਹ ਨਹੀਂ ਜ਼ਿਆਦਾ ਉਹ ਲੈਣੀ। ਪਲਾਉ ਚਿਕਨ ਪਾਉਂਦੇ ਹੋ ਨਾ ਕਰ ਮੈਂ ਹੋਰ ਪਲਾਓ ਕਿਹੜਾ? ਕਹਿੰਦਾ ਉਹ ਚਿਕਨ ਜੇ ਤੁਸੀਂ ਮਟਨ ਪੁਲਾਓ ਲੈਣਾ ਉਹ ਵੀ ਨਹੀਂ ਉਹ ਨਹੀਂ, ਉਹੀ ਜਿਹੜਾ ਤੂੰ ਲਿਆਉਣਾ ਨਾ ਚਿਕਨ ਵਾਲਾ। ਓਕੇ ਕਰੋ ਸਾਰੀ। ਕਿੰਨੇ? ਕਿੰਨੇ ਲੱਗ ਗਈ ਆ ਸਾਰੀ 380 ਰੁਪਏ ਦੀ ਪਲੇਟ। 300 ਤੋਲ ਕੇ ਦਿੰਦੇ ਆ। ਹਾਂ ਤੋਲ ਕੇ ਦਿੰਦੇ ਆ। 380 ਰੁਪਏ ਦੀ ਇੱਕ ਬੰਦੇ ਦੀ ਬਣਦੀ ਆ। ਹਾਂਜੀ ਬਣ ਜਾਂਦੀ, ਉਨੀ ਪਲੇਟ ਬਣ ਜਾਂਦੀ। ਖਾਧੀ ਆਪਾਂ ਥੋੜੇ ਮਖਸੂਸ ਖੱਤ ਘੁੱਟ ਕੇ ਖਾ ਲੈ, ਲਾਲਾ ਖਾ ਲਾਂਗੇ। ਕਾਤੋਂ ਲਾਲਾ ਖਾਣਾ ਯਾਰ ਮਿੱਠੇ? ਉਹ ਬੰਦੇ ਬਹੁਤੇ ਆ, ਫਿਰ ਜਾਂ ਬੰਦੇ ਘਟਾਓ ਕਿਤੇ ਕੰਮ ਭੇਜ ਦਿਓ। ਕਿਉਂ 10 ਪਲੇਟਾਂ ਆ ਜਾਣੀਆਂ? ਆਏ ਨਹੀਂ ਹਾਂ। ਆ ਪਾਓ ਕੋਲ 1000 ਪਾਓ ਯਾਰ, ਤੁਨ ਕੇ ਖਾਓ ਇੱਥੇ ਬਲੋ ਕੋਈ ਨਹੀਂ। 9 ਰਹਿ ਗਈਆਂ। ਉਹ ਚੀਟੇ ਆ ਕੋਈ ਨਹੀਂ। ਲਓ ਰਹਿ ਗਈ ਹੈ। ਨਹੀਂ, ਮੈਂ ਤੂੰ ਸਮੋਸੇ ਖਾਣੇ? ਮੈਂ ਕੁਝ ਵੀ ਨਹੀਂ ਖਾਣਾ ਉਸਤਾਦ ਜੀ, ਮੈਂ ਰੱਜ ਗਿਆ ਤੁਹਾਡੇ, ਵੈਸੇ ਹੀ ਰੱਜ ਗਿਆ। ਕੁਛ ਤੇ ਲੈ। ਨਹੀਂ ਉਸਤਾਦ, ਦਿਲ ਟੁੱਟ ਗਿਆ ਗੁੱਜਰ ਦਾ। ਗੁੱਜਰ ਆ, ਤੈਨੂੰ ਮੈਂ ਕੀ ਕਹਣਾ? ਕੀ ਮੰਗਾਵਾਂ? ਕੁਝ ਵੀ ਪਾਥੀਆਂ ਮੰਗਾ ਦੋ। ਨਹੀਂ ਨਹੀਂ ਜ਼ਿੰਗਰ ਪਾਥੀਆਂ। ਦਹੀਂ ਖਾਣਾ ਹੀ? ਨਹੀਂ ਉਸਤਾਦ ਜੀ, ਮੈਂ ਕੁਝ ਵੀ ਨਹੀਂ ਖਾਣਾ। ਇਸਕ ਬੋਲਦੇ ਛਿਲਕੇ 'ਚ ਨਿਹਾਰ ਪਾਣੀ ਪਾ ਕੇ ਦੇ ਦਾਂ? ਯਾਰ ਕੁਛ ਖਾ ਲਾ, ਮੁੜ ਕੇ ਐਵੇਂ ਸੱਪ ਤਰ੍ਹਾਂ ਪਿਆ ਹੋਏਗਾ ਮੰਜੇ ਤੇ। ਨਹੀਂ ਨਹੀਂ, ਤੁਸੀਂ ਖਾਓ ਉਸਤਾਦ ਜੀ। ਤੁਸੀਂ ਹੋਰ ਪੈਸੇ ਚਾਹੀਦੇ ਹੋਰ ਦੇ ਦੱਸੋ, ਦੇ। ਮੈਂ ਹੋਰ ਹਾਜ਼ਰ। ਲਿਆ ਕੀ ਗੱਲ ਹੋ ਗਈ? ਉਹ ਨਹੀਂ ਸਾਰਾ ਕੁਝ ਖਾ ਲਿਆ। ਦੇ ਦੇ। ਗੱਲ ਨਹੀਂ ਖਾਣੀ। ਇਦਾਂ ਦਾ ਇਮੋਸ਼ਨਲ ਨਾ ਮੈਨੂੰ ਕਰ ਲਿਆ ਦੇ। ਨਹੀਂ ਨਹੀਂ, ਮੈਂ ਡੇ ਬਾਈ ਡੇ ਤੁਹਾਨੂੰ ਹੁਣ ਮੈਂ ਆਪਣੇ ਤੇ ਡੇ ਬਾਈ ਡੇ ਨਾ। ਆਪਣੇ ਆਪ ਨਾਲ ਮਿੱਠਾ ਜੀ ਅਹਿਦ ਕਰ ਲਿਆ, ਮੈਂ ਇਸ ਦਫ਼ਤਰ ਦੇ ਵਿੱਚ ਖਾਣ ਪੀਣ ਖੁੱਲਾ ਕਰ ਦਿਓ, ਉਹਦਾ ਖਰਚਾ ਅੱਜ ਤੋਂ ਮੇਰੇ ਸਿਰ ਤੇ ਹੈ। ਜਾਓ। ਗੁੱਜਰ ਅੱਛਾ ਤੂੰ ਕੀ ਸਮਝਦਾ? ਇਦਾਂ ਦਾ ਤੇਰਾ ਇਮੋਸ਼ਨਲ ਦੇਖ ਕੇ ਮੈਂ ਕੀ ਕਰਾਂਗਾ ਕਿ ਨਹੀਂ ਯਾਰ ਦਾਨਿਸ਼ ਤੂੰ ਰਹਿਣ ਦੇ ਯਾਰ, ਲੈ ਫੜ। ਜੇ ਤੂੰ ਇਦਾਂ ਕਰਨਾ ਫਿਰ ਨਹੀਂ ਨਹੀਂ, ਮੈਂ ਉਹ ਕਹਿੰਦਾ- ਨਹੀਂ ਗੱਲ, ਫੋਨ ਰਿਕਾਰਡ ਮੈਂ ਕਹਿੰਦਾ ਤੂੰ ਗੁੱਸੇ 'ਚ ਕਹਿ ਤੇ ਸਹੀ ਮੇਰੇ ਕੋ ਹੋਰ ਲੈ ਲਓ। ਹੋਰ ਲੈ ਲਓ। ਨਹੀਂ ਮਿੱਠਾ ਜੀ, ਇੱਥੇ ਚਾਹ
ਪਾਣੀ ਦਾ ਵੀ ਬਿੱਲ ਜਿਹੜਾ ਉਹ 3-3 ਮਹੀਨੇ ਦਾ ਚੜਿਆ ਉਹ ਮੈਂ ਕਲੀਅਰ ਕਰਨਾ ਵਾ ਹੁਣ। ਸਾਰੇ ਖਰਚੇ ਮੇਰੇ ਤੇ ਪਾ ਦਿਓ, ਖੁੱਲਾ ਖਾਓ ਪੀਓ। ਚਲੋ ਅੱਜ ਤਾਂ ਤੇ ਕਰੋ ਨਾ, ਨੈਕਸਟ ਵੀਕ ਪਾ ਲੈਂਦੇ। ਦਾ ਘਰ ਤੇ ਦਿੱਤਾ ਬਾਸ਼। ਨਹੀਂ ਖਾਣਾ ਕੀ ਤੂੰ? ਤੁਸੀਂ ਦੱਸੋ। ਨਹੀਂ ਇੰਜ ਨਹੀਂ ਵਾ, ਤੂੰ ਸਾਡੇ ਨਾਲ ਖਾਣਾ ਵਾ। ਹਾਂ ਨਾਲ ਅਸੀਂ ਐਡਾ ਵੀ ਮਿੱਠਾ ਬਗੈਰਤ ਨਹੀਂ ਮੈਂ ਮੈਂ ਤਾਂ ਰਿਐਕਟ ਹੀ ਦੇਈ ਜਾਂਦੇ ਆ ਬਗੈਰ ਤੋਂ ਹੋ ਕੇ। ਇਹ ਗੁੱਜਰ ਦਾ ਦਸਤਰਖਾਨ ਚੱਲੇਗਾ ਯਾਰ ਪਲਾਓ ਤੈਨੂੰ ਮਨਾ ਤੇ ਨਹੀਂ। ਉਸਤਾਦ ਜੀ ਮੈਨੂੰ ਸਮੋਸੇ ਵੀ ਮਨਾ, ਮੈਨੂੰ ਪੁਲਾਓ ਵੀ ਮਨਾ। ਓਏ ਆ ਦੇਖ ਤੇ ਇੱਧਰ ਉਹਨੇ ਕਿਹਾ ਤੇਰੇ ਵਾਸਤੇ ਜ਼ਹਿਰ ਆ ਪਲਾਓ, ਅਸੀਂ ਖਾਵਾਂਗੇ। ਮੱਛੀ ਮੰਗਾਵਾਂ ਹਾਏ ਮੈਂ ਮਛਲੀ ਸਾਲਾ ਵਾ ਤੂੰ ਮੇਰਾ। ਆ ਵੇਖਿਆ ਮੈਂ ਤਾਂ ਕਹਿੰਦਾ ਸੀ ਮੈਂ ਨਹੀਂ ਮੁੱਠੇ ਕੁਝ ਖਾਣਾ। ਤੁਸੀਂ ਖਾਓ। ਮੇਰੀ ਗੱਲ ਸੁਣ, ਇੱਧਰ ਇਹ ਹਲਕਾ ਜਿਹਾ ਚਮਕਦੀ ਦੇ ਸਾਲੇ ਦੀ ਜੋ ਮਾਰੀ ਖਾ ਲੈ। ਪੌਣੇ 3 ਵਜੇ ਤੁਹਾਨੂੰ ਦਫ਼ਤਰ ਆਂਦੇ ਚਾਹ, ਫਿਰ ਉਸ ਤੋਂ ਬਾਅਦ 5:30 ਵਜੇ ਚਾਹ, ਦਰਮਿਆਨ ਚ ਪਰਾਠੇ। ਓਏ ਜੀ ਤੇਰੇ ਲੋ ਤੇ ਅੱਜ ਤੋਂ ਸ਼ੁਰੂ ਕਰਨਾ। ਅੱਜ ਤੋਂ ਨਹੀਂ, ਅੱਜ ਤੇ ਹੁਣ ਤੁਹਾਡੇ ਕੋਲ ਪੈਸੇ ਆ ਗਏ, ਤੇ ਫਿਰ ਅਸੀਂ ਮੰਗਾਉਨੇ, ਤੂੰ ਸਾਡੇ ਨਾਲ ਖਾਣ। ਨਾਲ ਨਹੀਂ ਖਾਣਾ। ਮੈਂ ਦੇਖੋ ਮੈਂ ਤੈਨੂੰ ਪਰੌਠੇ ਵੀ ਬਣਾਵਾਂ, ਤੈਨੂੰ ਨਹੀਂ ਤੈਨੂੰ ਸਮੋਸੇ ਵੀ ਤੂੰ ਨਹੀਂ ਖਾਣੇ, ਤੂੰ ਪੁਲਾਓ ਵੀ ਨਹੀਂ ਖਾਣਾ। ਉੱਥੇ ਲਾਹੌਰ ਸਵੇਰੇ 8:30 ਵਜੇ ਤੂੰ 3.5 ਪਰੌਠੇ ਖਾ ਕੇ ਸੈੱਟ ਤੇ ਬਹਿ ਕੇ ਕਹਿਣਾ ਸੋ ਜੀ ਮੇਰੇ ਕੋਲ ਨਹੀਂ ਹੋਣਾ। ਤਾਂ ਹੀ ਮੈਂ ਛੱਡ ਤੇ ਨਹੀਂ ਛੱਡਦੇ ਨਹੀਂ ਨੋਟ। ਅੱਛਾ ਹਲਕਾ ਫੁਲਕਾ ਕੁਝ ਖਾ ਲਾ। ਮੈਂ ਘਰ ਵੀ ਸਾਰਾ ਘਿਓ ਡੋਲਤਾ। ਮੈਂ ਕਿਹਾ ਇੱਥੇ ਘਿਓ ਯੂਜ਼ ਹਾਂਜੀ ਇਹ ਤੂੰ ਬਹੁਤ ਅੱਛੀ ਗੱਲ ਕੀਤੀ ਆ। 에ਅਰ ਫਰਾਇਰ ਲਿਆਤਾ ਉਹਨਾਂ ਨੇ। ਨਹੀਂ ਉਹ ਬਾਈ ਨੇ ਡੋਲਿਆ, ਕਹਿੰਦੇ ਦਾਰੇ ਦੇ ਹੱਥ ਪਾ ਕੇ ਉਹ ਰੋੜ ਦੇ ਸਾਰਾ। ਉਹ ਤੂੰ ਨਹੀਂ ਰੋੜਿਆ। ਸਾਜੀ ਚਾਹ ਦਾ ਸ਼ੌਕੀਨ ਆ ਬਸ। ਚਾਹ ਔਰ ਚਾਹ ਦੇ ਨਾਲ ਕੋਈ ਚੀਜ਼ ਮੰਗਾ ਲੈਣੇ। ਨਹੀਂ, ਚਾਹ- ਚਲੋ ਇਦਾਂ ਕਰਦੇ ਚਾਹ ਨਾਲ ਕੁਝ ਮੰਗਾ ਲੈਣੇ। ਨਹੀਂ ਉੜ ਕੇ ਮੰਗਵਾ ਦੇ। ਚਾਹ ਵੀ ਮੈਂ ਨਹੀਂ ਜੇ ਪੀਣੀ, ਤੁਹਾਡੇ ਪੱਲਿਓ ਮੈਂ ਨਹੀਂ ਪੀਣੀ। ਯਾਰ ਚਾਹ ਨਾਲ ਤੈਨੂੰ ਮੈਂ ਚਾਹ ਨਾਲ ਮਟਨ ਮੰਗਾ ਲੈਣੇ ਕੜਾਈ। ਚਾਹ ਪੱਕਣਾ ਖਾ ਲੈ। ਚਾਹ ਨਾਲ ਕੜਾਈ ਮਟਨ ਕੜਾਈ ਮੰਗਾ ਲੈਣੇ। ਇੱਧਰ ਤੁਸੀਂ ਜਾਂ ਫਿਰ ਉਸਤਾਦ ਹੋ, ਤੁਹਾਡਾ ਅਦਬ ਕਰਦਾ, ਮੈਂ ਚਾਹ ਪੀ ਲੈਂਦਾ ਬਸ। ਬਸ ਕੱਲੀ ਚਾਹ ਹੀ ਪੀ। ਇਹਨੇ ਉਸਤਾਦ ਜੀ ਮੈਨੂੰ ਪਤਾ ਕੀ ਚਾਹ ਦੇ ਨਾਲ ਕੋਇਟਾ ਦੇ ਪਰਾਠੇ 2 ਖਾਣੇ ਨੇ। ਬਸ ਪਰਾਠੇ ਵੀ ਮਨਾ। ਪਰਾਠੇ ਨਹੀਂ ਮੈਨੂੰ ਖਾਂਦਾ। ਓ ਯਾਰ ਹਲੇ ਕੱਲ ਤਾਂ ਤੂੰ ਖਾਦਾ ਪਰੌਠਾ ਭਰਾ। ਨਹੀਂ ਖਾਦਾ ਮੈਂ। ਓਏ ਪੂਰਾ ਪੂਠਾ ਖਾਦਾ ਤੂੰ। ਨਹੀਂ, ਜਿਸ ਬੰਦੇ ਨੂੰ ਖਿਲਾਇਆ ਤੈਨੂੰ ਵੀ ਪਤਾ ਵਾ, ਤੈਨੂੰ ਵੀ ਪਤਾ ਵਾ। ਨਹੀਂ ਲਿਆਂਦਾ ਖਾਦਾ ਨਹੀਂ ਸੀਗਾ, ਅੱਧਾ ਖਾਦਾ ਸੀ ਵਿੱਚੋਂ। ਅੱਛਾ ਯਾਰ ਕੋਈ ਕੀ ਮਿਲੇਗਾ ਇਸ ਟਾਈਮ? ਅੱਛਾ ਪਲਾਓ ਹੀ ਮੰਗਾਓ ਹੁਣ। ਸਾਜੀ ਪਲਾਓ ਹਦਾਇਤ ਵਾਲਾ ਬੱਦਲਬਾਜ਼ੀ ਹੋਈ ਆ ਬਾਹਰ। ਯਾਰ ਮੈਂ ਫੋਨ ਕਰਾਂ ਰਾਈਡਰ ਨੂੰ, ਮਸਕੀਨ ਦੀਆਂ ਟਿੱਕੀਆਂ ਮੰਗਾਈ। ਓ ਯਾਰ ਇਹ ਤੇ ਲੇਟ ਹੋ ਜਾਣਾ ਕੰਮ। ਨਹੀਂ ਸਾਜੀ ਪਲਾਓ ਹੀ ਚੱਲੇਗਾ। ਸਾਜੀ ਪਲਾਓ ਹੀ ਮੰਗਾਓ ਇਥੋਂ ਉਹੀ ਆਹੀ। ਚਲੋ ਠੀਕ। ਖਾਣਾ ਮੈਂ ਕੁਛ ਵੀ ਨਹੀਂ, ਹੁਣ ਤੁਹਾਨੂੰ ਮਸ਼ਵਰਾ ਦੇ ਦਿੰਦਾ। ਥੋੜਾ ਜਿਹਾ ਖਾਲੀ ਪਲਾਓ ਨਾਲ ਕੁਝ ਨਹੀਂ ਤਾਂ ਉੱਤੋਂ ਤੈਨੂੰ ਮੈਂ ਚਾਹ ਪਿਆਵਾਂਗਾ, ਈਜ਼ੀ ਹੋ ਜਾ। ਯਾਰ ਤੂੰ ਮਸ਼ਵਰਾ ਵੀ ਕਾਹਤੋਂ ਦੇਣਾ? ਲੇਕਿਨ ਗੁੱਜਰ ਜੀ ਮੇਰੀ ਸੁਣ ਕੇ ਅੱਖਾਂ ਜਗਾ ਪਾ ਆ ਜਾ, ਤੂੰ ਪਲਾਓ ਖਾਣਾ ਵਾ। 1 2 3 4 5 6 ਸਾਜੀ 500 ਕੋਲੋਂ ਕੋ ਦੇ ਗਿਆ ਜਿਹੜੀ 7 7 ਚੁੱਕਾ 28 72 ਹੋ ਗਿਆ। ਸੱਤ ਚੁੱਕਾ 28 ਓਏ। ਅੱਛਾ ਮੇਰੀ ਇੱਕ ਜਗ੍ਹਾ ਤੇ ਵਾਕਫੀਅਤ ਹੈ ਵਾ। 7 ਜਗ੍ਹਾ ਤੇ ਲੈ ਆ 2700 ਰੁਪਇਆ। ਇੱਧਰ ਹੁਣ ਫਾਇਦਾ ਵੀ ਅਸੀਂ ਤੁਹਾਡਾ ਕਰ ਦਈਏ ਫਿਰ। ਕੀ 250 ਦੀ ਪਲੇਟ ਤੁਹਾਨੂੰ ਚਿਕਨ ਵਾਲੀ ਮੁਰਗ ਪੁਲਾਓ ਦੀ ਮਿਲ ਜੇ ਤੇ ਫਿਰ ਲੇਕਿਨ ਟੇਸਟ ਜਿਹੜਾ ਉਹੀ ਟੇਸਟ ਚੈੱਕ ਕਰਾ ਦੇਣਾ, ਮੈਂ ਇੱਕ ਲਿਆ। ਕਰਾ। ਅੱਛਾ ਮੈਂ ਕੁਛ ਨਹੀਂ ਖਾਣਾ। ਇੱਕ ਮਿੰਟ। ਉਹਨੇ ਆਪਣੀ ਪਲੇਟ ਤੇ ਆੜੀ ਪਈ ਆ। ਯਾਰ ਉਹ ਕਾਸ਼ੀ ਨੂੰ ਕਹਿ ਮੁਰਗ ਓਏ ਹੋਏ ਹੋਏ ਹਾਂ ਜੀ ਪੜਿਆ ਗਿਆ। ਮੈਂ ਕਿਹਾ ਖੈਰ ਵੈਸੇ ਤਕੱਬਰ ਇੰਨਾ, ਮੈਂ ਦਿਆਂਗਾ ਦਾਰੇ ਨੂੰ ਰੋਟੀ, ਮੈਂ ਦਿਆਂਗਾ ਇੰਜ ਕਰਾਂਗਾ। ਯਾਰ ਮੇਰੀ ਗੱਲ ਸੁਣੋ, ਨੀਚੇ ਛਾਪਰ ਤੁਹਾਨੂੰ ਮੈਂ ਜ਼ਿੰਗਰ ਖਵਾਵਾਂ ਬਹੁਤ ਆਲਾ ਜ਼ਿੰਗਰ। ਉਹ ਜਿਹੜਾ ਉਧਰ ਮੰਗਾਇਆ ਉਹਦਾ ਉਧਰ ਮੰਗਾਇਆ ਓਏ ਹੋਏ। ਉਹ ਜਿਹੜਾ ਖਾਵਰ ਲੈ ਕੇ ਆਉਂਦਾ। ਓ ਯੈਸ ਸੁਭਾਨ ਅੱਲਾ। ਡਨ ਕਰੋ। ਸਾਜੀ ਓਕੇ ਕਰੋ ਜੀ। ਸਿੰਗਰ ਵੀ ਤੇ ਪਲਾਓ ਵੀ। ਨਾਲ ਟਿਕਟ ਪੈਕ ਵੀ ਹੋ ਜਵੇ ਨਾ ਹਲਕਾ ਜਿਹਾ ਚਾਪ ਆ ਜਵੇ ਜਰਾ। ਕੀ ਆਈ ਬਣਾ ਦੇਖੋ 270 ਰੁਪਏ ਦਾ ਜਿੰਗਰ ਬਰਗਰ ਆ। ਸਾਜੀ ਬਾਹਰ ਵੀ ਕੋ ਕਹਿੰਦਾ ਸੀ ਭੱਠੀ ਤੋਂ ਆਈ ਆ, ਕੋਲਾਬਾਦੀ ਕਰਨੀ ਸੀਗੀ ਬਾਰਬੀਕਿਊ ਕਰੀਏ। ਉਸਤਾਦ ਪਾਰਕ ਜੀ ਚ। ਪਾਲਕ ਕੱਟ ਕੇ ਨਾ ਉੱਥੇ ਪਕੌੜੇ ਬਣਾ ਕੇ ਖਾਂਦੇ ਓ ਯਾਰ ਮੇਰੀ ਓਏ ਹੋਏ ਸੁਭਾਨ ਅੱਲਾ ਤਲ ਕੇ ਤੇਰਾ ਬੱਚੇ ਰੌਕਟ ਰਗਾ ਮੂੰਹ ਖਾ ਦੂੰਗਾ। ਭੱਠੀ ਧੋਣੀ ਆ, ਸੀਖਾਂ ਧੋਣੀਆਂ, 5-7 ਕਿਲੋ ਚਿਕਨ ਮੈਰੀਨੇਟ। ਯਾਰ ਉਹ ਜਿਹੜਾ ਇਹ ਮੌਸਮ ਨਹੀਂ, ਇਹ ਮੌਸਮ ਹੈਗਾ ਵਾ ਪਕੌੜੇ ਆਪ ਕੱਢ ਕੇ। ਆਹ ਉਹੀ ਤਾਂ ਮੈਂ ਕਹਿੰਦਾ ਪਾਲਕ ਤੋੜੋ ਤੂੰ, ਪਾਲਕ ਤੋੜੋ। ਮੌਸਮ ਉਹੀ ਹੈ ਜਿਹੜਾ ਤੁਸੀਂ ਕਹਿਤਾ ਵਾ, ਉਹ ਖਾਵਰ ਵਾਲਾ ਹਾਂ ਉਹ ਮੰਗਾਉਣੇ। ਮੌਸਮ ਦਾ ਅੱਲਾ ਕੰਮ। ਉਸਤਾਦ ਜੀ ਪਾਲਕ ਤੋੜੋ। ਜ਼ਿੰਗਰ 버ਗਰ ਪਕੌੜੇ ਨਾਲ ਆਲੂ ਵਾਲੀਆਂ ਟਿੱਕੀਆਂ ਮੰਗਾ ਲੈਣੇ। ਹਾਂ 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 ਇਹ ਉਸਤਾਦ ਜੀ ਸਿੰਗਰ 버ਗਰ ਨਾਲ ਛੱਲੀ ਹੋ ਜੇ ਕੇ ਹਾਂ ਹਾਂ ਚਾਹ ਹੋਏ ਨਾਲ। ਓਏ ਚਾਹ ਕਰਕੇ ਤੂੰ ਸਿੰਗਰ 버ਗਰ ਨਾਲ ਗ੍ਰੀਨ ਟੀ ਪੀਓ। ਉਹ ਨਹੀਂ ਭਾਜੀ, ਉਹ ਕਹਿੰਦਾ 5 ਵਜੇ ਤੋਂ ਬਾਅਦ ਅਸੀਂ 버ਗਰ ਦੇਣੇ। ਉਹ ਆਪਸ਼ਨ ਖਤਮ ਹੋ ਗਿਆ। ਫੇਰ ਹੁਣ ਸੁਸ਼ੀ ਕੀ ਮੰਗਾ ਲਓ। ਹੈ ਸੁਸ਼ੀ ਸੁਸ਼ੀ ਨਹੀਂ ਕਦੀ ਖਾਧੀ? ਕभी ਸੁਸ਼ੀ ਕभी ਗਮ। ਸ਼ੂਸ਼ੀ ਹੈ ਤੇਰੇ ਕੋ? ਨਹੀਂ ਉਹ ਕਿਦੋਂ ਦੀ ਸ਼ੂਟ ਹੁੰਦੀ ਹੈ ਨਾ ਸੁਸ਼ੀ ਖਾਣ ਵਾਲੀ। ਜਿਹੜੀ ਖੁਦ ਸੁਸ਼ੀ। ਖੁਦ ਸ਼ੂਸ਼ੀ ਕਰ ਲਾ ਤੂੰ ਇੱਥੇ। ਉਹ ਯਾਰ ਮੇਰੀ ਗੱਲ ਸੁਣ, ਪਤਾ ਕੀ ਗੱਲ ਆ? ਸਪੈਗਟੀ ਮੰਗਾ ਲਓ। ਉਹ ਗੱਲ ਤੇ ਸੁਣ ਲੈ ਮੇਰੀ। ਤੂੰ ਆਪਣਾ ਨਕਸ਼ਨੈਨ ਤੇ ਵੇਖ ਲੈ ਕਿਦਾਂ ਦੇ ਨਾਂ ਲਈ ਜਾਂਦੇ ਆ, ਮੈਚ ਹੀ ਨਹੀਂ ਕਰਨ ਦੇ। ਆਲੂ ਵਾਲੀ ਟਿੱਕੀ, ਤਲੇ ਨਾਨ ਦੀ ਗੱਲ ਕਰ, ਸ਼ੂਸ਼ੀ ਮੂਸ਼ੀ। ਤੂੰ ਇਹ ਕਹਿ ਕਿ ਮੈਨੂੰ ਆਂਡਾ ਬਣਾ ਦਿਓ ਬਸ, ਇੰਨਾ ਕਹਿ ਦੇ। ਮੇਰੀ ਗੱਲ ਸੁਣ, ਗੱਲ ਇਹ ਆ
ਦੇਖ ਮੈਂ ਤੈਨੂੰ ਇੱਕ ਤੂੰ ਜ਼ਰਾ ਫੀਲ ਲੈਣੀ ਹੈ ਬਸ ਇੱਕ ਕ੍ਰਿਸਪੀ ਜਿਹਾ ਸਮੋਸਾ ਉਹਦੇ ਨਾਲ ਮੈਂ ਤੈਨੂੰ ਪਾਉਣਾ ਚਾਹ ਦਾ ਕੱਪ ਓਏ ਤੂੰ ਇੰਜ ਇੱਕ ਦੰਦੀ ਸਮੋਸੇ ਦੀ ਵੱਢਣੀ ਤੋਂ ਹਲਕਾ ਜਿਹਾ ਚਾਹ ਪੀਣੀ ਸਿਰਫ ਚਾਹ ਦਾ ਕਹਿ ਕੇ ਤੁਸੀਂ ਸਮੋਸਾ ਵੀ ਓਕੇ ਕਰਾ ਲਿਆ ਹਨਾ ਉਰੇ ਆ ਯਾਰ ਨਹੀਂ ਨਹੀਂ ਓਏ ਬਿਲਕੁਲ ਠੀਕ ਆ ਸਾਜ ਤੁਸੀਂ ਇਹ ਤਾਂ ਕੋਈ ਫਾਈਨਲ ਕਾਕਾ ਜੀ, ਖੈਰ ਮੈਨੂੰ ਸਮੋਸੇ ਮਨਾ ਵਾ ਸਖਤੀ ਨਾਲ ਮਨਾ ਰਜ਼ਾ ਭਾਈ ਨੇ ਮਨਾ ਕੀਤੇ ਆ। ਤੇ ਤੈਨੂੰ ਮੁਰਗ ਪਲਾਓ ਤੇਰਾ ਖੁੱਲਾ ਉਹ ਤਾਂ ਚਲੋ ਹੁਣ ਚੀਟ ਦੇ ਬਣਾ ਲੈਂਦਾ ਬੰਦਾ ਉਹਦੇ ਕਿ ਚੀਟ ਦੇ ਤਾਂ ਹੈ ਵਾ ਨਹੀਂ ਸਮੋਸਾ ਸਹੀ ਹੈ ਮੁਰਗ ਉਹਦਾ ਪਲਾਓ ਚਮੋਚਾ ਫਿਰ ਬੰਨ ਪਾ ਦਿੰਦਾ ਚਮੋਚਾ ਇੱਕ ਮਿੰਟ ਯਾਰ ਬੇਟੇ ਸਾਜ ਜੀ ਤੁਹਾਡਾ ਕੀ ਦੇਣਾ ਤੁਸੀਂ ਆਪਣਾ ਦੇਣ ਦੱਸੋ ਮੇਰੀ ਗੱਲ ਸੁਣੋ ਇਹ ਚਿਕਨ ਕਿੰਨੇ ਦਾ ਕਿਲੋ ਆ ਮੇਰੀ ਗੱਲ ਸੁਣੋ 500 ਰੁਪਏ ਨਹੀਂ ਨਹੀਂ ਸਾਜੀ ਚਾਹ ਸਮੋਸਾ ਜੀ ਚਾਹ ਸਮੋਸਾ ਜੀ ਚਾਹ ਸਮੋਸਾ ਮੇਰੀ ਗੱਲ ਸੁਣੋ 500 ਫੇਰ ਨਜ਼ਰ ਦੇਣੀ ਪੈਣੀ ਨਹੀਂ ਨਹੀਂ ਅੱਲਾ ਖੈਰ ਸਾਜੀ ਠੀਕ ਹੈ ਚਾਹ ਸਮੋਸਾ ਓਕੇ ਕਰੋ ਨਹੀਂ ਨਹੀਂ ਲਾਹੌਰ ਜਦੋਂ ਆਪਾਂ ਕੀਤਾ ਚੋਰ ਸਮੋਸੇ ਖਵਾਏ ਸੀ ਮੇਰੇ ਬਾਹਰ ਹੀ ਨਹੀਂ ਟੁੱਟਾ ਮੇਰਾ ਬਾਹਰ ਜੇ ਰਿਹਾ ਮੈਨੂੰ ਹਰ ਬੰਦਾ ਜੋਰ ਮਾਰਤਾ ਸੀ ਮਿੱਟ ਉਹ ਸਮੋਸੇ ਨਾਲ ਜ਼ੋਰ ਬਹੁਤ ਤੂੰ ਮਾਰਿਆ। ਤੂੰ ਨਾ ਉਹਨਾਂ ਕੋ ਹੋਰ ਵੀ ਕਾਫੀ ਚੀਜ਼ਾਂ ਹੁੰਦੀਆਂ ਕੁਝ ਹੋਰ ਮੰਗਾ ਲੈਣੇ ਆ ਹਾਂ ਕੀ? ਜਾਂ ਫਰੂਟ ਚਾਟ ਕਰੀਮ ਚਾਟ ਮੰਗਾ ਦਿਓ ਚਾਰ ਤੇਰਾ ਹੈ ਮੂੰਹ ਉਹ ਫਰੂਟ ਯਾਰ ਇਹ ਨਹੀਂ ਵੀ ਸਮੋਸੇ ਖਾਊ ਤੇ ਇਹਦਾ ਅਸੀਂ ਠੇਕਾ ਲਿਆ ਵਾ ਨਹੀਂ ਇਹ ਚਾਹ। ਅਸੀਂ ਖਵਾਉਣੇ 12 ਸਕਿੰਟ ਪਹਿਲੇ ਕਿੰਨੇ ਦਾ ਸਮੋਸਾ ਵਾ 100 ਰੁਪਏ ਦਾ 100 ਇਹਨੂੰ ਵੈਸੇ ਦੇ ਦਾਂਗੇ ਤੂੰ ਜਾ ਮੇਰਾ ਪੁੱਤਰ ਬਾਹਰੋਂ ਜਾ ਕੇ ਖਾਇਆ ਜੋ ਮਰਜ਼ੀ ਨਹੀਂ ਤੁਸੀਂ ਮੈਨੂੰ ਭਾਈ ਇੰਨਾ ਕੁ ਪਲਾਓ ਮੰਗਾ ਦਿਓ ਇੰਨਾ ਕੁ ਬਸ ਇਹ 100 ਰੁਪਏ ਦਾ ਨਹੀਂ ਕਿੰਨਾ ਤੁਹਾਨੂੰ ਪਿਆ ਉਹ ਫਿਰ ਕਿੰਨਾ ਕੁ ਸੌਰੀ ਪੰਜਾ ਬਹੁਤਾ ਖੁੱਲ ਗਿਆ ਲੋ ਕਿਲੋ ਬੰਦਾ ਵਾ ਇਹ ਕਿਲੋ ਦਾ ਬੱਟਾ ਹੁੰਦਾ ਤਾਂ ਯਾਰ ਮੇਰੀ ਗੱਲ ਸੁਣ ਸਤਾਜੀ ਸਪਿਨ ਰੋਲ ਮੰਗਾ ਲਓ ਤੇ ਇੱਧਰ ਉਸਤਾਦ ਜੀ ਪਲਾਓ ਦੇ ਵਿੱਚ ਨਾ ਪਲਾਓ ਦੀ ਸ਼ਾਮੀ ਨਾ ਪਵਾਇਓ ਮੈਂ ਇੱਦਾਂ ਹੀ ਖਾ ਲੂ ਲੈ ਕੇ ਹਾਂ ਦੁਪਹਿਰੀ ਪਵਾ ਲਈਓ ਅੱਛਾ ਸਾਜ ਜੀ ਮੇਰੀ ਗੱਲ ਸੁਣੋ ਫਾਸਟ ਫੂਡ ਕਰਕੇ ਦੇਖ ਲੈਂਦੇ ਹਾਂ ਹਾਂ ਮਿੱਟ ਨਹੀਂ ਫਾਸਟ ਫੂਡ ਫਾਸਟ ਫੂਡ ਸਮੋਸੇ ਨਾਲੋਂ ਬੰਦ ਜ਼ਿਆਦਾ ਪਾਉਂਦਾ ਉਹ ਕੰਮ ਫਾਸਟ ਖਰਾਬ ਫੂਡ ਬੰਦ ਪਾਉਂਦਾ ਫਿਰ ਮੇਰੀ ਅੱਖਾਂ ਬਾਹਰ ਆ ਜਾਂਦੀਆਂ ਮੈਨੂੰ ਯਾਰ ਤੁਸੀਂ ਦੱਸ ਦਿਓ ਯਾਰ ਕੀ ਬੈਠੇ ਰਹਿੰਦੇ ਵਿਹਲੇ ਤੁਸੀਂ ਐਵੇਂ ਵੇਖਦੇ ਰਹਿੰਦੇ ਸਾਨੂੰ ਤਾਂ ਜੋ ਸੂਫੀ ਸਾਹਿਬ ਨੂੰ ਪੁੱਛੋ ਯਾਰ ਇਹ ਵਿੱਚ ਕਿੱਦਾਂ ਆ ਸਕਦੇ ਵਿੱਚ ਕਿ ਇਹਨਾਂ ਦੀ ਆਵਾਜ਼ ਆਵੇ ਵਿੱਚ ਓਏ ਓ ਇਦਾਂ ਕਰੋ ਦਾਨਿਸ਼ ਆ ਮੰਗਾ ਕਰਨ ਦੇ ਹੈ ਉਹ ਆਪਣੇ ਨੂੰ ਕਰਨ ਦੇ ਕਰ ਰਿਹਾ ਹੈ। ਮੰਗਾ ਲਓ ਉਸਤਾਦ ਜੀ ਮੁਸਾਫਰ ਕੈਮਰਾ ਆਇਆ ਵਾ ਤੁਸੀਂ ਸਿਰਫ ਘੰਟੇ ਵਾਸਤੇ ਅੰਦਰ ਵੀ ਜਾ ਸਕਦੇ ਆਡੀਅנס ਚ ਇੱਥੋਂ ਹੀ ਇੱਥੋਂ ਹੀ ਉਹਨਾਂ ਦੀ ਆਵਾਜ਼ ਆਣੀ ਚਾਹੀਦੀ ਹੈ ਉਸਤਾਦ ਜੀ ਮੈਂ ਕਹਿੰਦਾ ਮੈਂ ਤੁਸੀਂ ਸ਼ਾਸ਼ਲਿਕ ਮੰਗਵਾ ਲਓ ਸਪਿਨ ਰੋਲ ਮੰਗਾ ਲਓ ਓਏ ਤੂੰ ਆਟੇ ਦਾ ਹਲਵਾ ਖਾ ਤੇਰੀ ਮਿਹਰਬਾਨੀ ਕਿਤੇ ਲੂਪਰੀ ਖਾ ਜਾਂ ਯਖਮਾ ਤੇ ਲਾਉਣ ਵਾਲੀ ਸਪਿਨ ਰੋਲ ਉਹ ਸ਼ਾਸ਼ਲਿਕ Chips ਉਹ ਦਲੀਏ ਦੀ ਗੱਲ ਕਰ ਬਤਾਉਂਾਂ ਦੀ ਗੱਲ ਕਰ ਐਟਮਾਂ ਤੋਂ ਇਦਾਂ ਦੀਆਂ ਯਾਦ ਕੀਤੀਆਂ ਵੀ ਛੱਡ ਗੱਲਾਂ ਦੇ ਨਹੀਂ ਜੋ ਹੁਣ ਸਾਡੀ ਕੋਠੀ 'ਚ ਚੱਲਦਾ ਅਸੀਂ ਤੇ ਉਹੀ ਦੱਸਣਾ ਨਾ ਤੂੰ ਫਿਰ ਉਹ ਤੁਹਾਡੀ ਦੱਸ ਕੋਠੀ 'ਚ ਫਾਕਾ ਚੱਲਣ ਦਿਆ ਵਾ ਅੱਛਾ ਸਾਜ ਜੀ ਤੁਸੀਂ ਨਾ ਉਹ ਮੰਗਾਓ ਚਿਪਸ ਇਹ ਜਿਹੜੀ ਆਲੂ ਵਾਲੀ ਹਾਏ ਹਾਏ ਦੀ ਮਸਜਿਦ ਲੱਗੀ ਹੈ ਕੀ ਹੋ ਗਿਆ ਤੈਨੂੰ ਅੱਧੀ ਛੁੱਟੀ ਹੋਈ ਆ ਕਿਹੜੀ ਆਈਟਮ ਦੱਸਣ ਡਿਆ ਵਾ ਕਿਤੇ ਕੋ ਫਰਾਕ ਦੀ ਤੂੰ 700 ਪਾਇਆ ਫੇਰ ਤੈਨੂੰ ਨਹੀਂ ਸਮਝ ਆਉਣੀ ਮੈਂ ਕਿਹੜੀ ਆਈਟਮ ਖਾਣੀ ਹੈ ਇਹਨੇ ਮੇਰੇ ਕੋਲ 650 ਦਾ ਬਕਾਇਆ ਲੈ ਲੈਣਾ ਇੱਧਰ ਕਾਬਲੀ ਪਲਾਓ ਉਹੀ ਜਿਹੜਾ ਲਿਆਉਂਦਾ ਹੁੰਦਾ ਬੰਨੋ ਬਸ ਪਲਾਓ ਠੀਕ ਹੈ ਚਲੋ ਆ ਫੜੋ ਬੰਨੋ ਕੀ ਆਂਖ ਮੇ ਜਾਓ ਜੀ ਭਾਈ। ਇੱਕ ਨਸ਼ਾ ਹੈ ਨਾਲ ਇਹਦੇ ਨਾਲ ਚਾਹ ਹੋਣੀ ਚਾਹੀਦੀ ਹੈ ਚੱਲ ਜਾ ਉੱਠ ਪੈ ਜਾ ਜਲਦੀ ਲੈ ਕੇ ਆ ਸ਼ਾਬਾਸ਼ ਕਿੰਨੀਆਂ ਪਲੇਟਾਂ ਹੋਣੀਆਂ ਵਾ 10 ਨਹੀਂ ਹੋਣੀਆਂ ਕਿੰਨੇ ਦੀਆਂ ਕਿੰਨਾ ਯਾਰ ਤੂੰ ਆਪੇ ਕਹਿੰਦਾ 380 ਰੁਪਏ ਦੀ ਪਲੇਟ ਆ ਹਾਂ ਤੇ 3800 ਦੀਆਂ 10 ਨੇ ਤੇ 3700 ਆ ਤੇ 100 ਰੁਪਏ ਪੈ ਗਿਆ 100 ਮੈਨੂੰ ਹਾਂਜੀ ਭਾਜੀ, ਉਹ ਇਹ ਤੋਂ 300 ਤੂੰ ਘੱਟ ਦਿੱਤਾ ਵਾ ਹਾਂ ਫਿਰ 200 ਬਚਣਾ ਹੀ ਆ ਬੋਤਲ ਲੈ ਆਈ ਉਹਦੀ ਨਹੀਂ ਨਹੀਂ ਉਹ ਹੈ ਤਾਂ ਬੋਤਲ। ਨਹੀਂ ਬੋਤਲ ਪਈ ਫ੍ਰਿਜ ਮੈਂ ਨਹੀਂ, ਰਾਤੀ ਭਰ ਪਹਿਲੇ- ਕੇ ਰੱਖੀਆਂ ਠੰਡੀਆਂ ਹੋਈਆਂ ਪਈਆਂ ਨੇ ਤੁਹਾਡੇ ਵਾਲੀ ਤੇ ਨਹੀਂ ਨਾ ਅਸੀਂ ਪੀ ਸਕਦੇ ਮੁਰਸ਼ੀ ਮੇਰੇ ਵਾਲੇ ਵੀ ਪੀ ਕੇ ਦੇਖ ਤੈਨੂੰ ਵੀ ਡਾਕਟਰ ਕਹੇ ਕਿ ਤੂੰ ਪੀਤੀ ਹੁਣ ਕੋਈ ਚੱਕਰ ਨਹੀਂ ਹਟਦੇ ਤੇ ਇਹਦੇ ਨਾਲ ਚਾਹ ਹੋਈ ਨਾ ਮੇਰੀ ਇੱਕ ਚਾਹ ਕਹਿ ਦਿਓ ਚਾਹ ਬਾਅਦ ਚ ਬਣਾਵਾਂਗੇ ਸਾਜ ਜੀ ਮੈਨੂੰ ਇਹ ਦੱਸੋ ਕਿ ਮੈਂ ਬਾਲਕਨ 'ਚ ਬੈਠਾ ਮੈਂ ਇੱਥੇ ਕੀ ਹੋਇਆ ਕਿੰਨੇ ਪੈਸੇ ਆ ਆਹੋ ਕਿੰਨੇ ਆ 27 ਕਿੰਨੇ ਦੀ ਪਲੇਟ ਆ ਯਾਰ 1000 ਉਹ ਠਹਿਰ ਜਾ ਚੁੱਚ ਲਿਆ ਹੀ ਜਿਹੜੇ ਮੈਂ ਉੱਥੇ ਗਿਆ ਵਾਂ ਕਿੰਨੇ ਦੀ ਆ 380 ਰੁਪਏ ਦੀ ਪਲੇਟ ਆ ਤੁਸੀਂ ਮੈਨੂੰ 2700 ਦੇਣੇ ਅਗੇ 100 ਕੋਲੋਂ ਪਾਣੀ ਵਾਹ ਜੀ ਵਾਹ ਮੰਨ ਗਿਆ ਸਾਜ ਤੁਹਾਨੂੰ 100 ਕੋਲੋਂ ਤੇ ਪਾਈ ਨਾ ਕਿੰਨੇ ਹੋ ਗਏ 2800 ਪਿੱਛੇ ਕਿੰਨੇ ਰਹਿ ਗਏ ਪਿੱਛੇ 900 ਰੁਪਏ ਤੇ ਜਿੱਥੇ ਤੂੰ 100 ਪਾਉਣਾ ਵਾ, ਉੱਥੇ ਤੂੰ 200-400 ਹੋਰ ਪਾ ਲਈ ਬਾਕੀ ਮੈਂ ਤੈਨੂੰ ਕਹਿ ਦੂੰਗਾ ਫੇਰ ਪਾ ਲਈ ਚੱਲ ਜਾਓ ਚੱਲ ਮੈਂ ਤੈਨੂੰ ਸੈਂਡ ਕਰ ਓ ਯਾਰ ਨਹੀਂ ਤੁਸੀਂ ਨਹੀਂ। ਰਹਿਣ ਦੋ ਮੈਂ ਨਹੀਂ ਯਾਰ ਮੈਂ ਵੀ ਨਾਲ ਨਹੀਂ, ਨਹੀਂ, ਮੈਂ ਤੁਹਾਡੇ ਕੋਲੋਂ ਉਹ ਸਾਰਾ ਸਾਡਾ ਖਰਾਬ ਨਾ ਕਰੋ ਉਸਤਾਦ ਜੀ ਰਹਿਣ ਉਹ ਰਹਿਣ ਦਿਓ। ਉਹ ਨਹੀਂ ਮੈਂ ਤੈਨੂੰ 1000 ਰੁਪਏ ਸੈਂਡ ਕਰਦਾ ਚੱਲ ਜਾ ਨਹੀਂ ਨਹੀਂ ਉਸਤਾਦ ਜੀ ਅੱਜ ਹਲਾਲ ਹੀ ਚੱਲੇਗਾ ਕੀ ਕਹਿੰਦਾ ਅੱਜ ਹਾਲ ਹੀ ਚੱਲੇਗਾ ਰਾਤ ਦੇ ਨਹੀਂ ਰਹਿਣ ਦੋ ਕੱਲ ਨਾ ਯਾਰ ਜਾ ਉਸਤਾਦ ਨਾ ਯਾਰ ਉਸਤਾਦ ਜੀ ਅੱਛਾ। ਤੰਗ ਨਾ ਕਰਿਓ ਉਸਤਾਦ ਜੀ ਕਿੰਨਾ ਕੁ ਖਾਣਾ ਜੇ ਇਸ ਉਸਤਾਦ ਨੂੰ ਕਿੰਨਾ ਕੁ ਖਾਣਾ? ਘੋੜ ਲਾਤਾ ਵਾ ਜਾਓ ਯਾਰ ਜਾਓ ਜਾ ਯਾਰ ਕੋਲੋਂ ਪਾਲੀ ਜਾ ਪੁੱਤ ਲੈ 395 ਮਾਲਕ ਨੇ ਕੈਸਾ ਘੇਰੇ ਚ ਲਿਆਦਾ 1400 ਕੋਲੋਂ ਪੈ ਗਿਆ ਕਾਲੂ ਸਾਹਿਬ ਮੈਂ ਤੁਹਾਨੂੰ 1000 ਰੁਪਏ ਨਾ ਸੈਂਡ ਕਰਨ ਲੱਗਾ ਸੀ ਇਹਨਾਂ ਨੇ ਰੋਕਤਾ ਹੀ ਰਹਿਣ ਦਿਓ।
ਵੀ ਤੁਸੀਂ ਸੈਰ ਕਰ ਉਹ ਯਾਰ ਹੁਣ ਉਸਤਾਦ ਜੀ- ਦਾਨਿਸ਼ ਕਹਿ ਰਿਹਾ ਹੁਣ ਮੈਂ ਕਿੱਦਾਂ ਮੈਂ ਤੇ ਆ ਦੇਖ ਲਾ 1000 ਲਿਖਿਆ ਪਿਆ ਨਹੀਂ ਨਹੀਂ ਇਹ ਤੇ ਨਾ ਕ੍ਰਿਸਪੀ ਚ ਚਾਹ ਹੋ ਜੇ ਨਾ ਕ੍ਰਿਸਪੀ ਚ ਚਾਹ। ਨਹੀਂ ਟੱਚ ਕੰਮ ਨਹੀਂ ਕਰਦਾ, ਕਰ ਦੋ ਕਿ ਰੈਂਟ। 200 ਕੱਚ ਕੰਮ ਕਰਦਾ ਲੇਕਿਨ ਖੱਚ ਵੀ ਵਿੱਚ ਕੰਮ ਕਰ ਰਿਹਾ ਨਹੀਂ ਨਹੀਂ ਉਸਤਾਦ ਨਾ ਤੁਸੀਂ ਕੋਈ ਪੈਸਾ ਨਾ ਪਾਉਣਾ। ਨਹੀਂ ਮੈਂ ਸੈਂਡ ਕਰਤਾ ਜੀ ਨਹੀਂ ਉਸਤਾਦ ਜੀ ਹਾਂ ਕੰਮ ਨਾ ਕਰਿਓ ਨਾ ਉਸਤਾਦ ਜੀ, ਸਹੀ ਤੁਹਾਨੂੰ ਕਸਮ ਲੱਗੇ ਨਾ ਕਰਿਓ। ਨਾ ਕਰਿਓ ਮਿਹਰਬਾਨੀ। ਤੇ ਫਿਰ ਉਹ ਕੋਲੋਂ ਲਿਆਊਗਾ ਕੋਲੋਂ ਜ਼ਿੰਦਗੀ ਤੁਹਾਡਾ ਹੀ ਕਰਦਾ ਹੁਣ ਬਸ ਕਰੋ ਫਿਰ ਉਹ ਕੀ ਕਰੂਗਾ ਕੋਲੋਂ ਕਰਦਾ ਤੁਹਾਡੀ ਪਲੇਟ ਘਾਟਾ ਵਿੱਚੋਂ ਸਿੱਧੀ ਗੱਲ ਆ। ਤਾਂ ਨਹੀਂ ਪਤਾ ਬੜੀ ਸੈਂਡੀ ਪਾਲਟੀ ਆ। ਠੀਕ ਹੈਗਾ ਬਸ ਉਸਤਾਦ ਜੀ ਜਾ ਜਾ। ਹਾਂ ਇਹ ਹਰ ਸ਼ੈ ਸਾਲੀ ਤੇ ਪਾ ਦਿੰਦਾ, ਸਾਲੇ ਤੇ ਪਾ ਦਿੰਦਾ, ਉਹਦੀ ਆ ਉਹਦਾ ਵਾ। ਉਸਤਾਦ ਜੀ- ਅੱਲਾ ਖੈਰ ਕਰੇ ਜਾਓ। ਕਾਲੂ ਸਾਹਿਬ 1000 ਰੁਪਇਆ ਸੈਂਡ ਕਰ ਆ ਮੇਰਾ ਤੁਸੀਂ ਉਸਤਾਦ ਜੀ ਜ਼ਿਆਦਤੀ ਕੀਤੀ ਜੇ। ਹੁਣ ਤੁਸੀਂ 100 ਕੋਲੋਂ ਪਾ ਲਓ ਤੁਹਾਡਾ 3800 ਪੂਰਾ ਹੋ ਗਿਆ ਲੈ ਆਓ ਯਾਰ ਇਹ ਹਟਦੇ ਨਹੀਂ ਉਸਤਾਦ ਜੀ। ਸਹਿੰਦੀ ਪਾਰਟੀ ਆ ਕਾਲੂ ਉਸਤਾਦ ਜੀ ਤੁਹਾਨੂੰ ਲੈ ਆਓ ਉਸਤਾਦ ਜੀ ਮੌਸਮ ਦੇ ਹਿਸਾਬ ਨਾਲ ਚੱਲਣਾ ਚਾਹੀਦਾ। ਹੁਣ ਪੱਠੀ ਧੁੱਪਣ ਡਈ ਆ, ਸੀਖਾਂ ਧੁੱਪ ਗਈਆਂ ਵਾ, ਚਿਕਨ 400 ਰੁਪਏ ਸਾਡੇ ਹਿੱਸੇ ਆਉਣਾ ਵਾ। ਸਾਰਿਆਂ ਨੇ ਪਾ ਕੇ 5-7 ਕਿਲੋ ਚਿਕਨ ਮੈਰੀਨੇਟ ਕਰਾਉਣਾ ਸੀ। ਹੁਣ ਪੁਲਾਓ ਦਾ ਖਾ ਕੇ ਹੁਣ ਉਹ ਬਾਰਬੀਕਿਊ ਰਹਿ ਗਿਆ ਸਾਡਾ। ਕੱਲ ਨੂੰ ਕਰ ਲਾਂਗੇ। ਉਹ ਯਾਰ ਬਾਰਬੀਕਿਊ ਦਾ ਮਸਾਲਾ ਤੇ ਮੈਂ ਤੁਹਾਨੂੰ ਬਣਾ ਦਾਂਗਾ ਨਾ ਜਿਹੜਾ ਜਿਹਦੇ ਚੋਂ ਪਾਣਾ ਵਾ ਹੁਣ ਕੱਲ ਕਰਾਂਗੇ। ਉਹਨੂੰ ਰੱਖ ਲਈਦਾ ਵਾ ਉਹਨੂੰ ਰੱਖੀਦਾ ਵਾ ਫ੍ਰਿਜ 3-4 ਘੰਟੇ ਪਿਆ ਰਹਿੰਦਾ ਵਾ ਉਸ ਤੋਂ ਬਾਅਦ ਕੱਢ ਕੇ ਸੀਖਾਂ ਪਰੋ ਕੇ ਤੇ ਬਾਰਬੀਕਿਊ ਬਣਾ ਲਾਂਗੇ ਆਹੋ ਹੁਣ ਕੱਲ ਕਰਨਾ ਵਾ। ਬਾਰਿਸ਼ ਆ ਗਈ ਆ। ਬਾਰਿਸ਼ ਕਿਦੋਂ ਹੋਣੀ ਆ ਹੁਣ ਹਾਂਜੀ ਬਾਰਿਸ਼ ਹੋਇਆ 4 ਦੇ ਬਾਅਦ। ਦੁਆ ਕਰੋ ਰਹਿਮਤ ਦੀ ਬਾਰਿਸ਼ ਹੋਵੇ। ਬਾਰਿਸ਼ਾਂ ਬਹੁਤ ਹੋਣ ਰਹੀਆਂ, ਮੁਲਕੀ ਹਾਲਾਤ ਬਹੁਤ ਖਰਾਬ ਆ। ਘਰਾਂ 'ਚ ਪਾਣੀ ਵੜ ਗਿਆ, ਦੁਕਾਨਾਂ 'ਚ ਵੜ ਗਿਆ। ਸੁਣ ਲਾ ਇੱਕ ਰਫੀ ਸਾਹਿਬ ਦਾ ਗਾਣਾ ਵਾ ये शमा तो जली रोशनी के लिए ਹਾਂ ਹਾਂ ਆਹੋ इस शमा से कहीं आग लग जाए तो ये शमा क्या करे ਹਾਂ ਉਹਦਾ ਕੀ ਕਸੂਰ। ये हवा तो चली सांस ले हर कोई घर किसी का उजड़ जाए आंधी में तो ये हवा क्या करे ये घटा तो उठी प्यास सबकी बुझी आशियां पे किसी के गिरे बिजलियां तो ये घटा क्या करे ਕਸੂਰ ਤੇ ਕਿਸੇ ਦਾ ਵੀ ਕੋਈ ਨਹੀਂ। ਆਹੋ ਇਹ ਲੇਕਿਨ ਮੈਨੂੰ ਲੱਗਦਾ ਕਿ ਸਾਡੀ ਕੂਵਤ ਤੇ ਮੁਨਾਫਿਰ ਕਮਜ਼ੋਰ ਆ। ਅਸੀਂ ਬਾਰਿਸ਼ ਬਰਦਾਸ਼ਤ ਨਹੀਂ ਕਰ ਪਾਉਂਦੇ। ਕਿਉਂ? ਸਾਡੀਆਂ ਛੱਤਾਂ ਜਿਹੜੀਆਂ ਟਿਪ ਟਿਪਾ ਟਿਪ ਟਿਪ नहीं ਕਿੱਥੇ ਦੁਨੀਆ ਪਹੁੰਚੀ ਪਈ ਆ ਆਹੋ ਬਾਰਿਸ਼ ਹੁਣ ਹੁੰਦੀ ਹੈ 2026 ਆ ਗਿਆ ਟੈਕਨੋਲੋਜੀ ਕਿੱਥੇ ਪਹੁੰਚੀ ਪਈ ਹੈ ਤੌਬਾ ਦਾ ਮੁਕਾਮ ਹੋਇਆ ਪਿਆ ਠੀਕ ਹੈ ਜੀ ਅੰਤ ਹੋ ਗਈ ਜੀ। ਤੇ ਤੁਹਾਨੂੰ ਬਾਰਿਸ਼ ਹੁੰਦੀ ਆ ਤੁਹਾਡੀ ਗਲੀ 'ਚ ਇਹਨਾਂ ਨਾਲ ਪਾਣੀ ਖਲੋ ਜਾਂਦਾ ਹੈ ਸਾਡੀ ਨਹੀਂ ਆਵਰ ਲੋਕ। ਮੈਂ ਕਹਿੰਦਾ ਯਾਰ ਤੁਹਾਡੀ ਤੋਂ ਮੁਰਾਦ ਇਹ ਆ ਜੀ, ਠੀਕ ਕਿ ਹੈ। ਸਮਝ ਆ ਰਹੀ ਇਹਨਾਂ ਨਾਲ ਪਾਣੀ ਖਲੋ ਗਿਆ ਇਸ ਦੌਰ ਦੇ ਵਿੱਚ ਜਿੱਥੇ ਲੋਕੀ ਕਿੱਥੇ ਪਹੁੰਚੇ ਪਏ ਨੇ ਤੇ ਬਾਰਿਸ਼ ਦਾ ਕਸੂਰ ਹੈ। ਹਾਂਜੀ ਬਿਲਕੁਲ ਬਾਰਿਸ਼ ਦਾ ਕਸੂਰ ਆ। ਬਾਰਿਸ਼ ਦਾ ਕਸੂਰ ਬਾਰਿਸ਼ ਨਹੀਂ। ਦਾ ਪਿੱਛੋਂ ਕਸੂਰ ਹੀ ਆ। ਸੀਵਰੇਜ ਹੈ ਨਹੀਂ ਤੁਹਾਡਾ ਨਹੀਂ ਨਹੀਂ ਸੀਵਰੇਜ ਸਿਸਟਮ ਨਹੀਂ ਪਿੱਛੋਂ ਹਕੂਮਤਾਂ ਬਾਰਿਸ਼ ਬੰਦ ਤੁਸੀਂ ਹੁਣ ਬਾਕੀ ਨਿਜ਼ਾਮ ਤੇ ਤੁਸੀਂ ਆਪਣੇ ਹਿਸਾਬ ਨਾਲ ਕਹਿ ਰਹੇ ਆ ਸਾਰਿਆਂ ਨੂੰ ਕਿ ਇਦਾਂ ਚੱਲੋ ਹੁਣ ਤੁਸੀਂ ਰੱਬ ਨੂੰ ਵੀ ਕਹਿ ਰਹੇ ਆ ਕਿ ਤੂੰ ਵੀ ਹੁਣ ਸਾਡੇ ਸੀਵਰੇਜ ਦੇ ਹਿਸਾਬ ਨਾਲ ਬਾਰਿਸ਼ ਪਾ ਲੇਕਿਨ ਉਸਤਾਦ ਜੀ ਰਹਿਮਤ ਦੀ ਉਹ ਬਾਰਿਸ਼ ਦੁਬਈ ਬਾਰਿਸ਼ ਪਈ 2 ਸਾਲ ਪਹਿਲੇ ਡੁੱਬ ਗਈਆਂ ਗੱਡੀਆਂ ਤੇ ਭਾਵੇਂ ਚੂਸ ਲੈ ਤੂੰ ਅੰਬੀਆਂ ਸਮਝ ਆਈ ਹੁਣ ਜਾ ਕੇ ਵੇਖ ਹੁਣ ਉੱਥੇ ਫੇਰ ਬਾਰਿਸ਼ ਪਈ ਆ ਤੇ ਪਾਣੀ ਇੰਜ ਉਹਨਾਂ ਨੂੰ ਪਤਾ ਲੱਗਾ ਅੱਛਾ ਆਹ ਕੰਮ ਹੋਇਆ ਸਾਡਾ ਬੜੇ ਨੁਕਸਾਨ ਹੋਇਆ ਜਾਨੀ ਮਾਲੀ ਉਹਨਾਂ ਨੇ 2 ਸਾਲ ਦੇ ਵਿੱਚ ਹਾਲਾਂਕਿ ਦੁਬਈ ਸੀ ਤੇ ਉਹਨਾਂ ਤੇ ਕਦੀ ਬਾਰਿਸ਼ ਪਈ ਨਹੀਂ ਸੀ ਤੇ ਸੀਵਰੇਜ ਸਿਸਟਮ ਬਲੌਕ ਹੋ ਗਿਆ ਉਹਨਾਂ ਨੇ ਸੁਭਾਨ ਅੱਲਾ ਕਰ ਲਿਆ ਹੁਣ ਨਹੀਂ ਠੀਕ ਹੈ ਜੀ ਕੋਈ ਉਹਨਾਂ ਨੂੰ। ਤੁਹਾਡੇ ਹਰ ਸਾਲ ਕਈ ਘਰ ਡਿੱਗਦੇ ਨੇ ਕਈ ਛੱਤਾਂ ਡਿੱਗਦੀਆਂ ਨੇ ਸੀਵਰੇਜ ਸਿਸਟਮ ਨਿਜ਼ਾਮ ਇਹ ਉਹ ਖਤਮ ਸਾਰਾ ਕੁਝ ਬਾਰਿਸ਼ਾਂ ਪਈ ਜਾ ਰਹੀਆਂ ਨੇ ਹਰ ਸਾਲ ਉਹ ਹਿਸਾਬ ਆ ਉਹਨੇ ਕਿਹਾ ਭਾਜੀ ਬੰਦੇ ਵਧਾਓ ਸਾਡੇ ਕੋਲ ਕੰਮ ਤੋਂ ਲੇਟ ਹੋ ਜਾਂਦੇ ਆ। ਅਸੀਂ ਕੰਮ ਤੋਂ ਲੇਟ ਹੋ ਜਾਂਦੇ ਬੰਦੇ ਵਧਾਓ ਸਾਨੂੰ ਡੰਡੇ ਮਾਰਨ ਵਾਲੇ ਬੰਦੇ ਥੋੜੇ ਆ ਉਸਤਾਦ ਜੀ ਇੱਥੇ ਅਸੀਂ ਕਿਹੜੀ ਸ਼ਹਿਰ ਨੂੰ ਦੋਸ਼ ਦੇਵਾਂਗੇ। ਤੇ ਬਸ ਫਿਰ ਇਹੀ ਗੱਲ ਆ ਨਾ ਫਿਰ ਇਹ ਨਾ ਕਰਕੇ ਰੱਬ ਨੂੰ ਕਹੋ ਬਾਰਿਸ਼ਾਂ ਦੇ ਹਿਸਾਬ ਨਾਲ ਰੱਬ ਹਰ ਮਹੱਲੇ ਦੇ ਹਿਸਾਬ ਨਾਲ ਵਾਲੀਅਮ ਰੱਖ ਕੇ ਬਾਰਿਸ਼ ਪਾਵੇ ਇਹਦਾ ਸੀਵਰੇਜ ਨਹੀਂ ਠੀਕ ਹੈ ਤੇ ਥੋੜੀ ਪਾਦਾ ਮਿੱਠੇ ਦੀ ਗਲੀ ਠੀਕ ਹੈ ਇੱਥੇ ਜ਼ਿਆਦਾ ਪਾਦਾ ਇੰਜ ਕਰੇ ਰੱਬ ਅਸੀਂ ਦੁਆ ਤਾਂ ਸੋਹਣੇ ਕੀ ਕਰਨੀ ਆ। ਹੁਣ ਹਕੂਮਤ ਨੂੰ ਤਾਂ ਅਸੀਂ ਕਹਿਣਾ ਰਹੇ ਹਕੂਮਤ ਕਿਹੜਾ ਸਾਡੀ ਗੱਲ ਸੁਣ ਰਹੀ ਸੋਹਣਾ ਤਾਂ ਸੁਣਨ ਡਿਆ ਵਾ। ਉਸਤਾਦ ਜੀ ਸੋਹਣਾ ਸੁਣਨ ਦਿਆ ਤੂੰ ਕੱਲਾ ਨਹੀਂ ਦੁਨੀਆ 'ਚ ਸੋਹਣੇ ਨੇ ਆਪਣੇ ਹਿਸਾਬ ਨਾਲ ਚੱਲਣਾ ਵਾ ਉਹ ਲੇਕਿਨ ਦੁਆਵਾਂ ਵੀ ਸੁਣਦਾ ਉਸ ਦੁਆਵਾਂ ਸੁਣਨਾ ਤੇਰੇ ਕੱਲੇ ਘਰ ਦੇ ਵਿੱਚ ਲੈਦਾ ਉੱਤੋਂ ਡੱਬੇ ਫਰਿਸ਼ਤੇ ਸਿੱਟੀ ਜਾਣ ਵੀ ਮਿੱਠੇ ਨੂੰ ਇੰਨੇ ਕੁ ਚਾਹੀਦੀ ਹੈ ਆਪਣੀ ਸ਼ਾਵਰ ਲੈ ਲੈਣ ਤੇਰੇ ਕੰਮ ਪੁੱਤੇ ਬੇਵਕੂਫਾਂ ਦੀ ਗੱਲ ਆ ਯਾਰ ਹਲਕਾ ਜਿਹਾ ਹੀ ਗਿਆ। ਬੇਟਾ ਗੱਲ ਇਹ ਹੈ ਕਿ ਇਸ ਦੁਨੀਆ 'ਚ ਸਰਵਾਈਵ ਕਰਨ ਲਈ ਹਕੂਮਤਾਂ ਨੂੰ ਆਪਣਾ ਇਹ ਤੇ ਖਾਲੀ ਬਾਰਿਸ਼ ਆ ਇਸ ਮੁਲਕ 'ਚ ਤੇ ਕੋਈ ਇਹਦੇ ਨਾਲੋਂ 10 ਗੁਣਾ ਜ਼ਿਆਦਾ ਬਾਰਿਸ਼ ਜ਼ੇਨ 'ਚ ਰੱਖ ਕੇ ਇੰਤਜ਼ਾਮ ਕਰਨਾ ਚਾਹੀਦਾ ਵਾ 10 ਗੁਣਾ ਜ਼ਿਆਦਾ ਹਨੇਰੀ ਜ਼ੇਨ 'ਚ ਰੱਖ ਕੇ ਪਹਿਲੇ ਇੰਤਜ਼ਾਮ ਕਰਨੇ ਚਾਹੀਦੇ ਆ 10 ਗੁਣਾ ਜ਼ਿਆਦਾ ਪਾਣੀ ਦੀ ਕਿੱਲਤ ਸਮਝ ਕੇ ਉਹਦੇ ਬਾਰੇ ਸੋਚਣਾ ਚਾਹੀਦਾ ਵਾ ਉਹ ਨਾ ਸੋਚੋ ਜਦੋਂ ਤੁਹਾਨੂੰ ਗੇਮ ਪੈ ਜਾਂਦੀ ਤੁਸੀਂ ਫਿਰ ਕਹਿੰਦੇ
ਰੱਬ 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 ਮੈਂ ਸਿਰਫ ਇੰਨਾ ਕਿਹਾ ਕਿ ਦੁਆ ਕਰੋ ਰਹਿਮਤ ਦੀ ਹੋਵੇ। ਨਹੀਂ ਤੇ ਮੈਂ ਤੈਨੂੰ ਕਿੰਨਾ ਦੱਸਿਆ ਖਤਰਾ ਵਾ ਰਹਿਮਤ ਦੀ ਸੀ, ਜ਼ਹਿਮਤ ਕਿੱਥੇ ਸੀ? ਆ ਜਦੋਂ ਬੱਦਲ ਫਟਦਾ ਨਾ ਬੱਦਲ ਫਟ ਮੈਂ ਤੈਨੂੰ ਕਹਿ ਰਿਹਾ, ਤੈਨੂੰ ਕਿੱਦਾਂ ਪਤਾ ਲੱਗਾ ਕਿ ਰਹਿਮਤ ਦੀ ਬਾਰਿਸ਼ ਨਹੀਂ ਸੀ ਇਹ? ਉਸਤਾਦ ਜੀ ਦੇਖੋ ਜਿਹੜੀ ਟਿੱਟ 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 ਹੁੰਦੀ ਨਾ ਪੂਲ ਟੈਪ, ਉਹ ਰਹਿਮਤ ਦੀ ਹੁੰਦੀ, ਉਹ ਹੁੰਦੀ ਜਿਸ ਨੁਕਸਾਨ ਨਾ ਹੋਵੇ। ਉਹ ਰਹਿਮਤ, ਉਹਦੇ ਚ ਬਹੁਤਾ ਨੁਕਸਾਨ ਉਹਦਾ ਹੁੰਦਾ, ਬਹੁਤਾ ਨੁਕਸਾਨ ਹੁੰਦਾ ਹੈ। ਉਹ ਜਿੱਥੇ ਕੰਨੀ ਡਿੱਗਦੀ ਉਹ ਜਲਦ ਹੋ ਜਾਂਦੀ ਹੈ। ਉਥੋਂ ਉਹ ਜ਼ਿਆਦਾ ਨੁਕਸਾਨ ਕਰਦੀ ਹੈ। ਹੁਣ ਇਹ ਬੱਦਲ ਫਟਿਆ ਵਾ ਫੈਸਲਾਬਾਦ ਚ, ਤੁਹਾਨੂੰ ਪਤਾ ਇਸ ਚੀਜ਼ ਦਾ? ਓਏ ਜਾਣਦੇ ਯਾਰ ਕੁਝ ਵੀ ਨਹੀਂ ਫਟਿਆ ਇਹ ਉਸਤਾਦ ਜੀ। ਸਿਲਾਈ ਭਾਜੀ ਇਹਨਾਂ ਨੇ ਟੋਟੇ ਲੱਭੇ ਕੱਪੜੇ ਦੇ ਉੱਥੇ, ਮਤਲਬ ਬਈ ਤੂੰ ਸਿਲਾਈ ਕਰ ਗਿਆ ਯਾਰ, ਕਿਤੋਂ ਪਾਟਾ ਵਾ? ਆ ਗੱਟ ਵਾਲੇ ਸਾਰੇ ਇਹਨਾਂ ਨੇ ਕੱਪੜੇ ਲੱਭੇ ਚਿੱਟੇ, ਕਹਿੰਦੇ ਬੱਦਲ ਫਟ ਗਿਆ। ਉਸਤਾਦ ਜੀ ਲੈ ਲੱਠੇ ਦਾ ਬੱਦਲ ਸੀਗਾ, ਐਰੜੇ ਉਹਦੇ ਕੱਪੜੇ ਲੱਭੇ ਨੇ। ਸ਼ਾਹੀ ਕਿਲੇ ਦਾ ਕਿੰਨਾ ਪੁਰਾਣਾ ਸਿਸਟਮ, ਬਹੁਤ ਪੁਰਾਣਾ ਭਾਜੀ। 400-500 ਸਾਲ ਹੋ ਗਏ ਬਣੇ ਨੂੰ। ਉਹਨੂੰ ਪੁੱਛ, ਮੈਨੂੰ ਕੀ ਪੁੱਛਣੀ? ਤੁਸੀਂ ਬਾਦਸ਼ਾਹ ਉਹ ਸਾਰਾ ਏਰੀਆ ਉਹਨੂੰ ਪੁੱਛ। ਨਹੀਂ ਉਹ ਪਤਾ ਤੁਸੀਂ ਬਾਦਸ਼ਾਹ ਇਹ ਸ਼ਾਹੀ ਕਿਲੇ ਦੀ ਗੱਲ ਦੱਸਣ ਲੱਗਾ ਤੁਹਾਨੂੰ ਅੱਛਾ, ਕਿ ਉਹਦਾ ਤੂੰ ਸੀਵਰੇਜ ਵਪਾਰੀਆਂ ਨਾਲ ਗੱਲ ਕਰ ਰਿਹਾ? ਸੱਚੀ ਉਹਦਾ ਸੀਵਰੇਜ ਸਿਸਟਮ ਅੱਜ ਵੀ ਬਿਹਤਰੀਨ ਆ। ਉੱਥੋਂ ਪਾਣੀ ਨਹੀਂ ਖਲੋਂਦਾ, ਹੁਣ ਵੀ ਬਾਰਿਸ਼ ਹੋਈ ਆ। ਉਹਦਾ ਸਿਸਟਮ ਭਾਜੀ ਮੁਗਲਾਂ ਨੇ ਐਡਾ ਦਾ ਪੈਪ ਪਾਇਆ ਵਾ, ਐਡਾ ਪੈਪ ਆ ਉੱਥੇ, ਇੱਥੇ ਤਾਂ ਉਹ ਯਾਰ ਪੈਪ ਉਸ ਦੌਰ ਦੇ ਜਿਹੜੇ ਪੈਪ ਕਿੱਥੋਂ ਸੀਗੇ? ਹੈ ਸੀ। ਜੇ ਹੋਰ ਮੁਗਲਾਂ ਨੇ ਥਲੋਂ ਮੁਗਲਾਂ ਨੇ ਅੰਡਰਪਾਸ ਤੇ ਰੱਖਤਾ ਵਾ ਵੀ ਹਰ ਛਲਾ ਹੀ ਜਾਣੀ ਥਲੋਂ। ਆ ਯਾਰ ਇਹ ਬਾਰਿਸ਼ ਕੋਈ ਹੁਣ ਨਹੀਂ ਹੋਣ ਲੱਗੀ, ਅਸਲਾਂ ਤੋਂ ਸਦੀਆਂ ਤੋਂ ਇਦਾਂ ਹੀ ਹੁੰਦੀ ਆ ਰਹੀ ਹੈ। ਹਾਂ ਹਰ ਕੌਮ ਨੇ ਆਪਣਾ ਆਪਣਾ ਸੈਟਅਪ, ਆਪਣਾ ਆਪਣਾ ਨਿਜ਼ਾਮ, ਆਫਤਾਂ ਦਾ, ਹਿਸਾਬ ਕਿਤਾਬ ਦਾ ਉਹਨਾਂ ਨੇ ਕੀਤਾ ਹੁੰਦਾ। ਲੇਕਿਨ ਸਾਡੇ ਸੂਰਪੁਰ ਹਵਾਵਾਂ ਤੇ ਬਹੁਤ ਆ। ਮੇਰੀ ਗੱਲ ਸੁਣਨਾ, ਤੇਰੇ ਉੱਤਰ ਸੂਰ ਮੂਰ ਹਵਾਵਾਂ ਵਾ। ਕਿੱਥੇ ਆ? ਇੱਕ ਬੰਦੇ ਦੀ ਫਸਲ ਆ, ਮੇਰੀ ਫਸਲ ਹੋਵੇ, ਮੈਂ ਰੱਬ ਅੱਗੇ ਦੁਆ ਕਰਾਂ, ਯਾ ਅੱਲਾ ਬਾਰਿਸ਼ ਪਾ ਦੇ, ਮੇਰੀ ਫਸਲ ਸੁੱਕ ਰਹੀ ਆ, ਮੇਰਾ ਲੱਖਾਂ ਰੁਪਈਆ, ਮੇਰੇ ਬੱਚਿਆਂ ਦਾ ਰਿਜ਼ਕ, ਯਾ ਅੱਲਾ ਬਾਰਿਸ਼ ਪਾ ਦੇ। ਹੁਣ ਅੱਲਾ ਨੇ ਉਹ ਨਾ ਕਿ ਨਾਪ ਕੇ ਉਹਦੇ ਤੇ ਨਹੀਂ ਬਾਰਿਸ਼ ਪਾਉਣੀ। ਜਦੋਂ ਬਾਰਿਸ਼ ਪਾਉਣੀ 1.5 ਕਿਲੋਮੀਟਰ ਦੂਰ ਤੇਰਾ ਘਰ ਆ, ਉਹ ਕੱਚਾ ਵਾ, ਹੁਣ ਬਾਰਿਸ਼ ਪਈ ਹੈ, ਤੇਰਾ ਘਰ ਲਗਾ ਗਿਆ, ਮੇਰੀ ਫਸਲ ਬਚ ਗਈ। ਤੂੰ ਕਹਿਣਾ ਵਾ ਮੇਰੇ ਲਈ ਜ਼ਹਿਮਤ ਦੀ ਬਾਰਿਸ਼ ਆ, ਮੈਂ ਕਹਿਣਾ ਮੇਰੇ ਲਈ ਰਹਿਮਤ ਦੀ ਬਾਰਿਸ਼ ਆ। ਲੇਕਿਨ ਮੈਂ ਉਹ ਅੱਲਾ ਨਾਲ ਨਹੀਂ, ਮੈਂ ਉਹ ਬੰਦੇ ਨੂੰ ਕਹੂੰਗਾ ਮੈਂ ਕਹਿੰਦਾ ਤੂੰ ਜਿੱਦ ਨਾਲ ਨਹੀਂ ਆ, ਤੇਰੇ ਲਈ ਤੇ ਬਾਰਿਸ਼ ਨੁਕਸਾਨ ਦੀ ਹੋ ਗਈ, ਹੋ ਗਈ ਨੁਕਸਾਨ ਦੀ। ਮੇਰੇ ਲਈ ਫਾਇਦੇਮੰਦ ਹੋ ਗਈ। ਫਾਇਦੇਮੰਦ ਹੋ ਗਈ। ਹੁਣ ਬਾਰਿਸ਼ਾਂ ਦਾ ਕੀ ਪਾਰਟੀਸ਼ਨ ਕਰੇ ਰੱਬ? ਉਹ ਹਿਸਾਬ ਨਾਲ ਚੱਲਣਾ ਚਾਹੀਦਾ, ਜਿਹੜਾ ਦੁਆ ਕਰਨਾ ਨਹੀਂ, ਹਿਸਾਬ ਨਾਲ ਨਹੀਂ ਚੱਲਣਾ ਚਾਹੀਦਾ। ਤੈਨੂੰ ਚਾਹੀਦਾ ਵਾ ਕਿ ਤੂੰ ਆਪਣਾ ਮਕਾਨ ਦੇਖ ਕੇ ਕਿਸੇ ਟਾਈਮ ਵੀ ਮੇਰੀ ਬਾਰਿਸ਼ ਹੋ ਸਕਦੀ, ਯਾ ਅੱਲਾ ਮੈਨੂੰ ਕੋਈ ਦੇ, ਮੇਰਾ ਹਿਸਾਬ ਕਿਤਾਬ ਏਦਾਂ ਦਾ। ਤੂੰ ਦੁਆ ਕਰ, ਤੂੰ ਉਹਦਾ ਫਿਕਰ ਕਰ। ਤੈਨੂੰ ਪਤਾ ਵਾ ਵੀ ਇਹ ਚ ਕਿਹੜੀ ਗੱਲ ਆ, ਬਣਿਆ ਹੀ ਆ ਘਰ। ਜਦੋਂ ਫਿਰ ਆਉਂਦੀ ਆਫਤ, ਉਦੋਂ ਫਿਰ ਤੁਹਾਨੂੰ ਤੁਸੀਂ ਕਹਿੰਦੇ ਵੀ ਇਹ ਬਾਰਿਸ਼ ਹੈ। ਹਾਂਜੀ। ਲੇਕਿਨ ਉਹ ਜਿਹਨੇ ਦੁਆ ਕੀਤੀ ਨੇ ਯਾ ਅੱਲਾ ਮੈਨੂੰ ਮੇਰੀ ਫਸਲ ਖੜੀ ਆ, ਉਹਨੂੰ ਮੈਨੂੰ ਪੁੱਛਣਾ ਚਾਹੀਦਾ ਕਿ ਯਾਰ ਤੇਰਾ ਘਰ ਮਾੜਾ ਕੋਈ ਰੇਂਜ ਕਰ ਲਾ, ਕਿਤੇ ਅੱਗੇ ਪਿੱਛੇ ਹੋ ਜਾ, ਮੈਂ ਦੁਆ ਕਰਨ ਲੱਗਾ। ਉਹ ਮੈਨੂੰ ਕਵੇ ਤੈਨੂੰ ਕੀ ਸਾਇਦ ਘੂਕ ਹਾਂ ਪੈ ਤੇ ਫਿਰ ਇਹ ਜਿਹੜੇ ਤੁਸੀਂ ਹੁਣ ਤਾਲੇ ਤੂਲੇ ਲਵਾਉਂਦੇ ਫਿਰਦੇ ਹੋ ਆਪਣੇ ਲਈ ਸਿਕਿਉਰਿਟੀ ਬੰਦੋਬਸਤ, ਇਹ ਪਹਿਲੇ ਕਿਉਂ ਨਹੀਂ ਕੀਤੇ? ਆਹੋ ਜੋ ਦੇਖੋ ਨਾ, ਮੇਰੀ ਗੱਲ ਸੁਣੋ, ਉਹ ਅੱਲਾ ਵੱਲੋਂ ਤਾਂ ਨਹੀਂ ਨਾ ਆਇਆ, ਉਹ ਤੇ ਉਹਦੀ ਆਪਣੀ ਬਗੈਰਤੀ ਸੀ। ਉਹ ਤੇ ਦੀਵਾਰ ਨੂੰ ਆਇਆ। ਉਹ ਤੇ ਦੀਵਾਰ ਵੱਲੋਂ ਆਇਆ। ਉਹ ਗਲੀ ਵੱਲੋਂ ਆਇਆ ਵਾ। ਉਹ ਹੈ ਵੀ ਪੁੱਤਰ ਹੀ ਆਪਣਾ, ਉਹ ਏਡਾ ਤੇਜ਼ ਨਹੀਂ ਸੀ ਹੈਗਾ। ਸਾਦਾ ਸੀ। ਹਾਂ, ਮੈਂ ਉਹਦੀ ਸਾਰੀ ਵੀਡੀਓ ਦੇਖੀ ਆ, ਕਿੱਦਾਂ ਵੜਿਆ ਵਿਚਾਰਾ। ਉਹਨੂੰ ਇਹ ਵੀ ਨਹੀਂ ਪਤਾ ਇੱਥੇ ਕੈਮਰੇ ਲੱਗੇ, ਉਹਨੂੰ ਇਹ ਵੀ ਨਹੀਂ ਪਤਾ ਮੈਂ ਰਿਕਾਰਡ ਹੋ ਰਿਹਾ, ਉਹਨੂੰ ਇਹ ਵੀ ਨਹੀਂ ਪਤਾ ਮੈਂ ਮਾਸਕ ਵੀ ਨਹੀਂ ਪਾਇਆ, ਮੇਰੀ ਸ਼ਕਲ ਸਾਹਮਣੇ, ਉਹਨੂੰ ਇਹ ਵੀ ਨਹੀਂ ਪਤਾ ਲੱਗਾ ਕਿ ਮੈਂ ਇੰਜ ਜਾ ਕੇ ਜਿਹੜੀ ਗਲੀ 'ਚ ਵੜਿਆ ਤੇ ਮੈਂ ਨਜ਼ਰ ਵੀ ਆ ਜਾਣਾ। ਲੇਕਿਨ ਉਸਤਾਦ ਜੀ ਉਹ ਵਿਚਾਰਾ ਉਹ ਮਸਕੀਨ ਆਦਮੀ ਸੀ। ਮੌਸਮ ਨੂੰ ਉਹਨਾਂ ਕੁ ਇੰਜੋਏ ਕਰਨਾ ਚਾਹੀਦਾ ਜਿੰਨਾ ਕੁ ਮੌਸਮ ਤੁਹਾਨੂੰ ਖੁੱਲ੍ਹ ਦੇਣ ਡਿਆ ਵਾ। ਹੁਣ ਮੂਸਲਾਧਾਰ ਬਾਰਿਸ਼ ਹੋਣ ਦੇ, ਬੱਦਲ ਫਟਣ ਡਏ ਆ, ਦੁਨੀਆ ਵਿਚਾਰੀ ਅੱਲਾ ਮਾਫੀ ਦੇਵੇ ਘਰਾਂ 'ਚ ਬੇਯਾਰੋ ਮਦਦਗਾਰ ਹੋ ਗਏ। ਉਹ ਨਹੀਂ ਯਾਰ ਇਹ ਯਾਰ। ਉਸਤਾਦ ਜੀ ਉਹ ਯਾਰ ਤੂੰ ਸਿਆਲਕੋਟ ਜਾ ਕੇ ਭਾਈ ਮਿੱਠਾ ਖਬਰਾਂ ਤਾਂ ਸੁਣੋ। ਮਿੱਠਾ ਜੀ ਪਿੰਡੀ ਪੱਟੀਆਂ ਤੋਂ ਲਾ ਕੇ ਤੇ ਸਿਆਲਕੋਟ ਤੱਕ ਇਸ ਮੌਸਮ 'ਚ ਨਾ ਮੂੰਜੀ ਲੱਗਦੀ, ਜਿਹਨੂੰ ਝੋਨਾ ਕਹਿੰਦਾ ਆਪਾਂ, ਚਾਹ ਵਾਲੀ। ਇਹ ਪਾਣੀ ਦੀ ਝੋਨੇ ਲਾਏ ਚਾਚਾ, ਤੇ ਉਹ ਪਾਣੀ 'ਚ ਪੈਦਾ ਹੁੰਦਾ, ਪਾਣੀ 'ਚ ਹੀ ਰਹਿੰਦਾ ਪੱਕਣ ਤੱਕ। ਲੇਕਿਨ ਤੁਸੀਂ ਮੇਰੀ ਗੱਲ ਨੂੰ ਫੋਲੋ ਨਹੀਂ ਕੀਤਾ। ਜਿਹੜਾ ਬੰਦਾ ਦੁਆ ਕਰਨਾ ਕਿ ਅੱਲਾ ਬਾਰਿਸ਼ ਪਾ। ਓਏ ਯਾਰ, ਰੱਬ ਤੋਂ ਤੁਸੀਂ ਹਰ ਗੱਲ ਕਿਉਂ ਰੱਬ ਦੇ ਉੱਤੇ ਸਿੱਟੀ? ਮਾੜੀ ਜੀ ਗੱਲ ਕੱਲੇ ਬੰਦੇ ਦਾ ਅੱਲਾ ਮਾਫੀ ਦੇਵੇ, ਅੱਲਾ ਮਾਫੀ ਦੇਵੇ। ਹਰ ਬੰਦੇ ਦੇ ਆਪਣੇ ਲੈਣਾ 36000 ਕੰਮ ਨੇ। ਅੱਲਾ ਦੇ ਪਾਉਣੇ ਆ। ਨਹੀਂ ਨਾ, ਅੱਲਾ ਨੇ ਕਿਦੋਂ ਕਿਹਾ ਵੀ ਮੇਰੇ ਤੇ ਪਾਈ ਜਾ? ਤੈਨੂੰ ਨੇ ਇੰਨਾ ਅਸ਼ਰਫੁਲ ਮਖਲੂਕਾਤ, ਦੁਨੀਆ ਦੀ ਬੈਸਟ ਤੈਨੂੰ ਮਖਲੂਕ ਬਣਾਇਆ, ਤੈਨੂੰ ਅਕਲ ਦਿੱਤੀ ਹੈ। ਬਾਕੀ ਸਾਰੇ ਕੰਮ ਤੂੰ ਆਪਣੀ ਅਕਲ ਨਾਲ ਐਡੇ ਸੋਹਣੇ ਕਰਨੇ ਆ ਸਵੇਰ ਤੋਂ ਰਾਤ ਤੱਕ। ਆਪਣੇ ਨਫੇ ਨੁਕਸਾਨ ਦਾ ਤੈਨੂੰ ਪੂਰਾ ਫਾਇਦਾ ਵਾ, ਪਤਾ ਵਾ। ਇੱਥੇ ਆ ਕੇ ਤੇ ਜਦੋਂ ਤੁਸੀਂ ਕਹਿੰਦੇ ਹੋ ਜੋ ਅੱਲਾ ਮੀਆਂ ਏਦਾਂ ਕੋ ਕਰ ਦਿੱਤਾ, ਭਾਜੀ ਪੈਣੀ ਹੈ, ਤੁਸੀਂ ਆਪਣਾ ਇੰਤਜ਼ਾਮ ਪੈਣੀ ਹੈ। ਹੋਰ ਤੈਨੂੰ ਰੱਬ ਨੇ ਪੈਸਾ ਦਿੱਤਾ, ਤੂੰ ਆਪਣੇ ਮਹੱਲੇ ਦੇ ਗਰੀਬਾਂ ਦੇ ਸਾਰੇ ਦੇ ਮਕਾਨ ਪੱਕੇ ਕਰਾ ਦੇ। ਆਪਣਾ ਤੇ ਕਰਾਵੇ। ਹਾਂ, ਆਪਣਾ ਤੇ ਕਰਾ, ਆਪਣਾ ਨਹੀਂ ਕਰਾਉਣਾ ਨਾ ਕਰਾ, ਬਾਕੀਆਂ ਦੇ ਤੇ ਕਰਾ। ਬਾਕੀ ਇਹਨਾਂ ਤੋਂ ਬੰਦ। ਉਹ ਮੈਂ ਨਾ ਇੱਕ ਵੀਡੀਓ ਦੇਖ ਰਿਹਾ ਸਾਂ, ਉਹ ਜਿਹੜਾ ਯਾਸਰ ਅਲੀ ਬਾਸੀ ਨਹੀਂ, ਉਹ ਕੌਣ? ਉਹ ਜਿਹੜਾ ਬਾਸੀ ਕਾਸ਼ਫ ਅਲੀ ਅਬਾਸੀ, ਉਹ ਜਿਹੜਾ ਮੌਲਾ ਜੱਟ ਚ ਵੀ ਆਇਆ ਆਹੋ ਵਾ ਐਕਟਰ। ਆਹ ਕਾਸ਼ਫ। ਉਹਨੇ ਕਿਸੇ ਨੇ ਉਹਦੇ ਨਾਲ ਪੋਡਕਾਸਟ ਕੀਤੀ ਆ, 2 ਜਣੇ ਬੈਠੇ, ਇੱਕ ਕਰੈਕਟਰ ਜਿਹੜਾ ਉਹ ਹੋਰ ਤਰ੍ਹਾਂ ਦਾ ਵਾ, ਮਤਲਬ ਜਿਹੜਾ ਉਹਨੂੰ ਕਹਿ ਰਿਹਾ, ਤੇ ਉਹ ਉਹਨੂੰ ਕਹਿ ਰਹੇ ਨੇ ਜੀ ਕਿ ਤੁਸੀਂ ਜਵਾਬ ਦੇਣਾ ਵਾ ਕਿ ਇਹ ਇੱਕ ਮਿਸਾਲ ਆ
ਜਦੋਂ ਜ਼ੁਲਮ ਹੁੰਦਾ ਵਾ ਉਦੋਂ ਤੁਹਾਡਾ ਰੱਬ ਕਿੱਥੇ ਹੁੰਦਾ? ਉਹ ਪੋਡਕਾਸਟ ਦੇਖੀ ਤੂੰ ਕਿ ਲਾਈਕ ਜਦੋਂ ਜ਼ੈਨਬ ਵਾਲਾ ਮਸਲਾ ਬਣਿਆ, 5 ਸਾਲ ਦੀ ਬੱਚੀ ਆ, ਉਦੋਂ ਕਿਤੇ ਸੀ। ਉਤੋਂ ਮਿਸਾਲ ਦੇ ਰਿਹਾ ਕਿ ਉਹ ਜਦੋਂ ਤੁਹਾਡਾ ਮਸਲਾ ਬਣਿਆ ਸੀ ਹਾਥੀਆਂ ਦੇ, ਉਦੋਂ ਅੱਬਾ ਵੀ ਲਾ ਗਏ ਸੀ। ਉਦੋਂ ਇਸ ਤਰ੍ਹਾਂ ਦੇ ਕਾਫੀ ਵਾਕਿਆਤ ਨੇ ਕਿ ਰੱਬ ਨੇ, ਤੇ ਇਹ ਤੇ ਇਹਦਾ ਕਿੱਥੇ ਸੀ ਰੱਬ, ਹੈਨਾ? ਉਹ ਅੱਗੋਂ ਬੜਾ ਅੱਛਾ ਉਹਨੇ ਜਵਾਬ ਦਿੱਤਾ, ਹਿਸਾਬ ਕਿਤਾਬ। ਔਰ ਬਹੁਤ ਲੋਕ ਕਹਿ ਰਹੇ, ਜਵੇਦ ਅਖਤਰ ਵੀ ਇਹੀ ਕਹਿ ਰਿਹਾ, ਹਾਂਜੀ ਹਾਂਜੀ ਜਵੇਦ ਅਖਤਰ ਵੀ ਇਹੀ ਕਹਿੰਦਾ, ਔਰ ਬਹੁਤ ਸਾਰੇ ਲੋਕ ਹੁਣ ਇਹ ਗੱਲ ਕਰਦੇ ਪਏ ਨੇ। ਤੇ ਲਿਆਦਾ ਇਹ ਨਹੀਂ ਹਰ ਗੱਲ ਹੀ ਰੱਬ ਨੂੰ ਅਸਲ 'ਚ ਨਾ ਸਮਝ ਜਿਹੜਾ ਨਾ ਉਹਦੀ ਜਿਹੜੀ ਫੀਲ, ਉਹਦਾ ਜਿਹੜਾ ਰੁਤਬਾ, ਉਹਦੇ ਗੱਲਬਾਤ, ਉਹਨੂੰ ਆਪਣੇ ਵਰਗਾ ਹੀ ਸਮਝ ਲਿਆ ਕਿ ਜੀ ਜਿੰਨਾ ਮੈਨੂੰ ਦੁੱਖ ਹੋ ਰਿਹਾ ਉਹਨੂੰ ਕਿਉਂ ਨਹੀਂ ਉਹਨਾਂ ਹੋ ਰਿਹਾ। ਮੈਂ ਹੁੰਦਾ ਮੈਂ ਉੱਠ ਕੇ ਜਾ ਕੇ ਇੱਦਾਂ ਕਰਦਾ ਨਹੀਂ ਸੀ, ਉਹ ਕਿਉਂ ਨਹੀਂ ਉੱਠ ਕੇ ਆਇਆ। ਉਹ ਫਰਕ ਨਹੀਂ ਪਾ ਰਹੇ, ਉਹ ਆਪਣੇ ਇਨਸਾਨ ਆਪਣੀ ਅਕਲ ਨਾਲ ਸੋਚ ਰਿਹਾ ਨਾ, ਤੇ ਆਪਣੇ ਐਕਸਪ੍ਰੈਸ਼ਨ, ਆਪਣੀ ਫੀਲਿੰਗ, ਆਪਣੇ ਜਜ਼ਬਾਤ ਦੇ ਨਾਲ ਹੀ ਸੋਚੀ ਜਾ ਰਿਹਾ ਕਿ ਜਿੱਦਾਂ ਮੈਂ ਸੋਚਦਾ ਪਿਆ ਵਾਂ ਰੱਬ ਵੀ ਤੇ ਇਦਾਂ ਸੋਚੇ ਨਾ। ਮੈਨੂੰ ਗੁੱਸਾ ਚੜਦਾ ਪਿਆ, ਉਹਨੂੰ ਕਿਉਂ ਨਹੀਂ ਚੜਿਆ? ਠੀਕ ਆ, ਉਹਦਾ ਲੈਵਲ ਹੋ ਰਿਹਾ। ਉਹਦੇ ਲਈ ਇੱਕ ਆਰਜ਼ੀ ਜੀ ਇੰਨੀ ਕੁ ਜੀ ਗੱਲ ਆ, ਜਦੋਂ ਉਹਨੇ ਕਹਿਣਾ ਹਾਂ ਦੱਸ ਕਿੰਨੀ ਦੇਰ ਰਹਿ ਕੇ ਆਇਆ ਦੁਨੀਆ 'ਚ, ਤੇ ਅੱਗੋਂ ਬੰਦੇ ਨੇ ਕਹਿਣਾ ਯਾ ਅੱਲਾ ਮੈਂ ਤੇ ਐਵੇਂ ਮਤਲਬ ਕੋਈ ਵੀ ਨਹੀਂ ਇੰਨਾ। ਉਹ ਟਾਈਮ ਦੇਖਣ ਦੇ ਆ। ਤੁਸੀਂ ਇਨਸਾਨ ਹੋ, ਤੁਸੀਂ ਇਨਸਾਨ ਆਪਣੀ ਉਨੀ ਕੁ ਨਾਕਸ ਜੀ ਜਿੰਨੀ ਕੁ ਤੁਹਾਨੂੰ ਉਹਨੇ ਅਕਲ ਦਿੱਤੀ, ਉਸ ਹਿਸਾਬ ਦੇ ਨਾਲ ਤੁਸੀਂ ਉਹਨੂੰ ਵੀ ਲਵੇਟੀ ਜਾ ਰਹੇ ਵਿੱਚ, ਸਹੀ ਬਾਤ, ਹਨਾ? ਆਪਣੀ ਅਕਲ ਦੇ ਹਿਸਾਬ। ਹੁਣ ਸਲਾਬ ਆਇਆ ਜੀ ਨਾਨਕ ਦਾ ਹਰ ਹਾਂ, ਆਪਣੀ ਅਕਲ ਦੇ ਹਿਸਾਬ ਨਾਲ ਉਹ ਹੋਰ ਹਿਸਾਬ ਆ। ਉਹਦੇ ਲਈ ਦੁਨੀਆਦਾਰੀ ਜਾਂ ਇਹ ਸਾਰਾ ਕੁਝ, ਹਰ ਚੀਜ਼ ਉਹਦੇ ਲਈ ਹੋਰ ਤਰ੍ਹਾਂ ਵਾ। ਅਸੀਂ ਇਹਦੇ ਇਨਸਾਨ ਦੇਖਦੇ ਹਾਂ, ਔਰ ਅਸੀਂ ਉਹਨੂੰ ਆਪਣੀ ਜਿਹੜੀ ਸਾਡੇ ਅੰਦਰ ਦੀ ਜਿੰਨੀ ਕੁ ਉਹਨੇ ਦਿੱਤੀ ਆ ਸ਼ਿੱਦਤ, ਦੁੱਖ ਫੀਲ ਕਰਨ ਦੀ ਤਾਕਤ, ਖੁਸ਼ੀ, ਅਸੀਂ ਉਹਨੂੰ ਉਸੇ ਲੈਵਲ ਤੇ ਆਪਣੇ ਵਰਗਾ ਸਮਝ ਚ ਕਹਿੰਦੇ ਮੈਨੂੰ ਇੰਨਾ ਹੋਇਆ, ਤੈਨੂੰ ਕਿਉਂ ਨਹੀਂ ਇੰਨਾ ਹੋਇਆ? ਅਸੀਂ ਉਸ ਦਾਇਰੇ 'ਚ ਮੈਂ ਉੱਥੇ ਹੁੰਦਾ, ਮੈਂ ਉਹ ਬਚਾ ਲੈਣਾ ਸੀ ਉਹਨੂੰ, ਤੇ ਤੂੰ ਤੇ ਦੇਖਣ ਦਿਆ ਤੂੰ ਕਿਉਂ ਨਹੀਂ ਬਚਾਇਆ? ਅਸੀਂ ਨਹੀਂ ਸੀ ਹੈਗੇ, ਤੂੰ ਤੇ ਉੱਥੇ ਹੈਗਾ ਸੀ ਨਾ। ਯਾਨੀ ਇਹ ਨਿੱਕੀਆਂ ਫਿੱਕੀਆਂ ਜਿਹੀਆਂ ਦਲੀਲਾਂ ਦੇ ਕੇ ਨਾ, ਤੇ ਉਹ ਕਿੰਨੇ ਜਾਣੇ ਇਕੱਠੇ ਸ਼ੁਰੂ ਹੋਏ ਨੇ ਇਦਾਂ ਦੀ ਗੱਲ। ਵੀ ਇਦਾਂ ਤੇ ਫਿਰ ਪਸ਼ਾਵਰ ਬੱਚਿਆਂ ਦਾ ਜਿਹੜਾ ਨਿੱਕੇ ਬੱਚਿਆਂ ਨੂੰ ਉਹ ਭੁੱਲ ਗਏ। ਨਿੱਕੇ ਬੱਚਿਆਂ ਨੂੰ ਹੁਣ ਜਿੱਥੇ ਗੱਲ ਹੁੰਦੀ ਨਾ ਜ਼ੈਨਬ ਦੀ ਗੱਲ ਹੁੰਦੀ, ਔਰ ਉਹ ਵਾਕਈ ਉਹਦੀ ਹੋਣੀ ਚਾਹੀਦੀ ਹੈ, ਜਿੰਨੀ ਦੇਰ ਤੱਕ ਸਾਡੀ ਜ਼ਿੰਦਗੀ ਉਹਦੀ ਹੋਣੀ ਚਾਹੀਦੀ ਹੈ, ਬਿਲਕੁਲ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਯਾਰ ਅੱਗੇ ਤੋਂ ਮਤਲਬ ਸਾਨੂੰ ਯਾਦ ਰਵੇ ਕਿ ਅਸੀਂ ਆਪਣੇ ਬੱਚਿਆਂ ਦੀ ਕਿੱਦਾਂ ਹਿਫਾਜ਼ਤ ਕਰਨੀ ਹੈ। ਅਸੀਂ ਕਿਸੇ ਦੀ ਅਗਰ ਦੇਖਦੇ ਹਾਂ ਧੀ ਭੈਣ ਬੱਚੀ ਛੋਟੀ ਜਾ ਰਹੀ, ਤੇ ਅਸੀਂ ਉਹਨੂੰ ਫੜ ਕੇ ਤੇ ਸਾਨੂੰ ਯਾਦ ਰਹਿਣੀ ਚਾਹੀਦੀ ਆ, ਉਹਦਾ ਦੁੱਖ ਵੀ ਤਾਜ਼ਾ ਰਵੇ ਸਾਡੇ ਅੰਦਰ, ਠੀਕ ਹੈ। ਲੇਕਿਨ ਇਸ ਤੋਂ ਇਲਾਵਾ ਬੜਾ ਕੁਝ ਹੋਇਆ। ਬੜਾ ਪਸ਼ਾਵਰ ਦੇ ਨਿੱਕੇ ਕੁੰਗੜੇ ਬੱਚੇ ਗੋਲੀਆਂ ਵੱਜੀਆਂ, ਉਹਨਾਂ ਨੇ ਪੱਟਿਆਂ 'ਚੋਂ ਕੱਢੇ ਨੇ, ਉਹਨਾਂ ਦੀ ਮਿਸਾਲੀਆਂ ਤੇ ਫਿਰ ਸਾਰਿਆਂ ਦੇ। ਉਦੋਂ ਵੀ ਫਿਰ ਰੱਬ ਆਉਂਦਾ ਉਹਨਾਂ ਨੂੰ ਬਚਾਉਣ, ਪਿਸਤੌਲਾਂ ਫੜ ਲੈਂਦਾ ਉਹਨਾਂ ਦੀਆਂ, ਠੀਕ ਆ। ਉਸ ਤੋਂ ਬਾਅਦ ਹੋਰ ਅੱਛਾ, ਇਹ ਤਾਂ ਪਤਾ ਲੱਗ ਗਿਆ ਭੈਣ ਐਸੇ ਦਰਿੰਦਗੀ ਹੁੰਦੀ ਹੈ ਜਿਹੜਾ ਸੋਸ਼ਲ ਮੀਡੀਆ ਤੇ ਆਉਂਦਾ ਹੀ ਨਹੀਂ। ਪਿੰਡਾਂ 'ਚ ਪਤਾ ਨਹੀਂ ਕਿੱਥੇ ਜਿਹੜਾ ਕੈਪਚਰ ਨਹੀਂ ਹੋ ਪਾਉਂਦਾ, ਉਹ ਮਾਫੀ ਹੈ। ਹੋਰ ਪੂਰੀ ਦੁਨੀਆ 'ਚ ਕਿਤੇ ਹੁੰਦਾ ਹੋਏਗਾ, ਪੂਰੀ ਦੁਨੀਆ 'ਚ ਜਿੱਥੇ ਦਾ ਮੀਡੀਆ ਇੱਥੇ ਤੱਕ ਨਹੀਂ ਸਾਡੇ ਪਹੁੰਚ ਸਕਦਾ। ਉਸ ਦਿਲ ਕਰੇ ਪਤਾ ਨਹੀਂ ਕਿਹੜੀ ਦੁਨੀਆ ਦੇ ਨੁੱਕਰ 'ਚ ਇਦਾਂ ਕੁਝ ਹੋਇਆ ਹੋਵੇ, ਉਹਦੀ ਰੀਲ ਪਾਕਿਸਤਾਨ 'ਚ ਵਾਇਰਲ ਨਹੀਂ ਹੁੰਦੀ, ਤੇ ਇਹਦਾ ਮਤਲਬ ਆ ਕਿ ਉਹ ਕੁਝ ਨਹੀਂ ਹੋਣ ਦਿਆ। ਉਹਦਾ ਇੱਕ ਸੈਟਅਪ ਹੋਰ ਆ, ਉਹ ਹੋਰ ਹਿਸਾਬ ਨਾਲ ਦੇਖਦਾ ਵਾ। ਉਹ ਬਾਰਿਸ਼ ਵਾਲੀ ਗੱਲ ਆ, ਉਹਨੇ ਬਾਰਿਸ਼ ਇਹਦੇ ਮੇਰੇ ਤੇਰੇ ਹਿਸਾਬ ਨਾਲ ਨਹੀਂ ਦੇਖਣੀ, ਇੱਕ ਬੰਦੇ ਦੇ ਹਿਸਾਬ ਨਾਲ ਨਹੀਂ ਦੇਖਣੀ। ਇਹਦਾ ਘਰ ਕੱਚਾ ਵਾ, ਉੱਥੇ ਨਾ ਪਾਵਾਂ, ਮੇਰਾ ਪੱਕਾ ਵਾ, ਮੇਰਾ ਸੀਵਰੇਜ ਠੀਕ ਆ, ਮੇਰੇ ਤੇਜ਼ ਪਾ ਦੇ। ਇੰਜ ਰੱਬ ਨੂੰ ਅਸੀਂ ਇਸ ਲੈਵਲ ਤੇ ਲਿਆ ਕੇ ਸੋਚਣਾ। ਅਸੀਂ ਇਸ ਲੈਵਲ ਤੇ ਲਿਆ ਕੇ ਸੋਚਦੇ, ਤਦ ਸਾਨੂੰ ਨਾ ਕਈਆਂ ਨੂੰ ਉਹਦੇ ਤੇ ਗਿਲੇ ਹੁੰਦੇ ਆ ਕਿ ਇੰਜ ਕਿਉਂ ਨਹੀਂ ਕਰਦਾ, ਇੰਜ ਕਿਉਂ ਨਹੀਂ ਕਰਦਾ, ਉਹਨੂੰ ਉੱਥੇ ਆ ਚਾਹੀਦਾ ਸੀ, ਉਹਨੂੰ ਉੱਥੇ ਆ ਚਾਹੀਦਾ ਸੀ। ਕਿਉਂਕਿ ਜਿੰਨੀ ਕਿ ਮੈਨੂੰ ਨਾਕਸ ਦੀ ਅਕਲ ਆ, ਮੈਂ ਉਸ ਹਿਸਾਬ ਨਾਲ ਸੋਚੀ ਜਾ ਰਿਹਾ। ਬਿਲਕੁਲ ਇਸ ਤਰ੍ਹਾਂ। ਤੇ ਮੈਂ ਹੁਣ ਜ਼ੈਨਬ ਵਾਲੇ ਕੇਸ 'ਚ ਮੈਂ ਕਿਹਨੂੰ ਕਰ ਸਕਦਾ ਕੁਛ, ਤੇ ਆ ਜਾ ਕੇ ਕੁਛ ਨਹੀਂ, ਤੇ ਮੈਂ ਕਹਣਾ ਰੱਬ ਨੇ ਕਿਉਂ ਨਹੀਂ ਬਚਾਇਆ? ਆ ਜ਼ੁਲਮ ਹੋ ਰਿਹਾ, ਰੱਬ ਉੱਥੇ ਕਿਉਂ ਨਹੀਂ ਪਹੁੰਚ ਰਿਹਾ? ਹੋਰ ਪਹਿਲੇ ਤਾਂ ਦੇਖ ਨਾ ਕੈਸੀ ਬੇਤੁਕੀ ਜੀ ਗੱਲ ਆ। ਇਹ ਸਾਡੇ ਲਈ ਆ 60 ਸਾਲ ਦਾ ਅਰਸਾ, ਬੜਾ ਟਾਈਮ ਮੈਂ ਉੱਥੇ ਕੱਢਿਆ ਯਾਰ, ਬੜਾ। ਇਹ ਸਾਡੇ ਲਈ ਆ ਟਾਈਮ ਪੀਰੀਅਡ, ਉਹ ਜਿੰਨੀ ਦੇਰ ਅਸੀਂ ਜ਼ਿੰਦਾ ਵਾਂ। ਜਦੋਂ ਅਸੀਂ ਮਰ ਜਾਣਾ ਤੇ ਉਹ ਹੈਗੀ ਨਾ ਗੱਲ ਕਿ ਅੱਲਾ ਨੇ ਜਾਂ ਕਿਸੇ ਨੇ ਉਹਨੂੰ ਪੁੱਛਣਾ ਕਿ ਤੂੰ ਇੰਨੀ ਦੇਰ ਦੁਨੀਆ ਤੇ, ਉਹਨੇ ਕਹਿਣਾ ਮੈਂ ਇੰਨੀ ਦੇਰ ਤੇ ਰਿਹਾ ਹੀ ਨਹੀਂ। ਮੈਨੂੰ ਤਾਂ ਇੰਝ ਲੱਗਦਾ ਮੈਂ ਇੰਝ ਕਰਕੇ ਅੱਖ 'ਚ ਗੀਤ ਮੈਂ ਇਹ ਇੰਨੀ ਕੀ ਖੇਡ ਦੇ ਵਿੱਚ ਆ। ਅਸੀਂ ਆਪਣੇ ਹਿਸਾਬ ਨਾਲ ਦੁਨਿਆਵੀ ਤੌਰ ਤੇ ਅਸੀਂ 40 ਸਾਲ ਗੁਜ਼ਾਰ ਲਏ, ਤੇ ਇੱਕ ਵਾਕਿਆ ਹੋ ਗਿਆ ਤੇ ਸੋਚੋ ਯਾਰ 40 ਸਾਲ ਮੇਰੀ ਜ਼ਿੰਦਗੀ ਮੈਨੂੰ ਯਾਦ ਆ, ਮੇਰਾ ਅੱਬਾ ਛੋਟਾ ਜਿਹਾ ਮੈਂ ਹੁੰਦਾ ਸੀ ਸਾਰਾ। ਉਹਦੇ ਲਈ ਉਹ ਇਹ ਫੀਲਿੰਗ ਨਹੀਂ ਉਹਦੇ ਲਈ ਹੈਗੀ। ਉਹਦੇ ਲਈ ਤੇ 10,000 ਸਾਲ ਪਹਿਲਾਂ ਵੀ ਇੰਝ ਪਿਆ ਸਾਹਮਣੇ, ਤੇ ਉਹਦੇ ਲਈ ਅਗਲਾ ਵੀ ਇੰਝ ਪਿਆ ਸਾਹਮਣੇ।
ਸਹੀ ਸਮਝ ਆ ਰਹੀ ਹੈ? ਤੇ ਉਹ ਨਹੀਂ ਸਮਝਦੇ, ਉਹ ਆਪਣੇ ਮਿਆਰ ਤੇ ਲੈਵਲ ਤੇ ਲਿਆ ਕੇ ਰੱਬ ਨੂੰ ਸੋਚੀ ਜਾ ਰਹੇ, ਆਪਣੀ ਅਕਲ ਦੇ ਹਿਸਾਬ ਨਾਲ ਰੱਬ ਨੂੰ ਉੱਥੇ ਲਿਆ ਕੇ ਉਨੀ ਕਿ ਉਹਦੀ ਅਪਰੋਚ ਕਰਕੇ ਉਦਾਂ ਹੀ ਸੋਚੀ ਜਾ ਰਹੇ ਕਿ ਜੋ ਮੈਂ ਰੱਬ ਦੇਖ ਰਿਹਾ ਕਿ ਇਹ ਜ਼ਿਆਦਤੀ ਹੋ ਰਹੀ, ਤੂੰ ਕਿਉਂ ਨਹੀਂ ਦੇਖ ਰਿਹਾ? ਮੈਂ ਦੇਖ ਰਿਹਾ ਕਿ ਇੱਥੇ ਇਹਨੂੰ ਬਚਾਉਣਾ ਚਾਹੀਦਾ ਸੀ, ਮੈਂ ਨਹੀਂ ਸੀ, ਮੈਂ ਉੱਥੇ ਨਹੀਂ ਸੀ ਹੈਗਾ, ਤੂੰ ਤੇ ਹੈਗਾ ਸੀ, ਤੂੰ ਕਿਉਂ ਨਹੀਂ ਬਚਾਇਆ ਉੱਥੇ? ਜਾਂ ਤੂੰ ਉੱਥੇ ਕੋਈ ਐਸਾ ਸਬੱਬ ਕਿਉਂ ਨਹੀਂ ਪੈਦਾ ਕੀਤਾ ਕੋਈ ਬਚ ਜਾਏ ਉਹ? ਠੀਕ ਹੈ, ਤੇ ਹੁਣ ਸਾਰਾ ਬਚਾਉਣ ਲੱਗ ਪਵੇ। ਇੱਕ ਮਿਸਾਲ ਹੈ, ਚਲੋ ਕਿਤੇ ਜ਼ੁਲਮ ਹੀ ਨਾ ਹੋਣ ਦੇਵੇ, ਨੇਕੀ ਵੀ ਕਰਵਾਈ ਜਾਵੇ, ਬਦੀ ਤੋਂ ਵੀ ਰੋਕੀ ਜਾਵੇ, ਹਰ ਬੰਦੇ ਨੂੰ 7-8 ਅਰਬ ਆਬਾਦੀ ਦੇ ਕੱਲਾ ਫਰਿਸ਼ਤਾ ਲਾ ਦੇਵੇ ਵੀ ਤੂੰ ਇਹਨੂੰ ਆਹ ਨਹੀਂ ਕਰਨ ਦੇਣਾ, ਤੂੰ ਇਹਨੂੰ ਰੋਕ ਲੈਣਾ, ਤੂੰ ਇਹਨੂੰ ਇੱਧਰ ਨਹੀਂ ਵੇਖਣ ਦੇਣਾ, ਰੋਕ ਲੈਣਾ, ਤੂੰ ਇਹਨੂੰ ਗੁਨਾਹ ਨਹੀਂ ਕਰਨ ਦੇਣਾ, ਰੋਕ ਲੈਣੇ। ਤੇ ਫਿਰ ਦੁਨੀਆ ਨੂੰ ਕੋਈ ਕੀ ਬਣਾਉਂਦਾ? ਫਿਰ ਨੇਕੀ ਬਦੀ ਕੀ ਆ? ਫਿਰ ਇਨਸਾਨ ਦਾ ਇਮਤਿਹਾਨ ਕਿੱਥੇ ਗਿਆ? ਫਿਰ ਦੋ ਰਸਤੇ, ਨੇਕੀ ਦਾ ਤੇ ਗੁਨਾਹ ਦਾ, ਸਵਾਬ ਦਾ, ਠੀਕ ਆ, ਪਾਪ ਦਾ ਤੇ ਪੁੰਨ ਦਾ, ਇਹ ਕਿੱਧਰ ਗਿਆ? ਫਿਰ ਤੇ ਤੁਹਾਡੇ ਜੀਣ ਦਾ ਮਕਸਦ ਖਤਮ ਹੋ ਗਿਆ, ਤੁਸੀਂ ਬਿਲਕੁਲ ਮਿੱਟੀ ਹੋ ਗਏ, ਦੁਨੀਆ ਖਤਮ ਹੋ ਗਈ। ਫਿਰ ਤੇ ਕਿੱਦਾਂ ਪਤਾ ਲੱਗੂ ਤੂੰ ਚੰਗਾ ਬੰਦਾ? ਸਾਰੇ ਹੀ ਚੰਗੇ ਨੇ, ਮਾੜਾ ਕੌਣ ਆ? ਫਿਰ ਕਿਹਨੂੰ ਗਾਲ ਕੱਢੇਗਾ? ਕਿਹਨੂੰ ਕਹੇਗਾ ਇਹਨੇ ਮੇਰੇ ਨਾਲ ਜ਼ਿਆਦਤੀ ਕੀਤੀ, ਉਹਨੇ ਕਰਨ ਹੀ ਨਹੀਂ ਦੇਣੀ ਫਰਿਸ਼ਤੇ ਨੇ? ਸਿਸਟਮ ਹੀ ਨਹੀਂ, ਸਿਸਟਮ ਚੱਲਣਾ ਹੀ ਨਹੀਂ। ਕੈਸੇ, ਮਤਲਬ ਅਜੀਬ ਇਹਨਾਂ ਦੀ ਸੋਚ ਆ। ਅੱਛਾ, ਦੂਸਰੀ ਗੱਲ ਇਹ ਆ ਕਿ ਫਿਰ ਇਹ ਕਿਉਂ ਤੁਸੀਂ ਕਹਿੰਦੇ ਆ ਕਿ ਇੱਕ ਜਗ੍ਹਾ ਤੇ ਤੁਹਾਡਾ ਦਿਲ ਦੁਖਿਆ, ਬਹੁਤ ਵੱਡਾ ਕੰਮ ਹੋਇਆ, ਲਾਈਕ ਜ਼ੈਨਬ ਦੀ ਅਸੀਂ ਗੱਲ ਕਰਦੇ, ਬਹੁਤ ਵੱਡਾ ਦੁੱਖ ਵਾਲੀ ਗੱਲ ਆ, ਉਹ ਯਾਰ ਉਹਨੂੰ ਤੁਸੀਂ ਫੀਲ ਕਰੋ ਨਾ। ਅੱਲਾ ਦੀ ਕਸਮ, ਤੁਹਾਨੂੰ ਆਪਣੀ ਬੱਚੀ ਲੱਗੇਗੀ, ਨਾ ਅਸੀਂ ਉਹਨੂੰ ਵੇਖਿਆ, ਨਾ ਅਸੀਂ ਉਹਨੂੰ ਜਾਣਦਾ, ਲੇਕਿਨ ਉਹਦੀ ਫੀਲ ਇੱਦਾਂ ਦੀ ਹੈ ਕਿ ਜਿਵੇਂ ਮੇਰੀ ਬੱਚੀ ਸੀ। ਉਹਦੀ ਸ਼ਕਲ ਦੇਖੀ ਨਾ, ਉਹਦੀ ਤਸਵੀਰ, ਤੇ ਉਹ ਹੱਸਦੀ ਨਜ਼ਰ ਆਉਂਦੀ ਅੱਜ ਵੀ, ਔਰ ਸਾਰਿਆਂ ਨੂੰ ਆਉਂਦੀ ਹੋਣੀ। ਲੇਕਿਨ ਉੱਥੇ ਰੱਬ ਆ ਕੇ ਉਹਨੂੰ ਬਚਾ ਲੈਂਦਾ, ਜਿਹੜਾ ਉਸ ਸਵਾਲ ਉਹਨੇ ਕੀਤਾ, ਉਹਨੇ ਆਹੋ ਉਹਨੂੰ ਅਬਾਸੀ ਸਾਹਿਬ ਨੂੰ, ਤੇ ਉਹਨੂੰ ਇਹ ਬੰਦਾ ਪੁੱਛੇ ਵੀ ਉੱਥੇ ਬਚਾ ਲੈਂਦਾ। ਅਗਰ ਉਹਦੇ ਨਾਲੋਂ ਘੱਟ ਲੈਵਲ ਦਾ ਜ਼ਿਆਦਤੀ ਹੋ ਰਹੀ, ਉੱਥੇ ਨਾ ਆਵੇ, ਉੱਥੇ ਨਾ ਆਵੇ। ਜ਼ਿਆਦਤੀ ਦਾ ਹਿਸਾਬ ਕਿਤਾਬ ਰੱਖੇ ਕਿ ਅੱਛਾ ਇਹਨੇ ਚਪੇੜ ਮਾਰਤੀ ਆ, ਇੱਥੇ ਨਹੀਂ ਮੈਂ ਆਉਣਾ। ਇਹ ਜਦੋਂ ਬੱਚੀ ਨਾਲ ਜ਼ਿਆਦਤੀ ਹੋਣ ਲੱਗੀ, ਉਦੋਂ ਮੈਂ ਆਉਣਾ। ਇਹ ਕਤਲ ਕਰਨ ਲੱਗਾ ਬੱਚੀ ਨੂੰ, ਉਦੋਂ ਮੈਂ ਆਉਣਾ। ਜਦੋਂ ਸਿਰਫ ਵੈਸੇ ਕੁੱਟ ਰਿਹਾ, ਨੀਲ ਪਾਏ, ਉਦੋਂ ਨਹੀਂ ਮੈਂ ਆਉਣਾ। ਫਿਰ ਹਰ ਜਗ੍ਹਾ ਤੇ ਆਵੇ। ਫਿਰ ਮਿਆਰ ਤੇ ਇਹ ਨਾ, ਫਿਰ ਜੇ ਉਹ ਆਵੇ ਤੇ ਫਿਰ ਹਰ ਜਗ੍ਹਾ ਤੇ ਆਵੇ। ਤੇ ਜੇ ਹਰ ਜਗ੍ਹਾ ਤੇ ਉਹ ਆਉਣ ਲੱਗ ਪਿਆ ਤੇ ਫਿਰ ਦੁਨੀਆ ਬਣਾਉਣ ਦਾ ਮਕਸਦ ਖਤਮ ਹੋ ਗਿਆ। ਫਿਰ ਪੂਰਾ ਬੰਦਾ ਰਿਹਾ ਹੀ ਕੋਈ ਨਹੀਂ। ਫਿਰ ਕਾਨੂੰਨ, ਗੌਰਮੈਂਟ, ਤੁਹਾਡਾ ਦੁਨਿਆਵੀ ਨਿਜ਼ਾਮ, ਤੁਹਾਡਾ ਸਾਰਾ ਕੁਝ ਬਰਬਾਦ ਹੋ ਗਿਆ। ਫਿਰ ਤੁਸੀਂ ਫਾਰਗ ਹੋ ਜਾਓ। ਫਿਰ ਪੁਲਿਸ ਵੀ ਖਤਮ ਕਰ ਦਿਓ, ਅਦਾਲਤਾਂ ਵੀ ਖਤਮ ਕਰ ਦਿਓ, ਹੁਕਮਰਾਨ ਵੀ ਖਤਮ ਕਰ ਦਿਓ। ਫਿਰ ਤੇ ਤੁਸੀਂ ਕਰ ਹੀ ਨਹੀਂ ਸਕਦੇ। ਪੁਤਲੇ ਟੈਪ ਹੀ, ਮੈਂ ਕਹਿੰਦਾ ਖਤਮ ਹੋ ਗਿਆ। ਤੁਸੀਂ ਸੋਚ ਕੇ ਤੇ ਦੇਖੋ ਕਿ ਅਗਰ ਉਹ ਹਰ ਗੁਨਾਹ ਨੂੰ ਰੋਕਣ ਲੱਗ ਪਵੇ, ਹਰ ਜ਼ੁਲਮ ਨੂੰ ਰੋਕਣ ਲੱਗ ਪਵੇ, ਆਪ ਫਿਜ਼ੀਕਲੀ ਕਿੱਥੇ ਸੀ ਰੱਬ ਤੁਹਾਡਾ ਉਦੋਂ? ਉਹਨੇ ਐਦਾਂ ਕਿਉਂ ਨਹੀਂ ਕੀਤਾ? ਸਮਝ ਆ ਰਹੀ ਗੱਲ ਦੀ? ਤੇ ਉਹ ਉਦੋਂ ਤਾਂ ਫਿਰ ਸਾਰਾ ਕੁਝ ਹੀ ਖਤਮ ਹੋ ਜਾਵੇ। ਫਿਰ ਤਾਂ ਸਿਸਟਮ ਖਤਮ ਹੋ, ਫਿਰ ਤਾਂ ਖਤਮ ਹੋ ਜਾਏ। ਫਿਰ ਨਾਲ ਇਹ ਕੀ ਗੱਲ ਆ ਵੀ ਜਦੋਂ ਕਿਸੇ ਬੱਚੀ ਨਾਲ ਜ਼ਿਆਦਤੀ ਹੋ ਰਹੀ, ਉਦੋਂ ਰੱਬ ਆਵੇ। ਜਦੋਂ ਕਿਸੇ ਗਰੀਬ ਨਾਲ ਪੈਸੇ ਦੇਣੇ, ਤੂੰ ਪੈਸੇ ਨਹੀਂ ਦੇ ਰਿਹਾ, ਉਹ ਘਰ ਭੁੱਖਾ ਮਰਨ ਦਿਆ, ਉਹਦੀਆਂ ਬੱਚੀਆਂ ਬੈਠੀਆਂ ਨੇ, ਤੂੰ ਉਹਦੇ ਨਾਲ ਜ਼ਿਆਦਤੀ ਕਰਨ ਡਿਆ, ਉਦੋਂ ਨਾ ਆਵੇ। ਫਿਰ ਉਦੋਂ ਨਾ ਆਵੇ। ਫਿਰ ਉਦੋਂ ਵੀ ਆਵੇ। ਇੱਕ ਬੰਦੇ ਦੀ ਹਸਪਤਾਲ ਦੇ ਵਿੱਚ ਬੁੱਢੀ ਪਈ ਹੈ, ਮਾਂ ਪਈ ਹੈ, ਉਹਦੇ ਪੈਸੇ ਲੱਗੀ ਜਾ ਰਹੇ, ਉਹ ਦਰ ਲੋਕਾਂ ਕੋਲ ਚੀਜ਼ਾਂ ਮੰਗਣ ਦੇ ਵਿੱਚ, ਉਦੋਂ ਵੀ ਫਿਰ ਆਵੇ। ਫਿਰ ਹਰ ਜਗ੍ਹਾ ਤੇ ਆਵੇ ਨਾ। ਤੇ ਜਦੋਂ ਹਰ ਜਗ੍ਹਾ ਤੇ ਆ ਗਿਆ ਤੇ ਦੁਨੀਆ ਦਾ ਮਕਸਦ ਖਤਮ ਹੋ ਗਿਆ। ਜ਼ਿੰਦਗੀ, ਲਾਈਫ ਜਿਹੜਾ ਯੂਨੀਵਰਸ ਹੈ, ਇਹ ਸਿਸਟਮ ਹੀ। ਹਾਂਜੀ। ਔਰ ਉਹਦਾ ਨਾਮ ਇਹ ਹੈ ਕਿ ਉਹ ਅਗਰ ਉਹ ਬਾਅਦ ਚ ਪਤਾ ਨਹੀਂ ਕਿੰਨੀ ਸੋਹਣੀ ਜ਼ਿੰਦਗੀ, ਜ਼ੈਨਬ ਤੇ ਖੈਰ ਵੈਸੇ ਬਖਸ਼ੀ ਰੂਹ ਸੀ ਨਾ, ਉਹਦੇ ਮਾਂ ਪਿਓ ਨੂੰ ਜਾਂ ਉਹਦੇ ਵਸੀਲੇ ਨਾਲ ਪਤਾ ਨਹੀਂ ਉਹਨੇ ਕਿੰਨਿਆਂ ਕੁ ਨੂੰ ਜੰਨਤ ਚ ਲੈ ਜਾਣਾ। ਸਹੀ ਬਾਤ। ਉਸ ਬੱਚੀ ਨੇ ਕਿੰਨਿਆਂ ਕੁ ਨੂੰ ਜੰਨਤ ਚ ਲੈ ਜਾਣਾ। ਉਹ ਨਾਮ ਆ ਉਹਨੇ ਜਿਹੜਾ ਉਹਨੇ ਦੇਣਾ। ਇਹ ਸਾਡੇ ਹਿਸਾਬ ਨਾਲ ਕਤਲ, ਫਲਾਣਾ ਢੀਂਗੜਾ, ਇਹ ਸਾਡੇ ਇਨਸਾਨੀ ਹਿਸਾਬ ਨਾਲ, ਤੇ ਅਸੀਂ ਉਸੇ ਹੀ ਸੋਚ ਦੇ ਵਿੱਚ ਰੱਬ ਨੂੰ ਫਿੱਟ ਕਰਕੇ ਤੇ ਉਹਨੂੰ ਕਹੀ ਜਾਂਦੇ ਵੀ ਤੂੰ ਵੀ ਇੱਦਾਂ ਸੋਚ। ਇੰਜ ਨਹੀਂ ਹੁੰਦਾ। ਉਹਦਾ ਰੁਤਬਾ, ਉਹਦੀ ਗੱਲਬਾਤ, ਉਹਦਾ ਖਿਆਲ, ਉਹਦਾ ਸੋਚਣਾ, ਉਹਦਾ ਫੈਸਲੇ, ਉਹ ਸਾਡੇ ਨਾਲੋਂ ਬਹੁਤ ਚੇਂਜ ਨੇ। ਉਹ ਖਾਲਕ ਵਾਲੇ ਨੇ, ਉਹ ਖਾਲਕ ਵਾਲੇ ਨੇ। ਮੈਂ ਕ੍ਰੀਏਟਰ। ਇੱਕ ਨਾਰਮਲ ਜੀ ਤੁਸੀਂ ਗੱਲ ਕਰ ਲਓ, ਨਾਰਮਲ ਜੀ ਤੁਸੀਂ ਗੱਲ ਕਰ ਲਓ। ਜਿਸ ਜੱਜ ਨੇ ਜ਼ੈਨਬ ਦੇ ਕਾਤਲ ਨੂੰ ਸਜ਼ਾਏ ਮੌਤ ਸੁਣਾਈ ਹੋਗੀ, ਉਹਨੇ ਬਹਿ ਕੇ ਸਜ਼ਾਏ ਮੌਤ ਸੁਣਾਈ ਹੋਗੀ ਜਾਂ ਕੁਰਸੀ ਤੋਂ ਉੱਠ ਕੇ ਆ ਕੇ ਪਹਿਲੇ ਉਹਦੇ ਚਪੇੜਾ ਚੂੜਾ ਵੀ ਮਾਰਨ ਲੱਗ ਪਿਆ? ਨਹੀਂ, ਸਜ਼ਾ ਹੀ ਸੁਣਾਈ। ਕਿਉਂ ਭਲਾ? ਪਾਬੰਦ ਹੈ ਨਾ ਉਹ ਆਪਣੇ। ਹਾਂ, ਉੱਠ ਕੇ ਚਪੇੜਾ ਚਪੂੜਾ ਕਿਉਂ ਨਹੀਂ ਮਾਰੀਆਂ ਉਹਨੇ? ਉਹਦੇ ਚ ਸ਼ਾਮਲ ਹੀ ਨਹੀਂ। ਗਾਲਾਂ ਕੱਢਦਾ ਉਹਨੂੰ ਜੱਜ ਕਿ ਮੈਂ ਮੇਰਾ ਜੱਜ ਨੇ ਕਿਉਂ? ਉਹ ਛੋਟਾ ਜਿਹਾ ਦੁਨੀਆਦਾਰੀ ਦਾ ਛੋਟਾ ਜਿਹਾ ਜੱਜ ਆ, ਇੱਕ ਉਹਦੇ ਤੇ ਆ। ਰੱਬ ਤੇ ਖੈਰ ਛੱਡ ਦਿਓ ਨਾ, ਉਹ ਨਾਰਮਲ ਜਿਹਾ, ਲੇਕਿਨ ਉਹਦੇ ਵੀ ਰੂਲਸ ਨੇ।
ਦੇਖੋ ਕੈਸੀ ਗੱਲ ਆ। ਸਭ ਤੋਂ ਪਹਿਲੇ ਤੇ ਤੁਸੀਂ ਇਹ ਕਹੋ ਨਾ ਕਿ ਵੀ ਉਹ ਜਿਹੜਾ ਜੱਜ ਉਹ ਜਿਹੜਾ ਆਇਆ ਮੁਲਜ਼ਮ, ਤੇ ਜੱਜ 'ਚ ਤੁਹਾਡੇ ਮਗਰ ਲੱਗ ਜੇ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਉੱਥੇ ਰੱਬ ਕਿਉਂ ਨਹੀਂ ਆਇਆ, ਉੱਥੇ ਰੱਬ ਕਿਉਂ ਨਹੀਂ ਆਇਆ, ਤੇ ਜੱਜ ਨੇ ਤੇ ਏਡਾ ਵੱਡਾ ਉਹਨੂੰ, ਜੱਜ ਨੂੰ ਤਾਂ ਇਹ ਜੱਜ ਸਾਹਿਬ ਨੂੰ ਕੁਰਸੀ ਤੋਂ ਉੱਠ ਕੇ ਪਹਿਲੇ ਤੇ ਉਹਨੂੰ ਚਪੇੜਾ ਮਾਰਦੇ, ਕੁੱਟਦੇ, ਉਹਨੂੰ ਕਹਿੰਦੇ ਪਹਿਲੇ ਇਹਨੂੰ ਮੈਂ ਹਫ਼ਤਾ ਕੁੱਟੂੰਗਾ, ਕੋ ਮੈਂ ਬਦਲਾ ਲੈਣਾ, ਇਹਨੇ ਆਹ ਜ਼ੁਲਮ ਕੀਤਾ, ਫਿਰ ਇਹਨੂੰ ਮੈਂ ਸਜ਼ਾ ਦਊਂ। ਨਹੀਂ, ਉਹਨਾਂ ਨੂੰ ਪਤਾ ਮੈਂ ਇਹਨੂੰ ਮਾਰ, ਕਾਨੂੰਨ ਹੈ ਇੱਕ, ਜਿੱਦਾਂ ਦੁਨੀਆ ਦਾ ਇੱਕ ਕਾਨੂੰਨ ਇਦਾਂ ਹੀ ਉਹਦਾ ਇੱਕ ਕਾਨੂੰਨ। ਬੇਸ਼ੱਕ ਸਮਝ ਆ ਰਹੀ ਨਾ ਗੱਲ? ਬੇਸ਼ੱਕ। ਔਰ ਇਹ ਕੈਸੀ, ਔਰ ਇਹ ਵੀ ਕਾਨੂੰਨ ਆ ਤੁਹਾਡਾ, ਜਿੰਨੀ ਦੇਰ ਤੂੰ ਸੋਚੀ ਜਾ ਮੈਂ ਇੱਥੇ ਚੋਰੀ ਕਰਨੀ, ਮੈਂ ਇੱਥੇ ਚੋਰੀ ਕਰਨੀ, ਮੈਂ ਇਸ ਘਰ 'ਚ ਚੋਰੀ ਕਰਨੀ, ਮੈਂ ਇਸ ਘਰ 'ਚ ਚੋਰੀ ਕਰਨੀ, ਸਾਰੇ ਮਹੱਲੇ ਨੂੰ ਦੱਸੀ ਜਾ ਯਾਰ ਮੈਂ ਇਸ ਘਰ 'ਚ ਚੋਰੀ ਕਰਨੀ, ਤੈਨੂੰ ਪੁਲਿਸ ਨਹੀਂ ਫੜ ਸਕਦੀ, ਤੈਨੂੰ ਸਜ਼ਾ ਨਹੀਂ ਹੋ ਸਕਦੀ। ਇਰਾਦਾ ਦੱਸੀ ਜਾ, ਇਰਾਦਾ ਦੱਸ ਰਿਹਾ। ਕਸਮਾਂ ਖਾ ਕੇ ਜਾ ਭਾਜੀ ਮੈਨੂੰ ਮੇਰੀ ਮਾਂ ਦੀ ਕਸਮ ਜੇ ਮੈਂ ਇਸ ਘਰ 'ਚ ਚੋਰੀ ਕਰਨੀ, ਤੇਰੇ ਤੇ ਕੋਈ ਹੱਦ ਨਹੀਂ ਲੱਗਦੀ। ਇਰਾਦਾ ਇਹ ਚੋਰੀ ਵਾਲੀ ਗੇਮ ਨਾ, ਜਦੋਂ ਤੂੰ ਚੋਰੀ ਕਰ ਲੈਣੀ ਆ ਉਦੋਂ ਤੂੰ ਫੜੇ ਜਾਣਾ, ਉਦੋਂ ਤੇਰੇ ਤੇ ਲੱਗਣਾ। ਨਹੀਂ, ਇਰਾਦੇ ਦੀ ਕੋਈ ਸਜ਼ਾ ਨਹੀਂ ਹੁੰਦੀ ਆ, ਲੇਕਿਨ ਉਹ ਤਾਂ ਨਹੀਂ ਨਾ ਹਿਸਾਬ ਕਿਤਾਬ ਹੈਗਾ। ਹਾਂਜੀ, ਉਹ ਸਜ਼ਾ ਇਹ ਤਾਂ ਮੈਂ ਵੀ ਇੱਕ ਚਵਲ ਮਾਰਤੀ ਨਾ ਵੀ ਤੂੰ ਸਾਰੇ ਮਹੱਲੇ 'ਚ ਦੱਸੀ ਜਾ, ਮਤਲਬ ਤੇਰਾ ਤੇ ਰੱਬ ਦਾ ਮਸਲਾ ਤੂੰ ਨਾ ਦੱਸ ਕਿਸੇ ਨੂੰ, ਤੂੰ ਜ਼ਿਹਨ 'ਚ ਰੱਖ ਕੇ ਯਾਰ ਮੈਂ ਇਹ ਕੰਮ ਕਰਨਾ, ਤੂੰ ਕਿਸੇ ਨੂੰ ਪਤਾ ਹੀ ਨਹੀਂ। ਵੱਟਾ ਜਦੋਂ ਤੱਕ ਹੱਥ 'ਚ ਫੜਿਆ ਵਾ ਤੁਸੀਂ ਫੜੇ ਨੀ। ਠੀਕ ਹੈ ਜੀ, ਜਦੋਂ ਤੂੰ ਮਾਰ ਦੇਣਾ ਵਾ ਉਦੋਂ ਆ ਤੂੰ, ਉਦੋਂ ਨਾਮੀਨੇਟ ਹੋ ਗਿਆ ਕਿ ਯਾਰ ਇਹਨੇ ਮਾਰ। ਇਹਦਾ ਮਤਲਬ ਫਿਰ ਗੱਲ ਇਹ ਹੈ ਕਿ ਰੱਬ ਨੂੰ ਤੇ ਪਤਾ ਨਾ ਕਿ ਇਸ ਬੰਦੇ ਨੇ ਇਹ ਕੰਮ ਕਰਨਾ ਵਾ, ਤੇ ਰੱਬ ਰੋਕ ਲਵੇ। ਤੇ ਜੇ ਰੱਬ ਏਦਾਂ ਰੋਕਣ ਲੱਗ ਪਵੇ ਸਾਰੀ ਦੁਨੀਆ ਦਾ, ਫਿਰ ਕਾਨੂੰਨ ਸ਼ਨੂਨ, ਅਦਾਲਤਾਂ, ਪੁਲਿਸ, ਇਦਾਰੇ ਖਤਮ ਕਰ ਦਿਓ, ਫਿਰ ਉਹ ਆਪ ਹੀ ਨਿਬੜੀ ਜੂਗਾ ਹਰ ਬੰਦੇ ਦੇ ਨਾਲ। ਤੇ ਲਿਆਦਾ ਬਾਰਿਸ਼ ਦੀ ਗੱਲ ਹੋਈ ਸੀ ਮਿੱਠਾ ਜੀ, ਹੁਣ ਸਮਝ ਆਈ ਗੱਲ ਦੀ? 300 ਰੁਪਏ ਦੇ ਦੋ ਸਾਡੀ। ਸ਼ੋਅ ਹੀ ਮੁੱਕ ਗਿਆ ਤੁਹਾਡਾ, ਬੜੀ ਅੱਛੀ। ਸਾਡਾ ਯਾਰ ਕਿੰਨਾ ਖੂਬਸੂਰਤ ਸ਼ੋਅ ਅਸੀਂ ਕਿੱਦਾਂ ਸ਼ੁਰੂ ਕੀਤਾ, ਕਿੰਨੇ ਸ਼ੁਗਲ ਨਾਲ, ਕਿਤੇ ਕਿੱਧਰ ਨੂੰ ਮੁੜ ਜਾਂਦਾ, ਕਿੱਧਰ ਨੂੰ ਮੁੜ ਜਾਂਦਾ, ਹਨਾ ਕੈਸਾ ਮਜ਼ੇਦਾਰ ਸ਼ੋਅ ਆ। अच्छा 300 रुपया। हालांकि शो का फॉर्मेट है, शो के फॉर्मेट से ना हटो, ਇਹ ਸ਼ੋਅ ਕਦੋਂ ਆ? ये शो के फॉर्मेट से ना हट, ये शो के फॉर्मेट से हट गए तुम। आज का टॉपिक ये है कि जो फलां जगह पे पुलिस वालों का और उनका दो बंदों ने पुलिस वालों को मारा है, पुलिस वालों ने फिर उनको मारा है, ये टॉपिक है, हटो ना इससे, ਹਾਂ, ਇਸ ਤੇ ਹੀ ਰਹਿਣਾ। इस पे ही रहना 40 मिनट। ਅਸੀਂ ਤਾਂ ਸਾਰੇ ਪਾਸੇ ਫੇਰ ਬੁਰਾ ਹੀ। ਅਸੀਂ ਹਰ ਪਾਸੇ ਫੇਰ ਆਈਦਾ। आज जी 300 रुपया देना हम सारे। ਮੈਂ ਤੁਹਾਨੂੰ 1000 ਰੁਪਏ ਦਿੱਤਾ ਨਹੀਂ, वो ਭੇਜਿਆ दे हैं पे ਮੈਂ ਤੈਨੂੰ 1000 ਦਿੱਤਾ ਨਹੀਂ। तेल मुक गया आज। ਅੱਛਾ, ਤੇਰੀ ਗੱਡੀ ਸੀਗੀ? ਆ ਲੈ ਲਓ। ਮੈਂ ਕੋਲੇ ਕਿੱਦਾਂ ਜਾਏਗਾ? ਬਿਸਮਿਲ੍ਲਾ, ਮੇਰੇ ਇੱਕ ਪਲੌਗ। दाद जी 8 ਪਲਾਉ ਮਿਲੇ, ਉਹ ਕਹਿੰਦਾ ਮੁੱਕ ਜਾਂਦੇ ਭਾਈ, ਇੱਥੇ ਸਟੂਡੈਂਟ ਬਹੁਤ ਖਾਂਦੇ ਆ ਜੀ। ਹੁਣ ਕਾ ਸਟੂਡੈਂਟ ਨੂੰ ਨਾ ਦਿਆ ਕਰ, ਸਾਡੇ ਮਖਸੂਸ ਸਾਡੇ ਡੇਰੀ ਦੇ 20 ਪਲੌਗ ਰੱਖ ਲਾ। ਨਾਦਰੀਨ ਯਾਰ ਤੁਹਾਡੀ ਮਿਹਰਬਾਨੀ ਹੈ ਸਾਨੂੰ ਖਾਣ ਦੇਣਾ, ਹੁਣ ਇਹ ਨਾ ਕਹਿਣਾ ਤੁਸੀਂ ਖਾਂਦੇ ਆ ਲੈ ਤਾਂ ਖਾਇਆ ਕਰੋ। ਅਸੀਂ ਹੁਣ ਸਾਡਾ ਅੱਧੀ ਜ਼ਿੰਦਗੀ ਤੇ ਸਾਡੀ ਇਹ ਹੀ ਆ। ਨਾਲ ਨਾਲ ਹੀ ਆ ਭਾਈ ਨਹੀਂ, ਹੁਣ ਸ਼ੋਅ ਮੁੱਕ ਨਹੀਂ ਗਿਆ? ਨਹੀਂ ਹਾਲੇ, ਕਿੰਨਾ ਕੁ ਪਿਆ ਵਾ? ਹਾਲੇ 5 ਮਿੰਟ ਪਏ ਆ। ਤੁਸੀਂ ਮੇਰੀ ਗੱਲ ਤੁਸੀਂ ਸੁਣੋ, ਰਹਿ ਕੇ ਤੁਸੀਂ ਪਲਾਓ ਹੋਰੇ ਨਾ ਖੋਲੋ, 5 ਮਿੰਟਾਂ 'ਚ ਮੇਰੀ ਗੱਲ ਸੁਣੋ। ਜਿਹੜਾ ਮੈਂ ਮੁੱਦਾ ਚੁੱਕਣਾ ਸੀਗਾ ਹੁਣ ਕਰ ਤੁਹਾਨੂੰ ਨਾ ਕਰ ਯਾਰ, ਫੇਰ ਖਿਚਾੜ। ਨਹੀਂ ਨਹੀਂ 5 ਮਿੰਟਾਂ 'ਚ ਮੈਂ ਮੁੱਦਾ ਮੁਕਾ ਕੇ ਨਿਕਲਣ ਦੀ ਕਰਨੀ, ਮੈਨੂੰ ਹੋਰ ਸ਼ੋਅ ਬੜੇ ਆ। ਮੇਰੀ ਗੱਲ ਸੁਣੋ ਉਸਤਾਦ ਜੀ, ਤੁਹਾਨੂੰ ਪਤਾ ਸਲਾਬ ਆਇਆ, ਜੋਗ ਦਰ ਜੋਗ, ਪਾਣੀ ਨੇ ਜ਼ੋਰ ਬਹੁਤ ਮਾਰਿਆ, ਇੰਡੀਆ ਤੋਂ ਹਾਥੀ ਆ ਗਿਆ ਵਾ। ਹੁਣ ਹਾਥੀ ਦੇ ਸੁੰਡ 'ਚ ਪਾਣੀ ਨਹੀਂ ਪਿਆ, ਤੁਹਾਨੂੰ ਪਤਾ ਲੱਗਾ ਵਾ। ਹੁਣ ਉਹ ਹਾਥੀ ਮੋੜਨਾ ਵਾ। ਮੋੜਵਾ ਕਰਕੇ ਲਿਆਂਦਾ ਇੰਡੀਆ ਤੋਂ, ਇੰਡੀਆ ਤੋਂ ਮੋੜਵਾ ਕਰਕੇ ਲੈ ਕੇ ਮੋੜਵਾ ਆਇਆ ਸੀ। ਕਰਕੇ ਉਹ ਹੁਣ ਹਾਥੀ ਦੇ ਪੈ ਗਏ ਝੀਟਾਂ ਵਿੱਚ, ਕੁਛ ਹੈ ਬਾਜੀ ਬੇਲਚਾ ਬਚਾ, ਪਾਣੀ ਬੇਲਚਾ ਤੈਰ ਦੋ ਹਾਥੀ ਦੇ ਪੈ ਗਈਆਂ ਝਰੀਟਾਂ, ਤੇਰੀ ਅੰਮੀ ਕਿਤੇ ਲਾਰੀ ਏਡਾ ਲਾਰੀ दाद जी ਹਾਥੀ ਪਤਾ ਕਿਉਂ ਨੂੰ ਡੁੱਬਿਆ? ਉਹ ਸੁੰਡ ਤੇ ਟੂਬ ਲਪੇਟ ਕੇ ਲਿਆਏ ਮੋਟਰਸਾਈਕਲ। ਟੂਬ ਨਹੀਂ ਸੀ ਲਵੇਟੀ, ਸੋਹਣਿਆ ਨੂੰ ਉੱਥੇ ਰੱਖੀ ਟੂਬ ਸੁਣ ਉਹਨੇ ਬਾਹਰ ਕੀ ਪਾਣੀ ਤੋਂ। ਹੁਣ ਉਹ ਗੱਲਾ ਖੁੱਲਾ ਹੀ ਰੁੜ ਕੇ ਆਇਆ ਵਾ, ਗੱਲਾ ਕਿਤੇ ਬਾਬੇ ਦਾ ਗੱਲਾ ਖੁੱਲਾ ਰੁੜ ਕੇ, ਮੋਹਤਾ ਦੀ ਤੌਰ ਤੇ ਪਾਣੀ ਵਿੱਚ ਗਿੱਲੇ ਨਹੀਂ ਹੋਏ, ਪੈਸੇ ਸੁੱਕੇ ਹੀ ਆ, ਗੱਲਾ ਖੁੱਲਾ ਵਾ, ਪੈਸੇ ਵਿੱਚ ਆ। ਇਸ ਗੱਲ ਦਾ ਅਸੀਂ ਹੁਣ ਮੈਂ ਕੀ ਕਰ ਸਕਦੇ? ਮੈਂ ਇਹ ਦੱਸਦਾ ਵੀ ਰਹਿਮਤ ਦੀ ਬਾਰਿਸ਼ ਪੈਣੀ ਚਾਹੀਦੀ ਹੈ। ਹੋ ਸਕਦਾ ਠੀਪੇ ਹੋਣ, ਨਹੀਂ ਗਿੱਲੇ ਹੋਏ ਹੋਣ। ਹੁਣ ਜੀ ਇੱਕ ਦਿਨ ਮੇਰੀ ਗੱਲ ਸੁਣੋ, ਰਹਿਤਾ ਚੈੱਕ ਕਰਨਾ ਤੁਸੀਂ ਬਸ। ਇੱਕ ਇੱਧਰ ਦਸਤਾਨਾ ਇੱਕ ਰੁੜ ਕੇ ਆਇਆ ਵਾ, ਹੈ। ਦਸਤਾਨਾ ਇੱਕ ਰੁੜ ਕੇ ਆਇਆ, ਇੱਕ ਲੱਤ ਬੰਦੇ ਦੀ ਪਲਾਸਟਿਕ ਕਿੱਥੋਂ ਰੁੜ ਗਏ? ਇੰਡੀਆ ਤੋਂ ਸਲਾਬ ਚ ਆਇਆ ਨਾਲ ਆ ਫੜਾ ਦੇ ਯਾਰ। ਸਲਾਬ ਆ ਘਰ ਵਾਸਤੇ ਜੀ ਪਾਰਸਲ। ਨਹੀਂ ਉਧਰ ਫੜਾ ਦੇ ਉਹਨਾਂ ਨੂੰ। ਅੱਛਾ ਉਸਤਾਦ ਜੀ, ਉਹ ਯੂਮਰ ਦੇ ਸਾਹਿਬ ਇਹ ਕਿਤੇ ਦਾ ਤੁਸੀਂ ਇਹ ਦੋ ਬਿਰਿਆਨੀਆਂ ਆ ਵੀ ਉਧਰ ਫੜਾ ਦੇ ਨਾ। ਬਿਰਿਆਨੀ ਖਾਣੀ ਤਾਂ ਬਿਰਿਆਨੀ ਖਾ ਲਾ। ਨਹੀਂ ਨਹੀਂ ਬਹੁਤ ਸਾੜ ਪਾਉਂਦੀ, ਮਾਫੀ ਭਾਜੀ। ਇਹ ਉਹ ਬਿਰਿਆਨੀ ਨਹੀਂ ਗੀ ਮਿੱਠਾ ਉਹ ਨਹੀਂ, ਜੀ, ਅੱਲਾ। ਅਖਰੋਟਾਂ ਵਾਲੀ ਬਿਰਿਆਨੀ ਆ। ਹੁਣ ਇੱਕ ਯਾਰ ਉਥੋਂ ਕੌਲੀਆਂ ਫੜਾਈ ਕੋਈ। ਹੁਣ ਦੇਖੋ ਨਾ, ਇੱਕ ਮਸਤ ਰੁੜ ਕੇ ਆਇਆ ਵਾ, ਹੈ ਮਸਤ ਇੱਕ ਰੁੜ ਕੇ ਆਇਆ ਵਾ ਨਰਾਲ ਜੰਗਾਲ ਵਾਲੀ ਸਾਈਡ ਤੋਂ। ਮੈਂ ਕਹਿੰਦਾ ਵਾਰਿਸ਼ ਰਹਿਮਤ ਹੀ ਮੰਗੋ ਕਿ ਯਾ ਅੱਲਾ ਰਹਿਮਤ ਕਰੋ। ਅੱਛਾ, ਮਸਤ ਰੋੜ ਕੇ ਆ ਗਿਆ ਤੇ ਤਾਂ ਮਤਲਬ ਰਹਿਮਤ ਦੀ ਬਾਰਿਸ਼ ਨਹੀਂ ਸੀ। ਨਹੀਂ ਉਹ ਮਸਤ ਦਾ ਨੁਕਸਾਨ ਹੋ ਗਿਆ ਨਾ। ਹਾਂ, ਮਸਤ ਬਣ ਕੀ ਕਰਨ ਰਿਹਾ ਸੀ ਉੱਥੇ? ਮਸਤ ਨੇ ਆਉਂਦੇ ਕਿਹਾ ਜੀ ਮੈਂ 12:55 ਤੇ ਗੇਟ ਤੇ ਸੀ। ਆਹੋ। ਹੁਣ ਦੇਖੋ ਨਾ, ਉੱਥੇ ਸਨੋਫਾਲ ਹੋਣ ਰਹੀ ਆ, ਲੋਕੀ ਜਿਹੜੇ ਸਨੋਫਾਲ ਨੇ ਬੜਾ ਨੁਕਸਾਨ ਕਰਤਾ ਭਾਜੀ। ਸਨੋਫਾਲ ਕਹਿੰਦੇ ਕਿਹਨੂੰ ਪਤਾ? ਆਈ ਅੱਜ ਪਤਾ ਤੈਨੂੰ ਸਨੋਫਾਲ ਕਿਹਨੂੰ ਕਹਿੰਦੇ?
ਪੱਥਰ ਡਿੱਗਣ ਡਏ ਆ। ਉਹ ਤੇ ਲੈਂਡ ਸਲਾਈਡਿੰਗ ਹੁੰਦੀ ਹੈ। ਭਾਵੇਂ ਥੱਲੇ ਇੱਕ ਕਤਰਾ ਜਾਂ ਇੱਕ ਚੌਲ ਵੀ ਮੈਨੂੰ ਨਜ਼ਰ ਆਇਆ ਨਾ, ਮੈਂ ਕਹਿੰਦਾ ਸਾਜੀ ਤੇ ਮੈਂ ਉਹ ਹਾਲਾ ਕਰਾਂਗਾ ਤੁਹਾਡਾ, ਤੁਸੀਂ ਯਾਦ ਕਰੋਗੇ। ਪਹਿਲੇ ਸਨੋਫਾਲ ਦੇ ਨਾਰਕਾਂ ਚ ਤਬਾਹੀ ਮਚਾਈ, ਫਿਰ ਨਾਲ ਹੀ ਉਸ ਲੈਂਡਿੰਗ ਹੋ ਗਈ, ਪੱਥਰ ਆ ਕੇ ਟੁੱਟ ਗਏ। ਇਹ ਮੈਨੂੰ ਇਹਨੂੰ ਕਹਾ ਕੇ ਚਲੋ ਜੀ। ਮੌਸਮ ਲੇਕਿਨ ਇਸ ਟਾਈਮ ਜਨਮਦਾਰ ਹੋਇਆ ਪਿਆ ਵਾ। ਮੌਸਮ ਦੁਆ ਕਰੋ ਭੂਰ ਭਾਜੀ ਰਵੇ, ਜ਼ਾਲਾਬਾਰੀ ਨਾ ਹੋਵੇ। ਕਿਹੜੀ ਬਾਰੀ? ਜ਼ਾਲਾਬਾਰੀ, ਸਾਲਾ ਬਾਰੀ ਮੂਸਲਾ ਧਾਰ। ਕਾਲੇ ਬੱਦਲ ਆਏ ਸਾਜੀ, ਹੁਣ ਬਾਹਰ ਚੈੱਕ ਕਰੋ ਜਾ। ਆਏ ਨੇ? ਹਾਂਜੀ ਕੱਲ ਤੇ ਪੈਰਟ ਕਲਰ ਦੇ ਆਏ ਸੀਗੇ। ਉਹਨਾਂ ਨੂੰ ਬਾਹਰ ਬਾਹ ਤੇ ਦੱਸਤਾ ਜੀ। ਆਹੀ ਦਿਨ ਸੀਗੇ ਪਾਰਪੀਕੋ ਕਰਨ ਦੇ, ਆਪਾਂ ਚਿੱਲਾ ਕਰਨਾ ਸੀ ਮਜ਼ਾ। ਬਾਹਰ ਬੈ ਕੇ ਸ਼ੋਅ ਕਰ ਲਈਏ, ਮਜ਼ੇਦਾਰ ਮੌਸਮ। ਬੱਦਲ ਤਾਂ ਵੇਖੋ ਬਾਹਰ। ਚਲੋ ਬਾਹਰ ਕਰਦੇ ਆਓ ਇਦਾਂ ਪੜਾਅ ਚੁੱਕੋ ਬਾਹਰ ਜਾਓ। ਨਹੀਂ ਨਹੀਂ, ਇੱਥੇ ਖਾ ਲੈਣੇ ਨਾ, ਅਗਲਾ ਸ਼ੋਅ ਬਾਹਰ ਕਰਦੇ ਆ। ਕਲੀਨ ਕਰਦੇ ਹੋਏ ਨੇ ਸਾਡੀ, ਹੈ ਕਲੀਨ ਕਰਦੇ ਹੋਏ ਨੇ। ਇਹਨੇ ਸਾਰੀ ਚਾਵਲ ਇੱਥੇ ਬੈਠ ਕੇ ਸਾਡੇ ਸ਼ੋਅ ਮਕਾ ਲੈਣੇ ਨਾ। ਹਾਂ ਸ਼ੋਅ ਤੇ ਮੁੱਕ ਗਿਆ ਫਿਰ। ਚਲੋ ਹਾਂਜੀ। ਚਲੋ ਲਓ ਜੀ ਨਾਜ਼ਰੀਨ, ਹੁਣ ਚੱਕਾ ਰੁੜ ਕੇ ਆਇਆ ਵਾ ਇੰਡੀਆ ਤੋਂ, ਉਹ ਚੀਜ਼ਾਂ ਸਾਰੀਆਂ ਮੋੜ ਦੀਆਂ। ਉਹ ਕਹਿੰਦੇ ਚ ਸਾਈਕਲ ਪਵਾ ਕੇ ਸਾਨੂੰ ਦਿਓ ਉਹ ਚੱਕੇ ਚ। ਨਹੀਂ ਨਹੀਂ, 100 ਮੀਟਰ ਰੁੜ ਕੇ ਆਇਆ ਵਾ। ਇਹ ਮਨ ਚ ਖਿਆਲ ਨਹੀਂ, ਅਸੀਂ ਚੀਜ਼ਾਂ ਰੱਖ ਨਹੀਂ ਸਕਦੇ, ਇਹ ਵਾਪਸ ਕਰਨੀਆਂ ਪੈਣ। ਚੱਕਾ ਰੋੜ ਕੇ ਆਇਆ ਵਾ ਇੰਡੀਆ ਦੇ ਵਿੱਚੋਂ। ਹਾਂਜੀ, ਹੋਰ ਵੈਸਪੇ ਦਾ ਵਾ ਵੀ ਹੋਰ ਕੀ ਦਾ ਆਇਆ ਰੋੜ? 100 ਮੀਟਰ ਰੁੜ ਕੇ ਆਇਆ ਵਾ। ਸਬ ਮੀਟਰ। ਹਾਂਜੀ, ਉਹ ਗੱਡੀ ਤੇ ਗਿਆ ਲੱਗਾ ਨਾ, ਉਹ ਬੇਸ ਇੱਕ ਵੈਪਰ ਇੰਨਾ ਕੁ ਪੀਸ ਰੁੜ ਕੇ ਆਇਆ ਵਾ। ਇਹ ਸਾਰਾ ਇੰਡੀਆ ਚੋਂ ਆ ਰਿਹਾ ਵਾ? ਇੰਡੀਆ ਚੋਂ ਆ ਰਿਹਾ। ਕਿਉਂ? ਇੰਡੀਆ ਖੁੱਲ ਗਿਆ ਨਾ ਸਾਡੇ ਲਈ। ਸਾਜੀ ਉਹ ਬੇਸਨ ਨਹੀਂ ਹੁੰਦਾ ਜਿਹੜਾ ਕੱਲਾ ਤਸਲਾ ਜਿਹਾ, ਉਹ ਵੀ ਰੁੜ ਕੇ ਆਇਆ। ਉਹ ਬੇਸਣ ਹੀ ਆ, ਥੱਲੇ ਲਾਈ ਆਇਆ, ਬੁੱਕ ਜੀ ਨਹੀਂ ਆਈ। ਉਹ ਯਾਰ ਰੋੜ ਕੇ ਨਹੀਂ ਆ ਰਿਹਾ। ਮੈਨੂੰ ਲੱਗਦਾ ਫਿਰ ਇੰਡੀਆ 'ਚ ਜਿਹੜੀ ਚੀਜ਼ ਉਹਨਾਂ ਦੇ ਨਹੀਂ ਕੰਮ ਦੀ ਸੀ, ਉਹ ਸਿੱਟੀ ਕੇ ਪਾਣੀ 'ਚ। ਨਹੀਂ ਨਹੀਂ, ਇੰਤਜ਼ਾਰ ਤਾਂ ਉਹਨੇ ਤਾਂ ਪਾਣੀ ਦਾ ਇੰਤਜ਼ਾਰ ਤਾਂ ਕਾਲਜ ਨਹੀਂ ਕਰਨੀ। ਕੰਗਾ ਇੱਕ ਆਇਆ ਵਾ ਵਿੱਚ, ਔਰਤਾਂ ਵਾਲੇ ਵਾਲ ਨੇ, ਉਹ ਵੀ ਉਹਨਾਂ ਨੂੰ ਵਾਪਸ ਕਰਨਾ। ਉਹ ਅੱਧਾ ਟਮਾਟਰ ਵੀ ਆਇਆ ਗਲਿਆ ਜਿਹਾ, ਹੁਣ ਉਹ ਸੀਆ ਇਹ ਅਸੀਂ ਖਾ ਨਹੀਂ ਸਕਦੇ। ਇਹ ਤੂੰ ਤੇਰੇ ਘਰ ਆ ਰਹੇ ਸੀ ਤੇ ਕੋਈ ਤੈਨੂੰ ਇੰਨਾ ਪਤਾ ਹਰ ਸ਼ਾਇਦ ਨਾਰਾਜ਼ਗਾਂ ਸਾਰੀ ਤੈਨੂੰ ਤਾਂ ਆ ਕੇ ਪੂਰਾ ਕਰਾ ਰਿਹਾ ਕਿ ਬਿਠਿਆ ਨੋਟ ਕਰ ਲਾ ਵੀ ਟਮਾਟਰ ਆ ਗਏ, ਲਿਖ ਲਾ। ਫਿਰ ਨਾ ਕਹੀਂ ਇੰਜ ਤੈਨੂੰ ਇੰਜ ਆ ਰਹੀਆਂ ਚੀਜ਼ਾਂ ਰੋੜ ਕੇ। ਬੋਣੀਆਂ ਚੀਜ਼ਾਂ। ਜਿਹੜਾ ਨਾਲਾ ਆ ਰਿਹਾ ਨਾ, ਉਹ ਇੰਡੀਆ ਵੱਲੋਂ ਆ ਰਿਹਾ, ਜਿਹੜਾ ਲਈਆ ਨਹੀਂ ਨਹੀਂ, ਅੱਧਾ ਪਾਉਂਡ ਦਾ ਕੇਕ ਰੁੜ ਕੇ ਆ। ਉਸ ਕੈਸੀ ਗੱਲ ਆ, ਮਿਆਰੀ ਚੀਜ਼ ਆ, ਕੇਕ ਖੁਰਿਆ ਨਹੀਂ। ਖੁਰਿਆ ਨੇ। ਇੱਕ ਜੱਗ ਆਇਆ ਵਾ। ਵਾਹ ਜੀ ਵਾਹ ਮਿੱਠਾ ਜੀ, ਕੀ ਕਹਿੰਦੇ ਤੁਹਾਡੇ। ਥੈਂਕ ਯੂ ਮਿਹਰਬਾਨੀ। ਚਲੋ ਜੀ, ਓਕੇ ਜੀ। ਇਦਾਂ ਹੀ ਕੱਪੜਿਆਂ ਦੇ ਇਸੇ ਕੱਪੜੇ ਜੇ ਅਸੀਂ ਅਗਲਾ ਇਦਾਂ ਹੀ ਸ਼ੁਰੂ ਕਰ ਲੈਣਾ, ਅਗਲੇ ਦਿਨ ਇੱਥੋਂ ਹੀ ਸ਼ੁਰੂ ਕਰ ਲੈਣਾ ਅਸੀਂ। ਅੱਲਾਹ ਹੈ, ਅੱਲਾਹ ਚਲੋ ਹੈ।